ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਰਿਪੋਰਟ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 17 ਮਾਰਚ 2025 4 ਚੇਤ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਵੈਲ ਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ Android ਅਤੇ App Store ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ और आस करते हैं ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਵਿਊਅਰਸ ਜਿਸ ਤਰ੍ਹਾਂ ਕਿ ਆਪਾਂ ਹਮੇਸ਼ਾ ਹੀ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲਿਆਂ ਨੂੰ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਕੈਨੇਡਾ ਤੋਂ ਸਰਦਾਰ ਜਤਿੰਦਰ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਿਸਤਾਨ ਦੀ ਔਰ ਆਪਣੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਤਿੰਦਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516661911984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਲਗਭਗ 25 ਵਰੇ ਪਹਿਲਾਂ 20 ਮਾਰਚ 2000 ਨੂੰ ਕਸ਼ਮੀਰ ਵਾਦੀ ਦੇ ਚਿੱਠੀ ਸਿੰਘਪੁਰਾ ਪਿੰਡ ਵਿੱਚ 35 ਸਿੱਖਾਂ ਨੂੰ ਗੁਰਦੁਆਰਾ ਸਾਹਿਬ ਦੀ ਕੰਧ ਨਾਲ ਖੜਾ ਕਰਕੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ ਔਰ ਮਾਰਨ ਵਾਲੇ ਕਾਤਲਾਂ ਵੱਲੋਂ ਜੈ ਹਿੰਦ ਦੇ ਨਾਰੇ ਲਾਏ ਗਏ ਸਨ ਅਤੇ ਉਹਨਾਂ ਦੇ ਮੂੰਹੋਂ ਹੋਲੀ ਦੇ ਰੰਗ ਨਾਲ ਜਿਹੜੇ ਰੰਗੇ ਹੋਏ ਸਨ ਕਿਉਂਕਿ ਉਸ ਦਿਨ ਹੋਲੀ ਦਾ ਦਿਨ ਸੀ ਔਰ ਭਾਰਤ ਸਰਕਾਰ ਨੇ ਇਸ ਕਤਲੇਆਮ ਨੂੰ ਲਸ਼ਕਰੇ ਤੋਇਬਾ ਨਾਲ ਜਿਹੜਿਆ ਜੋੜਿਆ ਸੀ। ਸੋ ਸਿਕਸ ਫॉर ਜਸਟਿਸ ਨੂੰ ਇੱਕ ਕ੍ਰੈਡਿਟ ਜਾਂਦਾ ਹੈ ਕਿ ਉਹਨਾਂ ਨੇ ਇਸ ਕਤਲੇਆਮ ਦੇ ਅਸਲ ਦੋਸ਼ੀ ਭਾਰਤੀ ਹਕੂਮਤ ਨੂੰ ਬੇਨਕਾਬ ਕੀਤਾ ਔਰ ਕੈਪਟਨ ਰਾਠੌਰ ਜਿਸ ਦੀ ਅਗਵਾਈ ਵਿੱਚ ਇਹ ਕਤਲੇਆਮ ਕੀਤਾ ਗਿਆ ਸੀ ਉਸਨੇ ਸਿਕਸ ਫॉर ਜਸਟਿਸ ਨੂੰ ਪਹੁੰਚ ਕਰਕੇ ਸੱਚ ਬਿਆਨ ਕੀਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅਸੀਂ ਵੀਰ ਜਤਿੰਦਰ ਸਿੰਘ ਟੋਰਾਂਟੋ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜੀ। ਇਹ ਸਾਡੇ ਬਹੁਤ ਹੀ ਪਿਆਰੇ ਵੀਰ ਨੇ ਜਿਨ੍ਹਾਂ ਜ਼ਮਾਨਿਆਂ ਦੇ ਵਿੱਚ ਅਜੇ ਟੀਵੀ 84 ਸ਼ੁਰੂ ਵੀ ਨਹੀਂ ਸੀ ਹੋਇਆ। ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਜਿਸ ਦੇ ਉੱਤੇ ਪਿਛਲੇ 28 ਸਾਲ ਤੋਂ ਮੈਂ ਲਗਾਤਾਰ ਹਰ ਬੁੱਧਵਾਰ ਜਿਹੜਾ ਹੈ ਉਹ 1 ਘੰਟੇ ਦਾ ਟਾਕ ਸ਼ੋਅ ਕਰਦਾ ਹਾਂ ਸੁਖਦੇਵ ਸਿੰਘ ਗਿੱਲ ਹੋਰਾਂ ਦੇ ਨਾਲ। ਉਦੋਂ ਵੀ ਇਹਨਾਂ ਨੇ ਪੰਜਾਬ ਦੇ ਦੌਰੇ ਦੇ ਵੇਲੇ ਜਿੱਥੇ ਕਿ ਉਹ ਪਟਨਾ ਸਾਹਿਬ ਹਜ਼ੂਰ ਸਾਹਿਬ ਵੀ ਗਏ ਵੱਡੇ ਵੱਡੇ ਪੋਸਟਰ ਬਣਾ ਕੇ ਔਰ ਅੱਜ ਦੀ ਆਵਾਜ਼ ਦੇ ਲਿੰਕ ਦੇ ਨਾਲ ਉੱਥੇ ਜਾ ਕੇ ਪੋਸਟ ਕਰਕੇ ਵੀ ਦੱਸਿਆ ਸੀ ਕਿ ਭਾਈ ਇਸ ਪ੍ਰੋਗਰਾਮ ਨੂੰ ਦੇਖਿਆ ਕਰੋ। ਔਰ ਜਦੋਂ ਟੀਵੀ 84 ਸ਼ੁਰੂ ਕੀਤਾ ਫਿਰ ਤਾਂ ਕਿਆ ਕਹਿਣੇ ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਹਮੇਸ਼ਾ ਹੀ ਵਿਜ਼ਿਟ ਤਾਂ ਹੁਣ ਸ਼ੁਰੂ ਹੋਈ ਟੋਰਾਂਟੋ ਦੀ ਕਾਫੀ ਵਕਤ ਵਿੱਚ ਨਹੀਂ ਸੀ ਲੇਕਿਨ ਇਹ ਸਾਰੇ ਪੀਰੀਅਡਸ ਉਹ ਖੁਦ ਵੀ ਆਪਣੇ ਪਰਿਵਾਰ ਦੇ ਨਾਲ ਮਿਲਣ ਲਈ ਆਏ। ਡਾਕਟਰ ਰਣਜੀਤ ਸਿੰਘ ਉਹਨਾਂ ਦੇ ਘਰ ਵੀ ਅਸੀਂ ਮਿਲੇ ਔਰ ਉਹਨਾਂ ਦੇ ਅਜੇ ਵੀ ਜਿਹੜੇ ਉਹਨਾਂ ਦੀ ਗਿਫਟ ਨਿਹੰਗ ਸਿੰਘਾਂ ਦੇ ਫਾਰਮ ਦੇ ਜਿਹੜੇ ਮਾਡਲ ਨੇ ਸਾਡੇ ਆਫਿਸ ਵੀ ਹੈ ਔਰ ਲਗਾਤਾਰਤਾ ਨਾਲ ਦੇਖੋ ਹਮਾਇਤ ਤਾਂ ਚਲੋ ਸਾਰਿਆਂ ਦੀ ਨਾਲ ਹੀ ਅਸੀਂ ਜੇ ਅੱਜ 12-13 ਸਾਲ ਤੋਂ ਇਹਨੂੰ ਜਾਰੀ ਰੱਖ ਰਹੇ ਹਾਂ ਭਾਵੇਂ ਹੁਣ ਜ਼ਿਆਦਾ ਕ੍ਰਾਈਸਿਸ ਹੈ ਪਰ ਕੁਛ ਉਹ ਨੇ ਜਿਨ੍ਹਾਂ ਦੇ ਅੰਦਰ ਇੰਨੀ ਡੂੰਘੀ ਮੁਹੱਬਤ ਹੈ ਜਾਂ ਇੰਨਾ ਕੁ ਦਿਨ ਰਾਤ ਪੰਥ ਖਾਲਿਸਤਾਨ ਤੋਂ ਬਿਨਾਂ ਉਹਨਾਂ ਨੂੰ ਹੋਰ ਕੁਛ ਨਹੀਂ ਸੁਝਦਾ
ਭਾਵੇਂ ਕਈ ਵਾਰ ਪਰਿਵਾਰਾਂ ਵਾਲੇ ਵੀ ਪਰੇਸ਼ਾਨ ਹੋ ਜਾਂਦੇ ਨੇ ਕਿ ਭਾਈ ਇਹ ਜਨੂਨ ਵਾਲਿਆਂ ਨਾਲ ਕੀ ਕਰੀਏ, ਲੇਕਿਨ ਇਹ ਵੀ ਗੁਰੂ ਵੱਲੋਂ ਹੁੰਦਾ ਹੈ। ਇਹ ਉਹ ਇਸ਼ਕ ਹੈ ਜਿਹਨੂੰ ਨਾ ਕੋਈ ਲਗਾ ਸਕਦਾ ਹੈ ਨਾ ਕੋਈ ਬੁਝਾ ਸਕਦਾ ਹੈ। ਇਹ ਗੁਰੂ ਦੀ ਮੁਹੱਬਤ ਹੀ ਜਿਹੜੀ ਹੈ। ਔਰ ਅੱਜ ਉਹਨਾਂ ਦਾ ਆਡੀਓ ਮੈਸੇਜ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਮੈਂ ਜਿਹੜੀ ਸਾਲ ਦੀ ਮੇਰਾ ਹੋ ਗਿਆ ਜਿਹੜੀ ਸਪਾਂਸਰਸ਼ਿਪ ਚੱਲ ਰਹੀ ਸੀ, ਔਰ ਹੁਣ ਮੈਂ ਦੁਬਾਰਾ ਜਿਹੜਾ ਉਹ ਕਾਲ ਕਰ ਰਹੇ, ਕੱਲ ਹਾਲਾਂ ਦਿਨ ਹੈ ਉਹ, ਪਰ ਮੈਨੂੰ ਇਹ ਲੱਗਿਆ ਮੈਂ ਇੰਨਾ ਕੁ ਉਹਨਾਂ ਦੀ ਉਹ ਭਾਵਕ ਸਾਰੀ ਅਪੀਲ ਸੀ, ਉਹਨਾਂ ਨੇ ਤੁਹਾਨੂੰ ਵੀ, ਅਮਰਵੀਰ ਸਿੰਘ ਨੂੰ ਵੀ, ਸਾਰਿਆਂ ਨੂੰ ਹੀ ਮੁਖਾਤਬ ਕਰਕੇ ਕਿਹਾ। ਉਹਨਾਂ ਨੇ ਕਿਹਾ ਵੀ ਹੁਣ ਮੈਂ ਰਿਟਾਇਰਮੈਂਟ ਭਾਵੇਂ ਲੈ ਲਈ ਹੈ, ਪਰ ਜੇ ਤੁਸੀਂ ਇੱਥੇ ਵੀ ਕੋਈ ਨਾਨ ਪ੍ਰੋਫਿਟ ਤੁਹਾਡਾ ਹੈ ਤੇ ਮੈਂ ਸਾਰਾ ਕੁਝ ਚੈਰਿਟੀ 'ਚ ਦੇਣਾ ਚਾਹੁੰਦਾ ਜੋ ਵੀ ਮੈਂ ਕੰਮ ਕਰਾਂ। ਸੋ ਅਸੀਂ ਟੋਰਾਂਟੋ ਫੇਰੀ ਦੇ ਵੇਲੇ ਉਹਨਾਂ ਦੇ ਘਰ ਜਾਣ ਦਾ ਵੀ ਮੌਕਾ ਬਣਿਆ। ਉਹਨਾਂ ਦੀ ਬੜੀ ਪਿਆਰੀ ਬੇਟੀ ਜਿਹਦਾ ਨਾਮ ਹੈ ਫਿਲਾਸਫਰ ਬੇਟੀ ਰੱਖਿਆ, ਔਰ ਘਰੋਂ ਵੀ ਉਹਨਾਂ ਦੇ ਬਜ਼ੁਰਗ ਪਿੱਛੇ ਚੜ੍ਹਾਈ ਕਰ ਗਏ। ਇਹ ਸਾਰਾ ਪਰਿਵਾਰਕ ਤੌਰ ਦੇ ਉੱਤੇ ਹੀ ਇੱਕ ਗੁਰੂ ਦੀ ਰਹਿਮਤ ਹੁੰਦੀ ਹੈ ਜਿਹੜੇ ਇਸ ਪਾਸੇ ਤੁਰਦੇ ਨੇ। ਕਿਸੇ ਜ਼ਮਾਨੇ 'ਚ ਬਹੁਤ ਚੰਗਾ ਕਾਰੋਬਾਰ ਇਹਨਾਂ ਦਾ ਸ਼ਿਮਲਾ ਜਿਹੜਾ ਬਾਅਦ ਦੇ ਵਿੱਚ ਹਿਮਾਚਲ ਦਾ ਹਿੱਸਾ ਬਣਿਆ, ਉਸ ਦੇ ਵਿੱਚ ਰਹੇ ਨੇ ਲੰਬਾ ਵਕਤ। ਹੁਣ ਤਾਂ ਟੋਰਾਂਟੋ ਨਿਵਾਸੀ ਨੇ, ਔਰ ਅਸੀਂ ਉਹਨਾਂ ਦੀ ਜਿੱਥੇ ਸਿਹਤਯਾਬੀ ਔਰ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹਾਂ ਉੱਥੇ ਅਸੀਂ ਇਹ ਦਰਖਾਸਤ ਵੀ ਕਰਦੇ ਹਾਂ ਇਸ ਪ੍ਰੋਗਰਾਮ ਰਾਹੀਂ ਵੀ ਕਿ ਸਾਨੂੰ ਇਸ ਵੇਲੇ ਤੁਹਾਡੇ ਸਭ ਦੀ ਮਦਦ ਦੀ ਲੋੜ ਹੈ। ਵੱਧ ਤੋਂ ਵੱਧ ਜਿਹੜਾ ਤੁਸੀਂ ਜਿਹੜਾ ਸਪਾਂਸਰਸ਼ਿਪ ਵੀ ਔਰ ਡੋਨੇਟ ਵੀ ਕਰੋ ਤਾਂ ਕਿ ਅਸੀਂ ਇਸ ਪਲੇਟਫਾਰਮ ਨੂੰ ਜਾਰੀ ਰੱਖ ਸਕੀਏ। ਕੁਝ ਚੀਜ਼ਾਂ ਇੰਨਾ ਯੂਨੀਕ ਇੰਕਸ਼ਾਫ ਹੁੰਦਾ ਹੈ ਕਿ ਸੱਚ ਨੂੰ, ਹਾਲਾਂ ਇਹ ਸਾਡੇ ਜ਼ਬਾਨ ਦੇ ਉਸ ਅਖਾਣ ਨਾਲ ਵੀ ਜੁੜਿਆ ਹੋਇਆ ਹੈ ਤੇ ਗੁਰਮਤ ਦੀ ਰੋਸ਼ਨੀ ਵਿੱਚ ਵੀ ਅਸੀਂ ਜਦੋਂ ਕੂੜ ਨਖੁੱਟੈ ਨਾਨਕਾ ਓੜਕ ਸੱਚ ਰਹੀ ਕਹਿੰਦੇ ਹਾਂ, ਤੇ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਹੈ ਕਿ ਸੱਚ 100 ਪਰਦੇ ਪਾੜ ਕੇ ਵੀ ਜਾਂ ਉਹ ਰਿਵੀਲ ਹੋ ਜਾਂਦਾ, 100 ਪਰਦੇ ਫਾੜ ਕੇ ਵੀ ਬਾਹਰ ਆ ਜਾਂਦਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਏਜੰਸੀਆਂ, ਹੁਣ ਤਾਂ ਜਿਸ ਕਿਸਮ ਦਾ ਮਾਹੌਲ ਅੱਜ ਕੱਲ੍ਹ ਬਣਿਆ ਹੋਇਆ, ਕਈ ਵਾਰ ਕੁਝ ਚੀਜ਼ਾਂ ਡਿਸਕਸ ਕਰਨ ਨੂੰ ਵੀ ਮਨ ਹੁੰਦਾ ਹੈ, ਪਰ ਫਿਰ ਉਸ ਦੇ ਕਨਸੀਕੁਐਂਸਿਸ ਜਾਂ ਉਸ ਨੂੰ ਲੈ ਕੇ ਜਿੰਨਾ ਇੱਕ ਫੀਅਰ ਚਾਰਜ ਫਿਰ ਇਹ ਕ੍ਰੀਏਟ ਹੋਇਆ, ਅਸੀਂ ਉਸ ਫੀਅਰ ਦੇ ਵਿੱਚ ਵਾਧਾ ਨਹੀਂ ਕਰਨਾ ਚਾਹੁੰਦੇ। ਤੇ ਇਹ ਸਾਹਮਣੇ ਆ ਰਿਹਾ ਵੀ ਇਨਸਾਨੀ ਲਹੂ ਕਿੰਨਾ ਸਸਤਾ ਹੈ, ਕਿਵੇਂ ਉਸ ਦੇ ਨਾਲ ਵਪਾਰ ਹੋ ਰਿਹਾ ਹੈ, ਕਿਵੇਂ ਸੌਦੇਬਾਜ਼ੀਆਂ ਹੋ ਰਹੀਆਂ ਨੇ। ਉਹ ਇਕੱਲਾ ਯੂਕਰੇਨ ਜਾਂ ਗਜ਼ਾ ਜਾਂ ਅਫਗਾਨਿਸਤਾਨ ਜਾਂ ਕਸ਼ਮੀਰ ਜਾਂ ਸੁਡਾਨ ਜਾਂ ਕਾਂਗੋ ਜਾਂ ਡਾਰਫਰ ਉਸ ਦੇ ਹਵਾਲੇ ਨਾਲ ਹੀ ਨਹੀਂ ਹੈ। ਹੁਣ ਤਾਂ ਇਵੇਂ ਲੱਗਦਾ ਹੈ ਕਿ ਵੀ ਅਸੀਂ ਵਸ ਪੈ ਗਏ ਹਾਂ ਉਹਨਾਂ ਦੇ ਜਿਹੜੇ ਜਿਨ੍ਹਾਂ ਨੂੰ ਸੁਪਨੇ 'ਚ ਵੀ ਪੈਸਾ ਨਜ਼ਰ ਆਉਂਦਾ ਹੈ ਔਰ ਉਹਨਾਂ ਦੇ ਲਈ ਕੋਈ ਇਨਸਾਨੀ ਜ਼ਿੰਦਗੀ ਕੋਈ ਮੈਟਰ ਨਹੀਂ ਕਰਦੀ। ਉਹਨਾਂ ਦੇ ਖਜ਼ਾਨੇ ਮਿਲੀਅਨ ਤੋਂ ਬਿਲੀਅਨ ਤੇ ਬਿਲੀਅਨਸ ਤੋਂ ਮਲਟੀ ਬਿਲੀਅਨ ਹੁੰਦੇ ਜਾਣਗੇ ਔਰ ਇਨਸਾਨੀ ਲਹੂ ਜਿਹੜਾ ਇਵੇਂ ਹੀ ਵਗਦਾ ਰਹੇਗਾ। ਔਰ ਅਸੀਂ ਜਦੋਂ ਸਿੱਖ ਕੌਮ ਦੇ ਉਸ ਸਾਰੇ ਹੀ ਦੌਰ ਜੂਨ 84 ਤੋਂ ਬਾਅਦ ਤਾਂ ਜ਼ਾਹਰ ਹੈ ਵੀ ਇਹਨਾਂ 40-41 ਸਾਲਾਂ 'ਚ ਅਸੀਂ ਕਿਸ ਚੋਂ ਗੁਜ਼ਰ ਰਹੇ ਹਾਂ। ਕਹਾਣੀ ਤਾਂ ਸਾਡੀ ਕੌਮ ਦੀ 3 ਸਦੀਆਂ ਤੋਂ ਵੀ ਜ਼ਿਆਦਾ ਦੇ ਉਸ ਦੌਰ 'ਚੋਂ ਗੁਜ਼ਰੀ ਹੈ ਜਿਸ ਨੂੰ ਅਸੀਂ ਵੈਲੀ ਆਫ ਡੈਥ ਕਹਿੰਦੇ ਹਾਂ, ਮੌਤ ਦੀ ਘਾਟੀ। ਔਰ ਸ਼ਾਇਦ ਬਹੁਤ ਘੱਟ ਜ਼ਬਾਨਾਂ ਹੋਣਗੀਆਂ ਜਿਨ੍ਹਾਂ ਨੇ ਆਪਣੇ ਤੇ ਹੋਏ ਜ਼ੁਲਮਾਂ ਦੇ ਲਈ ਆਪਣੀ ਜ਼ਬਾਨ 'ਚ ਲਫ਼ਜ਼ ਘੜੇ ਔਰ ਉਹ ਲਫ਼ਜ਼ਾਂ ਦੀ ਵਰਤੋਂ ਲਗਾਤਾਰਤਾ ਨਾਲ ਹਰ ਸਦੀ 'ਚ ਹੋ ਰਹੀ ਹੈ। ਜੇ ਘੱਲੂਕਾਰਾ ਲਫ਼ਜ਼ 18ਵੀਂ ਸਦੀ 'ਚ ਘੜਿਆ ਗਿਆ ਤੇ ਅਸੀਂ ਦੇਖਦੇ ਹਾਂ ਵੀ 20ਵੀਂ ਸਦੀ 'ਚ ਪਹੁੰਚਦੇ ਹਾਂ ਉਹ ਕਿਸ ਕਦਰ ਇੱਕ ਘੱਲੂਕਾਰਾ ਨਹੀਂ, ਜੂਨ 84, ਨਵੰਬਰ 84 ਔਰ ਫਿਰ ਲਗਾਤਾਰਤਾ ਨਾਲ ਲਫ਼ਜ਼ ਜਿਹੜਾ ਘੱਲੂਕਾਰਾ ਸਿੱਖ ਨਸਲ ਕੁਸ਼ੀ ਇਹ ਤਾਂ ਚੱਲ ਹੀ ਰਿਹਾ। ਹੁਣ ਵੀ ਅਸੀਂ ਉਸ ਦੌਰ ਦੇ ਵਿੱਚ ਆਲਮੋਸਟ ਪੰਜਾਬ 'ਚ ਦਾਖਲ ਹੋ ਚੁੱਕੇ ਹਾਂ ਕਿ ਜਿੱਥੇ ਨੈਕਸਟ ਫੇਜ਼ ਉਸ ਪਰਸੀਕਿਊਸ਼ਨ ਦਾ ਉਹਨੂੰ ਅੱਗੇ ਤੋਰਨ ਦੇ ਲਈ ਆਲਰੇਡੀ ਝੂਠੇ ਪੁਲਿਸ ਮੁਕਾਬਲਿਆਂ ਦਾ ਦੌਰਾ ਸ਼ੁਰੂ ਕਰ ਦਿੱਤਾ ਗਿਆ। ਲੇਕਿਨ ਜੇ ਸਮੱਸਿਆ ਜਾਂ ਮੰਗ ਜਾਂ ਐਜੀਟੇਸ਼ਨ ਪੰਜਾਬ ਤੱਕ ਮਹਿਦੂਦ ਸੀ, ਇਹ ਠੀਕ ਹੈ ਕਿ ਕਈ ਵਾਰ ਜਿਹੜੇ ਬਾਹਰ ਬੈਠੇ ਸਿੱਖ ਨੇ ਦੂਸਰੇ ਸੂਬਿਆਂ 'ਚ ਜਾਂ ਉਹ ਇਹ ਮਹਿਸੂਸ ਕਰਨ ਲੱਗ ਜਾਂਦੇ ਨੇ ਜਦੋਂ ਖਾਲਿਸਤਾਨ ਦੀ ਗੱਲ ਹੁੰਦੀ ਹੈ ਜੀ ਕਿ ਸਾਡਾ ਕੀ ਬਣੇਗਾ। ਪਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਬਹੁਤ ਵਾਰ ਜਦੋਂ ਪੰਜਾਬ 'ਚ ਸਟਰਗਲ ਚੱਲ ਰਹੀ ਸੀ
1950 ਤੋਂ ਹੀ ਪੰਜਾਬੀ ਸੂਬੇ ਮੋਰਚੇ ਨੂੰ ਲੈ ਕੇ ਜਾਂ ਦੂਸਰੇ ਭਾਵੇਂ ਉਹਨਾਂ ਨੇ ਜਿੰਨਾ ਮਰਜ਼ੀ ਉਸ ਤੋਂ ਲਾ ਤੌਲਕੀ ਦਾ ਇਜ਼ਹਾਰ ਕਰਨ ਦੀ ਕੋਸ਼ਿਸ਼ ਕੀਤੀ ਹੋਏ, ਪਰ ਹਕੂਮਤ ਨੇ, ਦਿੱਲੀ ਸਰਕਾਰ ਨੇ ਸਿੱਖ ਨੂੰ ਸਿੱਖ ਹੀ ਸਮਝਿਆ। ਔਰ ਜੋ ਕੁਝ ਵੀ ਕਿਤੇ ਵਾਪਰਿਆ, ਇਹ ਨਹੀਂ ਕਿ ਇਕੱਲਾ ਪੰਜਾਬ ਦੇ ਵਿੱਚ, ਉਹਨਾਂ ਨੇ ਬਾਕੀ ਸੂਬਿਆਂ 'ਚ ਹਰ ਥਾਂ ਤੇ ਵਸਦੇ ਸਿੱਖ ਨੂੰ ਉਵੇਂ ਹੀ ਟਰੀਟ ਕੀਤਾ ਹੈ। ਨੋ ਮੈਟਰ ਉਹ ਕਿੰਨਾ ਲਾਇਲ ਆਪਣੀ ਸਟੇਟ ਦੇ ਨਾਲ, ਜਾਂ ਉੱਥੇ ਉਹਨੇ ਕਿਹੋ ਜਿਹੀਆਂ ਬਿਜ਼ਨੈਸਿਸ ਦੇ ਵਿੱਚ ਕਿੰਨੇ ਜੌਬ ਕ੍ਰੀਏਟ ਕੀਤੇ, ਜਾਂ ਕਿੰਨਿਆਂ ਨੂੰ ਰੁਜ਼ਗਾਰ ਦਿੱਤਾ, ਜਾਂ ਉਹ ਕਿੰਨੇ ਵਫਾਦਾਰ ਨੇ, ਇਹ ਮੈਟਰ ਨਹੀਂ ਕਰਦਾ। ਕਿਉਂਕਿ ਸਿੱਖ 10 ਅਕਤੂਬਰ 1947 ਤੋਂ ਹੀ ਜ਼ਰਾਇਮ ਪੇਸ਼ਾ ਕਬੀਲਾ ਐਲਾਨੇ ਗਏ ਸੀ। ਔਰ ਜ਼ਰਾਇਮ ਪੇਸ਼ਾ ਦੇ ਨਾਲ ਤੁਸੀਂ ਇਵੇਂ ਹੀ ਡੀਲ ਕਰਦੇ ਹੋ ਜਿਵੇਂ ਕਿ ਉਹ ਹਰ ਪੁਲਿਸ ਥਾਣੇ 'ਚ ਅੰਗਰੇਜ਼ਾਂ ਦੇ ਜ਼ਮਾਨੇ 'ਚ ਇੱਕ ਰਜਿਸਟਰ ਰੱਖਿਆ ਜਾਂਦਾ ਸੀ ਜਿਹਦੇ 'ਚ 10 ਨੰਬਰੀਆ ਜਦੋਂ ਅੱਜ ਵੀ ਕਹਿਣਗੇ ਜੀ ਫਲਾਣਾ 10 ਨੰਬਰੀਆ ਬਦਮਾਸ਼ ਹੈ, ਇਹ ਮਹਿਜ਼ ਇੱਕ ਅਖਾਣ ਨਹੀਂ ਹੈ। ਉਸ ਰਜਿਸਟਰ ਦੇ ਵਿੱਚ ਨਾਂ ਲਿਖੇ ਜਾਂਦੇ ਸੀ, ਔਰ ਫਿਰ ਜਿਹੜਾ ਥਾਣੇਦਾਰ ਨਵਾਂ ਬਦਲ ਕੇ ਆਂਦਾ ਸੀ ਉਹ ਪਹਿਲਾਂ ਉਹਨਾਂ ਸਭ ਨੂੰ 10 ਨੰਬਰੀਆਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਤੋਣੀ ਲਾਉਂਦਾ ਸੀ ਚੰਗੀ ਤਰ੍ਹਾਂ, ਔਰ ਸਾਰਿਆਂ ਨੂੰ ਮੈਸੇਜ ਹੁੰਦਾ ਸੀ, ਉਹ ਜਾ ਕੇ ਫਿਰ ਮੈਸੇਜ ਦਿੰਦੇ ਸੀ ਜੀ ਬਹੁਤ ਸਖਤ ਥਾਣੇਦਾਰ ਆ ਗਏ। ਸੋ ਇਹੀ ਵਰਤਾਰਾ ਹਰ ਹਕੂਮਤ ਨੇ, ਨਹਿਰੂ ਤੋਂ ਲੈ ਕੇ ਨਰਿੰਦਰ ਮੋਦੀ ਤੱਕ ਜੇ ਦੇਖਣਾ ਹੋਏ, ਇਹਨਾਂ ਦੀਆਂ ਸਿੱਖ ਵਿਰੋਧੀ ਨੀਤੀਆਂ ਜਾਂ ਇੱਕ ਤੋਂ ਬਾਅਦ ਇੱਕ ਇਹਨਾਂ ਨੇ ਕਿਵੇਂ ਸਿੱਖਾਂ ਦਾ ਘਾਣ ਕਰਨ ਦੇ ਲਈ ਕਿਸ ਕਿਸਮ ਦੇ ਘਟੀਆ ਹਥਿਆਰ ਇਸਤੇਮਾਲ ਕੀਤੇ। ਹੁਣ ਗੱਲ ਜੇ ਅਸੀਂ ਪੰਜਾਬ ਦੇ ਹਵਾਲੇ ਨਾਲ ਕਰਦੇ ਹਾਂ ਤੇ ਬਹੁਤ ਵਾਰ ਪੰਜਾਬ ਦੀ ਕਿਲਿੰਗਸ, ਨਸਲਕੁਸ਼ੀ, ਅਣਪਛਾਤੀਆਂ ਲਾਸ਼ਾਂ, ਇਹ ਕਹਾਣੀ ਜਗਜ਼ਾਹਰ ਹੈ। ਨਵੰਬਰ 84 ਨੇ ਭਾਰਤ ਭਰ ਦੇ ਵਿੱਚ ਦਿੱਲੀ, ਕਿਉਂਕਿ ਸੈਂਟਰ ਬਣਿਆ, 8-10 ਹਜ਼ਾਰ ਸਿੱਖ ਇਕੱਲੇ ਦਿੱਲੀ 'ਚ ਹੀ ਮਾਰੇ ਗਏ। ਹਾਲਾਂ ਸਰਕਾਰੀ ਫਿਗਰ ਕਦੇ ਵੀ 3,500 ਤੋਂ ਕ੍ਰਾਸ ਨਹੀਂ ਕੀਤੀ। ਹਾਲਾਂ ਜਿਨ੍ਹਾਂ ਨੂੰ ਕੰਪਨਸੇਸ਼ਨ ਫੈਮਿਲੀਜ਼ ਨੂੰ ਦਿੱਤਾ ਗਿਆ, ਜਾਂ ਜਿਨ੍ਹਾਂ ਦੇ ਖਿਲਾਫ ਵਾਇਲੈਂਸ ਤੇ 37,000 ਤੋਂ ਜ਼ਿਆਦਾ ਤਾਂ ਇਹਨਾਂ ਦਾ ਆਪਣਾ ਮੰਨਣਾ ਹੈ। ਔਰ ਦਿੱਲੀ, ਕਾਨਪੁਰ ਤੋਂ ਇਲਾਵਾ ਬਹੁਤ ਸ਼ਹਿਰਾਂ 'ਚ, ਬੋਕਾਰੋ ਤੋਂ ਲੈ ਕੇ ਈਵਨ ਕੋਈ ਐਸੀ ਸਟੇਟ ਨਹੀਂ ਬਚੀ। ਇਹ ਠੀਕ ਹੈ ਸਾਊਥ ਦੀਆਂ ਜਾਂ ਬੰਗਾਲ ਦੇ ਵਿੱਚ ਜੋਤੀ ਬਾਸੂ ਨੇ ਐਕਟ ਕੀਤਾ, ਉੱਥੇ ਘੱਟ ਹੋਇਆ, ਲੇਕਿਨ ਕਿਲਿੰਗਸ ਹਰ ਥਾਂ ਹੋਈਆਂ ਨੇ। ਜੰਮੂ ਕਸ਼ਮੀਰ, ਬਹੁਤ ਵਾਰ ਜਦੋਂ ਜੰਮੂ ਕਸ਼ਮੀਰ ਦੀ ਗੱਲ ਹੁੰਦੀ ਹੈ ਤੇ ਇਹ ਠੀਕ ਹੈ ਡਿਸਪਿਊਟਡ ਟੈਰੀਟਰੀ ਹੈ। 47 ਦੇ ਵਿੱਚ ਇਸ ਦੌਰ ਨੂੰ ਇਸ ਵਿਚਾਰ ਨੂੰ ਲੈ ਕੇ, ਹਾਲਾਂ ਜੇ ਸਿੱਖ ਇਤਿਹਾਸ ਦੇ ਹਵਾਲੇ ਨਾਲ ਦੇਖੀਏ, ਸਾਡੇ ਲਈ ਤਾਂ ਇਹ ਹੋਰ ਵੀ ਪੇਨਫੁਲ ਹੁੰਦਾ ਹੈ ਕਿ ਵੀ ਉਹ ਡੋਗਰਾ ਜੰਮੂ ਦਾ ਗੁਲਾਬ ਸਿੰਘ, ਜਿਹਨੇ ਪਹਿਲੀ ਜੰਗ ਹਿੰਦ ਪੰਜਾਬ ਜਾਂ ਸਿੰਘਾਂ ਫਰੰਗੀਆਂ ਦੀ ਜੰਗ ਵਿੱਚ ਸਿੱਖ ਰਾਜ ਦੇ ਨਾਲ ਵੱਡੀ ਗੱਦਾਰੀ ਕੀਤੀ, ਨਤੀਜੇ ਦੇ ਤੌਰ ਤੇ ਜੰਮੂ ਕਸ਼ਮੀਰ ਦਾ ਇਲਾਕਾ, ਜਿਸ ਦੇ ਵਿੱਚ ਜੰਮੂ ਵੀ, ਕਸ਼ਮੀਰ ਵਾਦੀ ਵੀ, ਲੱਦਾਖ ਵੀ, ਗਿਲਗਿਤ ਬਾਲਸਤਾਨ ਵੀ, ਇਹ ਸਾਰੇ ਤੋਹਫੇ ਦੇ ਤੌਰ ਤੇ, ਹਾਲਾਂ ਇਹ ਹੁੰਦਾ ਜੀ ਕਿ 72 ਲੱਖ ਦੇ ਵਿੱਚ ਜਿਹੜਾ ਉਹ ਸਿੱਖਾਂ ਦੇ ਉੱਤੇ, ਦਲੀਪ ਸਿੰਘ ਦੇ ਉੱਤੇ ਲਾਇਆ ਜੁਰਮਾਨਾ ਕਿ ਜੀ ਇੰਨਾ ਜੁਰਮਾਨਾ ਉਹ ਪੇ ਨਹੀਂ ਸੀ, ਲਾਹੌਰ ਦਾ ਖਜ਼ਾਨਾ ਉੱਥੋਂ ਹੀ ਲੁੱਟ ਕੇ ਹੀ ਡੋਗਰੇ ਲਾਏ ਹੋਏ ਸੀ। ਔਰ ਉਸ ਦੇ ਨਤੀਜੇ ਵਜੋਂ ਫਿਰ ਜਿਹੜਾ ਉਹਨੇ 72 ਲੱਖ ਤਾਰ ਕੇ ਤੇ ਜੰਮੂ ਕਸ਼ਮੀਰ ਲੈ ਲਿਆ। ਇਹ ਉਹਨਾਂ ਨੇ ਇਨਫੈਕਟ ਗੱਦਾਰੀ ਦਾ ਇਨਾਮ ਦਿੱਤਾ। ਔਰ ਨਤੀਜੇ ਦੇ ਤੌਰ ਤੇ ਇਹ ਹਾਲਾਂ ਜਿਹੜਾ ਕਸ਼ਮੀਰ ਹੈ, ਇਹ ਸਿੱਖਾਂ ਨੇ ਕੋਈ ਮੁਗਲਾਂ ਤੋਂ ਨਹੀਂ ਸੀ ਖੋਇਆ, ਇਹ ਅਫਗਾਨਿਸਤਾਨ ਦਾ ਸੂਬਾ ਬਣ ਚੁੱਕਾ ਸੀ। ਔਰ ਇਹ ਅਬਦਾਲੀ ਨੇ ਦੇ ਪੀਰੀਅਡ ਤੋਂ ਲੈ ਕੇ ਫਿਰ ਉਹਦਾ ਮੁੰਡਾ ਜਿਹੜਾ ਉਹ ਤੈਮੂਰ ਔਰ ਉਹਦਾ ਮੁੰਡਾ ਅੱਗੋਂ ਸ਼ਾਹ ਜਮਾਨ, ਇਹ ਸਾਰੇ ਜਿਹੜੇ ਨੇ, ਕਸ਼ਮੀਰ ਜਿਹੜਾ ਹੈ ਇਹ ਅਫਗਾਨਿਸਤਾਨ ਦਾ ਸੂਬਾ ਸੀ। ਔਰ ਹੁਣ ਵੀ ਜੇ ਪਾਕਿਸਤਾਨੀ ਕਸ਼ਮੀਰ ਵਾਲੇ ਪਾਰਟ ਨਾਲ ਦੇਖੋ ਤੇ ਉਧਰੋਂ ਹੀ ਜਿੱਥੋਂ 47 ਦੇ ਵਿੱਚ ਫਿਰ ਕਬਾਇਲੀ ਆਏ ਔਰ ਦੂਸਰੇ ਕੋਈ ਸਮੁੰਦਰ ਟੱਪ ਕੇ ਨਹੀਂ ਸੀ ਆਏ, ਲੈਂਡ ਬਾਰਡਰ ਵੀ ਲੱਗਦਾ ਉਸ ਪਾਸਿਓਂ। ਔਰ ਇਹ ਉਹੀ ਡੋਗਰੇ ਗੁਲਾਬ ਸਿੰਘ ਦੀ ਔਲਾਦ ਨਸਲ ਦਰ ਨਸਲ 47 ਦੇ ਵਿੱਚ ਹਰੀ ਸਿੰਘ, ਜਿਹੜਾ ਜਿਸ ਨੇ ਦੋਨੋਂ ਪਾਸੇ ਖੇਡਣ ਦੀ ਕੋਸ਼ਿਸ਼ ਕੀਤੀ, ਇਵੈਂਚੁਅਲੀ ਜਿਹੜਾ ਉਹ ਨਹਿਰੂ ਨੇ ਔਰ ਮੇਰ ਚੰਦ ਮਹਾਜਨ ਔਰ ਉਹਨਾਂ ਨੇ ਉਹ ਡਰਾਮਾਬਾਜ਼ੀ ਐਕਸੈਸ਼ਨ ਡਾਕੂਮੈਂਟ ਲੈ ਕੇ ਫੌਜ ਭੇਜ ਕੇ ਔਰ ਦੂਸਰਾ ਕੀਤਾ। ਸੋ ਸਿੱਖਾਂ ਨੇ ਜੰਮੂ ਕਸ਼ਮੀਰ ਦੇ ਵਿੱਚ 47 ਦੇ ਦੌਰ 'ਚ ਵੀ, ਜਦੋਂ ਅਸੀਂ ਉਸ ਜਿਸ ਦੇ ਲਈ ਲਫ਼ਜ਼ ਉਜਾੜਾ ਹੈ ਜਾਂ ਜਿਸ ਦੇ ਲਈ ਸਿਵਲ ਵਾਰ ਵੀ ਕਿਹਾ ਜਾਂਦਾ ਹੈ, ਇੱਕ ਜ਼ਮਾਨੇ 'ਚ ਕਈ ਹੋਰ ਲਫ਼ਜ਼ ਵੀ ਇਸ ਦੇ ਲਈ ਇਸਤੇਮਾਲ ਹੁੰਦੇ ਰਹੇ ਨੇ।
ਸੋ ਇਹਦੇ 'ਚ ਇਕੱਲੇ ਪੰਜਾਬ, ਲਹਿੰਦੇ ਪੰਜਾਬ ਜਾਂ ਚੜ੍ਹਦੇ ਪੰਜਾਬ ਦੇ ਹੀ ਸਿੱਖਾਂ ਨੇ ਜਾਂ ਮੁਸਲਮਾਨਾਂ ਨੇ ਸਫ਼ਰ ਨਹੀਂ ਕੀਤਾ। ਜਿਹੜਾ ਡੋਗਰੇ ਦਾ ਕਸ਼ਮੀਰ ਸੀ, ਜੰਮੂ ਕਸ਼ਮੀਰ, ਜਿਸ ਦਾ ਇੱਕ ਹਿੱਸਾ ਅੱਜ ਆਜ਼ਾਦ ਕਸ਼ਮੀਰ ਦੇ ਰੂਪ 'ਚ ਪਾਕਿਸਤਾਨ ਦੇ ਵਿੱਚ ਹੈ ਔਰ ਇੱਕ ਹਿੱਸਾ ਭਾਰਤੀ ਕਬਜ਼ੇ ਦੇ ਹੇਠ ਇੰਡੀਅਨ ਆਕੂਪਾਈਡ ਜੰਮੂ ਐਂਡ ਕਸ਼ਮੀਰ ਹੈ। ਸੋ ਸਿੱਖਾਂ ਦੀ ਖਾਸੀ ਆਬਾਦੀ ਸਿੱਖ ਰਾਜ ਦੇ ਵੇਲੇ ਹੀ ਨਹੀਂ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਕਸ਼ਮੀਰ ਵਾਦੀ ਦੇ ਵਿੱਚ ਗਏ। ਅੱਜ ਵੀ ਗੁਰਦੁਆਰਾ ਮਟਨ ਸਾਹਿਬ ਔਰ ਹੋਰ ਬਹੁਤ ਸਾਰੇ ਗੁਰਦੁਆਰੇ ਉਹਨਾਂ ਦੀ ਯਾਦ 'ਚ ਨੇ। 6ਵੇਂ ਪਾਤਸ਼ਾਹ ਕਸ਼ਮੀਰ ਗਏ ਔਰ ਫਿਰ ਜਦੋਂ ਖਾਲਸਾ ਪੰਥ ਦੀ ਸਾਜਨਾ ਹੋਈ, 10ਵੇਂ ਪਾਤਸ਼ਾਹ ਨੇ 2 ਗੁਰਸਿੱਖਾਂ ਨੂੰ, ਭਾਈ ਫੇਰੂ ਸਿੰਘ ਸ਼ਾਇਦ ਜਾਂ ਇੱਕ ਖੇਮ ਸਿੰਘ ਕਰਕੇ ਨਾਂ ਉਹਨਾਂ ਦਾ ਆਉਂਦਾ, ਮੈਂ ਸ਼ਾਇਦ ਨਾਂ ਠੀਕ ਨਾ ਲੈ ਰਿਹਾ ਹਾਂ, ਉਹਨਾਂ ਨੂੰ ਕਸ਼ਮੀਰ ਵਾਦੀ ਦੇ ਵਿੱਚ ਭੇਜਿਆ ਜਿੱਥੇ ਉਹਨਾਂ ਨੇ ਅੰਮ੍ਰਿਤ ਸੰਚਾਰ ਦੀ ਲਹਿਰ ਚਲਾਈ। ਸੋ ਇਹ ਜਿਹੜਾ ਅੱਜ ਆਜ਼ਾਦ ਕਸ਼ਮੀਰ ਹੈ, ਉਸ ਵਿੱਚ ਜਿਹੜੀਆਂ 47 ਤੋਂ ਪਹਿਲਾਂ ਦੀਆਂ ਤਹਿਸੀਲਾਂ ਸੀ, ਜਿਨ੍ਹਾਂ ਦੇ ਵਿੱਚ ਮੁਜ਼ੱਫਰਾਬਾਦ ਸੀ, ਤਹਿਸੀਲ ਬਾਗ ਸੀ, ਇਹ ਇਨ ਟੋਟੋ ਆਜ਼ਾਦ ਕਸ਼ਮੀਰ ਦਾ ਹਿੱਸਾ ਬਣੀਆਂ ਔਰ ਜਿਹੜੀ ਪੁੰਛ ਤਹਿਸੀਲ ਸੀ ਉਹਦਾ ਇੱਕ ਹਿੱਸਾ ਉਧਰ ਹੈ, ਜਿਨ੍ਹਾਂ ਦੇ ਵਿੱਚ ਉਹਨਾਂ ਦੀ ਰਾਜਧਾਨੀ ਮੁਜ਼ੱਫਰਾਬਾਦ ਔਰ ਰਾਵਲਾਕੋਟ ਔਰ ਇਹ ਪ੍ਰੋਮੀਨੈਂਟ ਟਾਊਨ ਹੈ। ਔਰ ਇੱਕ ਹਿੱਸਾ ਜਿਹੜਾ ਪੁੰਛ ਟਾਊਨ ਹੈ ਔਰ ਫਿਰ ਇਧਰ ਜਿਹਦੇ 'ਚ ਮੇਂਢਰ ਔਰ ਰਜੌਰੀ ਔਰ ਦੂਸਰੇ ਸਾਰੇ ਇਲਾਕੇ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਸਥਾਨ ਵੀ ਰਜੌਰੀ ਹੈ, ਇਹ ਭਾਰਤੀ ਕਬਜ਼ੇ ਵਾਲੇ ਜੰਮੂ ਕਸ਼ਮੀਰ 'ਚ ਨੇ। ਔਰ ਜੇ ਇਸ ਵੇਲੇ ਵੀ ਅੰਦਾਜ਼ਨ ਕਹਿਣਾ ਹੋਏ ਤਾਂ ਜੰਮੂ ਕਸ਼ਮੀਰ 'ਚ 4 ਤੋਂ 5 ਲੱਖ ਸਿੱਖਾਂ ਦੀ ਆਬਾਦੀ ਹੈ। ਇਹ ਕਿਉਂਕਿ ਜਦੋਂ ਅਸੀਂ ਜੰਮੂ ਕਸ਼ਮੀਰ ਦੇ ਇੱਕ ਤਾਂ ਆਊਟਸਕਰਟਸ ਏਰੀਆ ਨੂੰ ਦੇਖਦੇ ਹਾਂ, ਜਿਨ੍ਹਾਂ ਦੇ ਵਿੱਚ ਅਸੀਂ ਜ਼ਿਕਰ ਕੀਤਾ, ਇੱਕ ਪਾਸੇ ਜੰਮੂ ਹੈ, ਇੱਕ ਪਾਸੇ ਪੁੰਛ ਹੈ ਜਾਂ ਦੂਸਰਾ, ਪਰ ਇੱਕ ਜਿਹਨੂੰ ਕਸ਼ਮੀਰ ਵਾਦੀ ਕਹਿੰਦੇ ਨੇ, ਜਿਹਦੇ 'ਚ ਸ੍ਰੀਨਗਰ ਹੈ ਔਰ ਵਾਦੀ ਵੈਲੀ ਨੂੰ ਕਹਿੰਦੇ ਨੇ, ਉਸ ਦੇ ਵਿੱਚ ਵੀ ਜੇ ਇਹ ਕਹਿਣਾ ਹੋਏ ਕਿ ਜਦੋਂ ਕਸ਼ਮੀਰੀ ਪੰਡਤਾਂ ਦੀ ਹਿਜਰਤ ਕਰਵਾਈ ਗਈ ਇੰਡੀਅਨ ਸਟੇਟ ਵੱਲੋਂ, ਉਸ ਵੇਲੇ ਤੱਕ ਵੀ 1 ਲੱਖ ਦੇ ਕਰੀਬ ਸਿੱਖ ਕਸ਼ਮੀਰ ਵਾਦੀ ਦੇ ਵਿੱਚ ਵਸਦੇ ਸਨ। ਇਹ ਹੁਣ ਮੈਂ ਸਪੈਸੀਫਿਕ ਉਸ ਦੌਰ ਦੇ ਉੱਤੇ ਆ ਰਿਹਾ। ਔਰ ਉਹ ਸਿੱਖ ਵੱਡੇ ਵੱਡੇ ਜਿਨ੍ਹਾਂ ਨੇ ਮਿਹਨਤ ਦੇ ਨਾਲ ਖੇਤੀਬਾੜੀ ਮੁੱਖ ਤੌਰ ਤੇ ਰਿਹਾ, ਸੇਬਾਂ ਦੇ ਬਾਗ, ਬਦਾਮਾਂ ਦੇ ਔਰ ਦੂਸਰੇ ਬੜੇ ਖੁਸ਼ਹਾਲ, ਔਰ ਉਹ ਕੋਈ ਪੰਜਾਬ 'ਚੋਂ ਜਾ ਕੇ ਜਾਂ ਕਿਤੇ ਹੋਰ ਜਾ ਕੇ ਵਸੇ ਹੋਏ ਸਿੱਖ ਨਹੀਂ ਨੇ। ਉਹ ਜਿਵੇਂ ਕਸ਼ਮੀਰੀ ਮੁਸਲਮਾਨ ਜਾਂ ਕਸ਼ਮੀਰੀ ਹਿੰਦੂ ਜਾਂ ਮੂਲ ਤੌਰ ਦੇ ਉੱਤੇ ਜਿਹੜੇ ਨੇ ਉਹ ਕਸ਼ਮੀਰੀ ਸਿੱਖ ਨੇ ਐਵਰੀ ਇੰਚ। ਔਰ ਉਹਨਾਂ ਦੀ ਬੋਲੀ ਵੀ ਜਿਹੜਾ, ਹਾਲਾਂਕਿ ਜਦੋਂ ਅਸੀਂ ਇਹ ਪੁੰਛ ਜਾਂ ਮੁਜ਼ੱਫਰਾਬਾਦ ਜਾਂ ਇਹਨਾਂ ਦੀ ਗੱਲ ਕਰਦੇ ਹਾਂ, ਇਹਨਾਂ ਦੀ ਬੋਲੀ ਪੁੰਛੀ ਪਹਾੜੀ ਹੈ, ਜਿਹੜੀ ਪੋਠੋਹਾਰੀ ਦੇ ਨਾਲ, ਕਿਉਂਕਿ ਸਾਰੀ ਬੈਲਟ ਤੁਸੀਂ ਦੇਖੋ, ਔਰ ਫਿਰ ਇਹ ਪੋਠੋਹਾਰ ਤੋਂ ਜਾ ਕੇ ਜਿਹਨੂੰ ਅੱਜ ਹਿੰਦਕੋ ਬੋਲੀ ਵੀ ਕਿਹਾ ਜਾਂਦਾ, ਜਿਹੜੀ ਕਿ ਪਿਸ਼ਾਵਰ ਔਰ ਹਰੀਪੁਰ ਹਜ਼ਾਰਾ ਤੱਕ ਬੋਲੀ ਜਾਂਦੀ। ਪਰ ਜਿਹੜੀ ਕਸ਼ਮੀਰ ਵਾਦੀ ਦੇ ਵਿੱਚ ਬੋਲੀ ਹੈ, ਜਿਹੜੀ ਕਸ਼ਮੀਰੀ ਹੈ, ਉਹ ਬਿਲਕੁਲ ਤੁਸੀਂ ਸਮਝ ਨਹੀਂ ਸਕਦੇ, ਉਹਦਾ ਪੰਜਾਬੀ ਨਾਲ ਕੋਈ ਤਾਲੁਕ ਨਹੀਂ ਹੈ, ਕਿਉਂਕਿ ਇਹ ਤਾਂ ਪਹਾੜੀ ਪੰਜਾਬੀ ਜਾਂ ਫਿਰ ਜੇ ਜੰਮੂ 'ਚ ਆ ਜਾਈਏ ਤੇ ਡੋਗਰੀ, ਜਿਹੜਾ ਅਗੇਨ ਪੰਜਾਬੀ ਦਾ ਡਾਇਲੈਕਟ ਹੈ। ਸੋ ਇਹ ਜਿਹੜੇ ਕਸ਼ਮੀਰੀ ਸਿੱਖ ਮੂਲ ਤੌਰ ਤੇ ਵਾਦੀ ਦੇ ਵਿੱਚ ਨੇ, ਬੜੇ ਡੈਡੀਕੇਟਿਡ ਔਰ ਪੂਰੇ ਆਪਣੇ ਉਸ ਧਰਤੀ ਦੇ ਪੁੱਤਰ। ਔਰ ਜਦੋਂ ਈਵਨ ਜਗਮੋਹਨ ਗਵਰਨਰ ਸੀ ਪੰਜਾਬ ਦਾ, ਕਸ਼ਮੀਰੀ ਪੰਡਤਾਂ ਦੀ ਹਿਜਰਤ ਕੋਈ ਕਸ਼ਮੀਰੀ ਲੜਾਕਿਆਂ ਨੇ ਮਾਰ ਕੇ ਉਹਨਾਂ ਨੂੰ ਉੱਥੋਂ ਨਹੀਂ ਕੱਢਿਆ, ਇਹ ਵੀ ਇੱਕ ਤਰਤੀਬ ਥੱਲੇ ਇੰਡੀਅਨ ਏਜੰਸੀਆਂ ਦੀ ਖੇਡ ਸੀ। ਜਗਮੋਹਨ ਜਿਹੜਾ ਸੰਜੇ ਗਾਂਧੀ ਦਾ ਯਾਰ ਵੀ ਸੀ ਔਰ ਐਮਰਜੈਂਸੀ ਦੇ ਵੇਲੇ ਤੁਰਕਮਾਨ ਗੇਟ ਔਰ ਦਿੱਲੀ ਦੇ ਵਿੱਚ ਜਿਹਨੇ ਤਬਾਹੀ ਮਚਾਈ ਸੀ ਬਹੁਤ ਸਾਰੀ, ਉਸ ਪੀਰੀਅਡ 'ਚ ਕਸ਼ਮੀਰੀ ਪੰਡਤ ਜਦੋਂ ਇਹਨਾਂ ਨੇ ਭਜਾਏ ਤੇ ਇਹ ਸਮਝਦੇ ਸੀ ਵੀ ਸਿੱਖ ਵੀ ਇੱਥੋਂ ਛੱਡ ਕੇ ਜਾਣ, ਕਿਉਂਕਿ ਇੱਕ ਵੱਡਿਓ ਵਡਾਂਗਾ ਕਰਨਾ ਚਾਹੁੰਦੇ ਸੀ। ਪਰ ਸਿੱਖ ਆਪਣੀ ਧਰਤੀ ਨਾਲ ਵੀ ਜੁੜੇ ਹੁੰਦੇ ਨੇ ਤੇ ਕਾਵਰਡ ਤਾਂ ਹੈ ਨਹੀਂ, ਸੋ ਸਿੱਖ ਰਹੇ ਉੱਥੇ ਹੀ। ਹੁਣ ਉਹ ਸਿੱਖ ਜਿਨ੍ਹਾਂ ਨੂੰ ਕਦੇ ਵੀ ਕਸ਼ਮੀਰੀ ਜੁਝਾਰੂਆਂ ਤੋਂ ਕੋਈ ਖਤਰਾ ਨਹੀਂ ਸੀ, ਕਿਉਂਕਿ ਸਿੱਖਾਂ ਨੇ, ਵਾਦੀ ਦੇ ਸਿੱਖਾਂ ਨੇ ਸਟ੍ਰਿਕਟਲੀ ਆਪਣੀ ਨਿਊਟਰਲ ਪੋਜੀਸ਼ਨ ਰੱਖੀ। ਜਦੋਂ ਕਸ਼ਮੀਰ ਦੇ ਵਿੱਚ ਹਥਿਆਰਬੰਦ ਸੰਘਰਸ਼ ਵੀ ਸ਼ੁਰੂ ਹੋਇਆ 1999 ਦੇ ਵਿੱਚ, ਉਹਨਾਂ ਨੇ ਨਾ ਉਹ ਇੰਡੀਅਨ ਸਟੇਟ ਦੇ ਨਾਲ ਉਹਨਾਂ ਨੇ ਕੋਈ ਜਿਹੜਾ ਐਕਸਟਰਾ ਜਾ ਕੇ ਕੋਈ ਕਸ਼ਮੀਰੀਆਂ ਦੇ ਖਿਲਾਫ ਲਾਈਨ ਲਈ, ਨਾ ਹੀ ਕੋਈ ਐਸਾ ਸਾਹਮਣੇ ਆਇਆ ਕਿ ਕਸ਼ਮੀਰੀ ਸਿੱਖਾਂ ਦੇ ਮੁੰਡੇ ਜਿਹੜੇ ਨੇ ਉਹ ਕਸ਼ਮੀਰੀ ਜੁਝਾਰੂਆਂ ਦਾ ਹਿੱਸਾ ਬਣੇ ਹੋਣ। ਹਾਂ, ਪਨਾਹ ਉਹਨਾਂ ਨੇ ਵੀ ਲਈ ਹੋਏ ਜਾਂ ਪੁਲਿਸ ਵਾਲਿਆਂ ਨੇ ਵੀ ਉਹਨਾਂ ਤੋਂ ਜਿਹੜਾ ਕੋਈ ਸਹੂਲਤਾਂ, ਉਹ ਇੱਕ ਵੱਖਰਾ ਪਾਰਟ ਹੈ। ਹੁਣ ਲੇਕਿਨ ਜਦੋਂ ਤੁਸੀਂ ਇੱਕ ਕਨਫਲਿਕਟ ਜ਼ੋਨ 'ਚ ਹੁੰਦੇ ਹੋ, ਤੁਸੀਂ ਸੌਫਟ ਟਾਰਗੇਟ ਹੁੰਦੇ ਹੋ।
ਕਿ ਭਾਈ ਤੁਸੀਂ ਦੋਨੋਂ ਪਾਸਿਓਂ ਹੀ ਕਿਸੇ ਦਾ ਵੀ ਸ਼ਿਕਾਰ ਹੋ ਸਕਦੇ ਹੋ। ਪਰ ਕਿਉਂਕਿ ਸਿੱਖਾਂ ਦਾ ਲੋਕਲ ਮੈਜੋਰਟੀ ਮੁਸਲਮਾਨਾਂ ਦੇ ਨਾਲ ਵੀ ਹਮੇਸ਼ਾ ਸਦੀਆਂ ਤੋਂ ਉੱਥੇ ਰਹਿੰਦੇ ਰਹੇ ਨੇ, ਇਸ ਲਈ ਉਹ ਕਦੇ ਵੀ ਉਹਨਾਂ ਨੂੰ ਕੋਈ ਖੌਫ ਨਹੀਂ ਹੋਇਆ। ਹੁਣ ਇਹ ਉਹ ਪੀਰੀਅਡ ਹੈ ਜਦੋਂ ਕਿ 1999 ਤੋਂ ਬਾਅਦ ਕਸ਼ਮੀਰ ਦੇ ਵਿੱਚ ਹਥਿਆਰਬੰਦ ਸੰਘਰਸ਼ ਤੇਜ਼ੀ ਨਾਲ ਵੱਧਦਾ ਹੈ। ਕਸ਼ਮੀਰੀਆਂ ਦੀ ਜਿਹੜੀ ਆਵਾਜ਼ ਹੈ ਉਹ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਉਸ ਦੀ ਪਹੁੰਚ ਹੁੰਦੀ ਹੈ। ਔਰ ਉਸੇ ਦੌਰ ਦੇ ਵਿੱਚ ਪ੍ਰੈਜ਼ੀਡੈਂਟ ਕਲਿੰਟਨ, ਜਿਨ੍ਹਾਂ ਦੀ ਟਰਮ ਦਾ ਅਖੀਰਲਾ ਵਰ੍ਹਾ ਸੀ, 2 ਟਰਮ ਉਹ ਪ੍ਰੈਜ਼ੀਡੈਂਟ ਰਹਿ ਚੁੱਕੇ ਸੀ, 20 ਸਾਲ ਤੋਂ ਕੋਈ ਪ੍ਰੈਜ਼ੀਡੈਂਟ ਨਹੀਂ ਸੀ ਗਿਆ, ਔਰ ਉਸ ਵੇਲੇ ਭਾਰਤ ਦੇ ਉੱਤੇ ਇੱਕ ਦਬਾਅ ਵੀ ਬਣਾਇਆ ਜਾ ਰਿਹਾ ਸੀ ਕਿ ਭਾਈ ਇਹਦਾ ਜੰਮੂ ਕਸ਼ਮੀਰ ਮਸਲੇ ਦਾ ਹੱਲ ਕਰੋ ਐਜ਼ ਪਰ UN ਰੈਜ਼ੋਲੂਸ਼ਨ, ਜਾਂ ਜੋ ਵੀ ਉਸ ਚੋਂ ਨਿਕਲ ਸਕਦਾ। ਬਿਲਕੁਲ। ਸੋ ਪ੍ਰੈਜ਼ੀਡੈਂਟ ਕਲਿੰਟਨ ਨੇ ਆਲਮੋਸਟ 20 ਮਾਰਚ ਦੇ ਨੂੰ ਹੀ 19 ਔਰ 20 ਮਾਰਚ 2000 ਨੂੰ, ਕਿਉਂਕਿ ਲਾਸਟ ਪੀਰੀਅਡ ਚੱਲ ਰਿਹਾ ਸੀ, ਭਾਰਤ ਦਾ ਦੌਰਾ ਰੱਖਿਆ ਸੀ। ਔਰ ਐਨ ਇੱਕ ਸ਼ਾਮ ਪਹਿਲਾਂ ਜਦੋਂ ਕਿ ਕਲਿੰਟਨ ਔਰ ਫਸਟ ਲੇਡੀ ਉਹ ਉਤਰਦੇ ਨੇ ਦਿੱਲੀ 에ਅਰਪੋਰਟ ਦੇ ਉੱਤੇ, ਤੇ ਨੈਕਸਟ ਡੇ ਜਿਹੜੀ ਖਬਰ ਉਸ ਵੇਲੇ ਦੁਨੀਆ ਭਰ 'ਚ ਇੱਕ ਵੱਡਾ ਸ਼ੌਕ ਸਿੱਖ ਕੌਮ ਲਈ ਖਾਸ ਤੌਰ ਤੇ ਸੀ ਕਿ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਪਿੰਡ ਵਿੱਚ ਔਰ ਇਹ ਖਾਤੇ ਪਾਇਆ ਗਿਆ ਲਸ਼ਕਰੇ ਤੌਇਬਾ ਕਿ ਜੀ ਪਾਕਿਸਤਾਨ ਬੇਸਡ ਜਿਹੜੀ ਕਸ਼ਮੀਰੀ ਆਰਗੇਨਾਈਜੇਸ਼ਨ ਹੈ ਵੀ ਉਹਨਾਂ ਨੇ ਅਨਾਉਂਸ ਕਰਕੇ ਪਿੰਡ ਚੋਂ, ਚਿੱਠੀ ਸਿੰਘਪੁਰਾ ਪਿੰਡ ਚੋਂ ਜਿਹੜੇ ਮੇਲ ਮੈਂਬਰ ਸੀ ਸਾਰੇ, ਜਿਨ੍ਹਾਂ ਦੀ ਲਗਭਗ ਗਿਣਤੀ 35 ਬਣੀ ਉਸ ਸ਼ਾਮ, ਉਹਨਾਂ ਨੂੰ ਗੁਰਦੁਆਰੇ ਦੀ ਕੰਧ ਦੇ ਨਾਲ ਲਾ ਕੇ, ਔਰ ਜਿਹਨੂੰ ਐਲ ਕਪੂਨੇ ਸਟਾਈਲ ਕਹਿੰਦੇ ਨੇ, ਉਹ ਇੱਕ ਗੈਂਗਸਟਰ ਸੀ ਸ਼ਿਕਾਗੋ ਦਾ ਜਿਹੜਾ ਇਵੇਂ ਇੱਕ ਵੱਡਿਓਂ ਮਾਰਦਾ ਸੀ, ਉਹਨਾਂ ਨੂੰ ਜਿਹੜਾ ਮਾਰ ਦਿੱਤਾ ਗਿਆ। ਔਰ ਹੋਲੀ ਦਾ ਦਿਨ ਸੀ, ਕਿਉਂਕਿ ਇਹ ਬਦਲਦੀ ਰਹਿੰਦੀ ਹੈ ਡੇਟ, ਹੁਣ ਵੀ ਜਦੋਂ ਅਸੀਂ ਅੱਜ ਗੱਲ ਕਰ ਰਹੇ ਹਾਂ ਤੇ ਜੋ ਕੁਝ ਹੋ ਕੇ ਹਟਿਆ ਹੋਲੀ ਦੇ ਨਾਂ ਥੱਲੇ ਭਾਰਤ ਭਰ ਦੇ ਵਿੱਚ, ਜੋ ਸਿੱਖਾਂ ਦੇ ਨਾਲ ਹਿਮਾਚਲ 'ਚ ਗਿਆ ਨੂੰ, ਔਰ ਕਿਉਂਕਿ ਉਹ ਤਾਂ ਹੋਲਾ ਮਹੱਲਾ ਨਾਲ ਜੁੜੇ ਹੋਏ ਕੀ ਵਾਕਿਆਤ ਨੇ, ਉਹਨਾਂ ਦਾ ਵੀ ਅਸੀਂ ਜ਼ਿਕਰ ਕਰਾਂਗੇ। ਅੱਛਾ। ਲੇਕਿਨ ਅਗਲੇ ਦਿਨ ਜਿਹੜੀ ਖਬਰ, ਔਰ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੀ, LK ਅਡਵਾਨੀ ਹੋਮ ਮਿਨਿਸਟਰ ਸੀ, ਅਕਾਲੀ ਵੀ ਉਸ ਸਰਕਾਰ ਦੇ ਵਿੱਚ ਭਾਈਵਾਲ ਸੀ, ਔਰ ਫੌਰਨ ਇੰਡੀਅਨ ਏਜੰਸੀਆਂ ਨੇ ਇਸ ਨੂੰ ਫੈਲਾਇਆ ਕਿ ਜੀ ਇਹ ਲਸ਼ਕਰੇ ਤਾਇਬਾ ਨੇ ਕੀਤਾ। ਹੁਣ ਬਾਹਰ ਸਾਨੂੰ ਇਸ ਗੱਲ ਦਾ ਇਲਮ ਸੀ ਕਿ ਵੀ ਇਹ, ਕਿਉਂਕਿ ਕਲਿੰਟਨ ਨੇ ਦਬਾਅ ਵੀ ਬਣਾਉਣਾ ਸੀ, ਔਰ ਨਤੀਜੇ ਦੇ ਤੌਰ ਤੇ ਉਹਨਾਂ ਨੇ ਠੀਕ ਉਸ ਪੀਰੀਅਡ 'ਚ ਡਾਈਵਰਟ ਵੀ ਕਰ ਦਿੱਤਾ। ਸਿੱਖ ਜਿਹੜੇ ਕਿ ਕਸ਼ਮੀਰ ਕਨਫਲਿਕਟ ਦੇ ਵਿੱਚ ਇੱਕ ਨਿਊਟਰਲ ਧਿਰ ਸੀ, ਉਹਨਾਂ ਨੂੰ ਡਰੈਗ ਕਰਕੇ ਐਂਟਾਈ ਮੁਸਲਿਮ ਲਾਈਨ ਖੜੀ ਕਰਨ ਦੀ ਲਾਈਨ ਵੀ ਸੀ, ਔਰ ਕਿਉਂਕਿ ਇੰਟਰਨੈਸ਼ਨਲੀ ਖਾਲਿਸਤਾਨ ਦੀ ਮੂਵਮੈਂਟ ਔਰ ਕਸ਼ਮੀਰੀ ਐਕਟਿਵਿਸਟ ਟੁਗੈਦਰ ਕੰਮ ਕਰਦੇ ਸੀ, ਉਹਨਾਂ ਦੇ ਵਿੱਚ ਵੀ ਇੱਕ ਤਫਰਕਾ ਪਾਉਣ ਦੀ ਲਾਈਨ ਸੀ। ਔਰ ਜਿਵੇਂ ਕਸ਼ਮੀਰੀ ਪੰਡਤਾਂ ਨੂੰ ਮਾਈਗ੍ਰੇਟ ਕਰਾਇਆ ਗਿਆ ਸੀ, ਇਵੇਂ ਹੀ ਸੀ ਕਿ ਵੀ ਸਿੱਖ ਡਰਦੇ ਕਸ਼ਮੀਰ ਵਾਦੀ 'ਚੋਂ ਹੋਣਗੇ, ਰਿਫਿਊਜੀ ਕੈਂਪਾਂ 'ਚ ਉਹਨਾਂ ਨੂੰ ਰੋਲ ਕੇ ਔਰ ਫਿਰ ਉਹਦੇ 'ਚੋਂ ਪਬਲਿਸਿਟੀ ਕੱਢੀ ਜਾਏਗੀ। ਔਰ ਅਸੀਂ ਤਾਂ ਫੌਰਨ ਜਿਹੜਾ ਉਸ ਤੋਂ ਬਾਅਦ ਇੱਥੇ ਇੰਡੀਅਨ ਐਮਬੈਸੀ ਦੇ ਬਾਹਰ ਅਗਲੇ ਦਿਨ ਹੀ ਪ੍ਰੋਟੈਸਟ ਰੱਖਤਾ। ਸਾਨੂੰ ਕੋਈ ਭੁਲੇਖਾ ਨਹੀਂ ਸੀ ਕਿ ਇਹ ਕੰਮ ਇੰਡੀਅਨ ਏਜੰਸੀਆਂ ਦਾ ਹੈ, ਇਹ ਕਲਿੰਟਨ ਦੀ ਫੇਰੀ ਦੇ ਨਾਲ ਇਸ ਨੂੰ ਜੋੜ ਕੇ ਧਿਆਨ ਡਾਈਵਰਟ ਕਰਨ ਦੀ ਲਾਈਨ ਵੀ ਹੈ, ਔਰ ਸਿੱਖਾਂ ਨੂੰ ਸੌਫਟ ਟਾਰਗੇਟ ਬਣਾਇਆ ਗਿਆ। ਇਸ ਤੋਂ ਪਹਿਲਾਂ ਕਿ ਅਸੀਂ ਉਸ ਇਨਕਸ਼ਾਫ ਦੀ ਗੱਲ ਕਰੀਏ ਜਿਸ ਦਾ ਕ੍ਰੈਡਿਟ ਸਿੱਖਸ ਫਾਰ ਜਸਟਿਸ ਨੂੰ ਜਾਂਦਾ ਹੈ ਕਿ ਕਿਵੇਂ ਕੈਪਟਨ ਰਠੌਰ ਨਾਂ ਦਾ ਆਫਿਸਰ ਜਿਹਨੇ ਉਸ ਸਾਰੇ ਨੂੰ ਲੀਡ ਕੀਤਾ, ਉਹ ਕਿਵੇਂ ਅਮਰੀਕਾ ਤੱਕ ਪਹੁੰਚਿਆ ਔਰ ਇਹਨਾਂ ਜਿਹੜਾ ਸਿੱਖਸ ਫਾਰ ਜਸਟਿਸ ਤੱਕ ਪਹੁੰਚ ਕਰਕੇ ਉਹਨੇ ਇਨਕਸ਼ਾਫ ਕੀਤਾ ਕਿ ਭਾਈ ਇਹ ਕੰਮ ਸਾਥੋਂ ਕਰਵਾਇਆ ਗਿਆ। ਉਹਦੀ ਅਸੀਂ ਗੱਲ ਕਰਨ ਤੋਂ ਪਹਿਲਾਂ ਇਹ ਦੱਸਦੇ ਹੀ ਹੈ ਕਿ ਵੀ ਇਕੱਲੀ ਇਹ ਹੰਚ ਉਦੋਂ, ਕਿਉਂਕਿ ਇੱਦਾਂ ਦੇ ਮੌਕੇ ਜਦੋਂ ਕੋਈ ਖਬਰ ਆਉਂਦੀ ਹੈ ਤੁਹਾਡੇ ਕੋਲ ਕੋਈ ਕੰਕਰੀਟ ਸਬੂਤ ਤਾਂ ਹੁੰਦੇ ਨਹੀਂ। ਜਿਵੇਂ ਅਸੀਂ ਅਮਰੀਕਨ ਫਰੇਜ਼ ਨੂੰ ਮੈਂ ਅਕਸਰ ਇਸਤੇਮਾਲ ਕਰਦਾ ਹਾਂ ਕਿ ਵੀ ਡਕ ਟੈਸਟ ਜਿਹਨੂੰ ਕਹਿੰਦੇ ਨੇ ਕਿ ਵਟ ਲੁਕਸ ਲਾਈਕ ਏ ਡਕ, ਕੁਐਕਸ ਲਾਈਕ ਏ ਡਕ, ਵਾਕਸ ਲਾਈਕ ਏ ਡਕ ਇਜ਼ ਏ ਡਕ। ਬਿਲਕੁਲ। ਔਰ ਸਾਨੂੰ ਕੋਈ ਭੁਲੇਖਾ ਨਹੀਂ ਸੀ, ਔਰ ਇਸ ਲਈ ਅਸੀਂ ਇਮੀਡੀਏਟ ਅਗਲੇ ਦਿਨ ਜਿਹੜਾ ਹੈ ਉਹ ਪ੍ਰੋਟੈਸਟ ਇੱਥੇ ਬਹੁਤ ਜ਼ੋਰਦਾਰ ਇੰਡੀਅਨ ਕੌਂਸੂਲੇਟ ਦੇ ਬਾਹਰ ਇੱਥੇ ਨਿਊਯਾਰਕ ਦੇ ਵਿੱਚ ਕੀਤਾ। ਇਹ ਤੱਥ ਪਹਿਲਾਂ ਵੀ ਸਾਹਮਣੇ ਆਇਆ ਔਰ ਆਇਆ ਵੀ ਫਰੋਮ ਦਾ ਹਾਰਸ ਮਾਊਥ। ਬਿਲਕੁਲ। ਜਦੋਂ ਉਸ ਪੀਰੀਅਡ 'ਚ ਪ੍ਰੈਜ਼ੀਡੈਂਟ ਕਲਿੰਟਨ ਦੀ ਸੈਕਟਰੀ ਆਫ ਸਟੇਟ ਮੈਡਲਿਨ ਐਲਬਰਾਈਟ ਸੀ,
ਜਿਹੜੀ ਯੂਨੀਵਰਸਿਟੀ ਪ੍ਰੋਫੈਸਰ ਵੀ ਰਹੀ ਸੀ। ਮੈਡਲਿਨ ਐਲਬਰਾਈਟ ਦੇ ਬਾਪ ਨੇ ਕਿਸੇ ਜ਼ਮਾਨੇ 'ਚ ਕਸ਼ਮੀਰ ਦੇ ਉੱਤੇ ਕਿਤਾਬ ਵੀ ਲਿਖੀ ਸੀ। ਉਹਨੇ ਇੱਕ ਟਰਮ ਹੀ ਜਿਹੜੀ ਹੈ ਮੈਡਲਿਨ ਐਲਬਰਾਈਟ ਨੇ ਉਹ ਸੈਕਟਰੀ ਆਫ ਸਟੇਟ ਰਹੀ, ਦੂਸਰੀ ਟਰਮ ਨਹੀਂ। ਉਹਨੇ ਰਿਟਾਇਰਮੈਂਟ ਤੋਂ ਬਾਅਦ ਕਿਤਾਬ ਲਿਖੀ ਮਾਈਟੀ ਐਂਡ ਐਲਮਾਈਟੀ, ਇਹ ਮੈਡਲਿਨ ਐਲਬਰਾਈਟ ਨੇ, ਔਰ ਉਸ ਦਾ ਫੋਰਵਰਡ ਜਿਹੜਾ ਮੁੱਖ ਬੰਦ ਉਹ ਪ੍ਰੈਜ਼ੀਡੈਂਟ ਕਲਿੰਟਨ ਨੇ ਲਿਖਿਆ। ਔਰ ਉਸ ਦੇ ਮੁੱਖ ਬੰਦ 'ਚ ਕਲਿੰਟਨ ਨੇ ਕਿਹਾ ਕਿ ਜਦੋਂ ਮੈਂ ਭਾਰਤ ਦੇ ਦੌਰੇ ਤੇ ਜਾਣਾ ਸੀ, ਕਸ਼ਮੀਰ ਵਾਦੀ ਦੇ ਵਿੱਚ 35 ਸਿੱਖਾਂ ਨੂੰ ਹਿੰਦੂ ਦਹਿਸ਼ਤਗਰਦਾਂ ਨੇ ਮੌਤ ਦੇ ਘਾਟ ਉਤਾਰਿਆ। ਉਹਨਾਂ ਨੇ ਕਿਹਾ ਕਿ ਵੀ ਜੇ ਮੈਂ ਨਾ ਜਾਂਦਾ ਤੇ ਉਹਨਾਂ ਦੀ ਜਾਨ ਬਚ ਸਕਦੀ ਸੀ, ਪਰ ਮੈਂ ਇੱਕ ਅਮਰੀਕਨ ਪ੍ਰੈਜ਼ੀਡੈਂਟ ਦੇ ਤੌਰ ਤੇ ਮੇਰਾ ਫਰਜ਼ ਵੀ ਹੈ ਕਿ ਮੈਂ ਆਪਣੇ ਮੁਲਕ ਦੇ ਇੰਟਰਸਟ ਅੱਗੇ, ਉਹ ਪੂਰਾ ਲੰਬਾ ਚੌੜਾ। ਪਰ ਜਿਹੜਾ ਉਹਦਾ ਬਜ਼ ਪੁਆਇੰਟ ਹੈ ਜਿਹਦੇ 'ਚ ਉਹਨੇ ਸਿੱਧੇ, ਹੋਰ ਜਦੋਂ ਅਸੀਂ ਉਦੋਂ ਵੀ ਇਹ ਕਿਹਾ ਕਿ ਵੀ ਅਮਰੀਕਾ ਦਾ ਪ੍ਰੈਜ਼ੀਡੈਂਟ ਜਦੋਂ ਇਸ ਕਿਸਮ ਦੀ ਗੱਲ ਕਹਿੰਦਾ ਹੈ, ਉਹ ਮਹਿਜ਼ ਅਖਬਾਰੀ ਖਬਰਾਂ ਨਹੀਂ ਹੁੰਦੀਆਂ, ਉਹਨਾਂ ਦੇ ਕੋਲ ਆਪਣੀ ਇੰਟਰਨਲ ਜਾਣਕਾਰੀ, ਉਹਨਾਂ ਦੀਆਂ ਏਜੰਸੀਆਂ ਦਿੱਲੀ 'ਚ ਬੈਠੀ ਐਮਬੈਸੀ ਵੀ ਗੈਦਰ ਕਰਦੀ ਹੈ ਕਿ ਵੀ ਕੰਮ ਇਹਨਾਂ ਦਾ ਸੀ। ਉਹਨੇ ਹਿੰਦੂ ਮਿਲੀਟੈਂਟਸ ਲਫ਼ਜ਼ ਕਿਹਾ ਔਰ ਉਹਨੇ ਰਿਗਰੈਟ ਕੀਤਾ ਕਿ ਵੀ ਮੇਰੇ ਦੌਰੇ ਦੀ ਵਜ੍ਹਾ ਕਰਕੇ ਹੋਏ। ਕਿ ਸੋ ਟਾਈਮਿੰਗ ਕਿਵੇਂ ਚੁਣੀ ਗਈ, ਕੀ ਹੋਈ, ਇਹ ਬਿਲਕੁਲ ਕਲੀਅਰ ਸਾਹਮਣੇ ਆਇਆ। ਲੇਕਿਨ ਇਹਨਾਂ, ਔਰ ਜਦੋਂ ਇਹ ਰੌਲਾ ਪੈ ਗਿਆ ਬਾਹਰ, ਸਿੱਖਾਂ ਨੇ ਵੀ ਰੌਲਾ ਪਾਇਆ, ਇੰਡੀਅਨ ਏਜੰਸੀਆਂ ਨੇ ਉਸ ਤੋਂ 2 ਦਿਨ ਬਾਅਦ ਉਹਦੇ ਨੇੜੇ ਹੀ ਪੱਥਰਬਲ ਔਰ ਦੂਜੀਆਂ ਪੱਥਰੀ ਬਲ ਥਾਵਾਂ ਤੋਂ 5-6 ਕਸ਼ਮੀਰੀ ਨੌਜਵਾਨ ਹੀ ਘਰਾਂ 'ਚੋਂ ਚੁੱਕ ਕੇ ਮੁਕਾਬਲਾ ਬਣਾ ਕੇ ਮਾਰ ਦਿੱਤੇ। ਔਰ ਇਹ ਕਿਹਾ ਗਿਆ ਕਿ ਜਿਹੜੇ ਲਸ਼ਕਰ ਤੋਇਬਾ ਦੇ ਬੰਦੇ ਪਾਕਿਸਤਾਨ 'ਚੋਂ ਆਏ ਸਨ ਉਹ ਮਾਰ ਦਿੱਤੇ ਗਏ। ਬਾਅਦ 'ਚ ਉਹਨਾਂ ਦੇ ਘਰ ਵਾਲਿਆਂ ਨੇ ਔਰ ਦੂਜਿਆਂ ਨੇ ਕਿਹਾ ਉਹ ਸਾਡੇ ਤਾਂ ਘਰੋਂ ਮੁੰਡੇ ਚੱਕੇ ਨੇ ਰਾਤ ਨੂੰ, ਉਹਨਾਂ ਦੇ ਕੱਪੜੇ ਉਹਨਾਂ ਨੇ ਦਿਖਾਏ ਔਰ ਦੂਸਰੇ, ਔਰ ਇਹ ਸਾਹਮਣੇ ਆ ਗਿਆ ਕਿ ਵੀ ਇਹ ਵੀ ਉਹਨਾਂ ਦਾ, ਇਹਨੂੰ ਗੱਲ ਨੂੰ ਜਸਟੀਫਾਈ ਕਰਨ ਲਈ ਕਿ ਭਾਈ ਇਹ ਤਾਂ ਜਿਹੜਾ ਉਹਨਾਂ ਨੇ ਮਿਲੀਟੈਂਟਸ ਨੇ ਮਾਰੇ। ਫਿਰ ਇਸ ਦੇ ਉੱਤੇ ਸਿਵਲ ਕੋਰਟ ਫਿਰ ਹੋਇਆ ਜੀ, ਨਹੀਂ ਮਿਲਟਰੀ ਕੋਰਟ 'ਚ ਚੱਲੇਗਾ ਕੇਸ। ਮੁੱਕਦੀ ਗੱਲ ਜੋ ਕੁਛ ਅਸੀਂ ਨਵੰਬਰ 84 ਦੇ ਹਵਾਲੇ ਨਾਲ ਦੇਖ ਰਹੇ ਹਾਂ ਉਹੀ ਕੁਛ ਇਸ ਕੇਸ 'ਚ ਹੋਇਆ। ਹੁਣ ਕਿਉਂਕਿ ਅੱਜ ਅਸੀਂ 17 ਮਾਰਚ ਨੂੰ ਗੱਲ ਕਰ ਰਹੇ ਹਾਂ, 20 ਮਾਰਚ ਨੂੰ 25 ਵਰੇ ਹੋ ਜਾਣੇ ਨੇ। ਔਰ ਉਹ ਜਿਹੜੇ 35 ਜਿਨ੍ਹਾਂ ਦੀਆਂ ਲਾਸ਼ਾਂ ਜਿਹੜੀਆਂ ਨੇ ਉਹ ਵਿਛੀਆਂ ਥੱਲੇ, ਇੱਕ ਉਹਨਾਂ 'ਚੋਂ ਸਰਵਾਈਵ ਹੋਇਆ ਕਿਉਂਕਿ ਉਹਨੂੰ ਉਹ ਮਰਿਆ ਸਮਝ ਕੇ ਜਿਹੜਾ ਉਹ ਬਹੁਤ ਸੀਰੀਅਸਲੀ ਜ਼ਖਮੀ ਸੀ ਤੇ ਉਹ ਰਿਹਾ। ਉਹਨੇ ਉਦੋਂ ਵੀ ਕਿਹਾ ਕਿ ਵੀ ਜਿਹੜੇ ਆਏ ਉਹ ਜਿਹੜੀ ਜ਼ਬਾਨ ਬੋਲ ਰਹੇ ਸੀ ਉਹ ਫੌਜੀਆਂ ਵਾਲੀ ਸੀ, ਉਹਨਾਂ ਦੇ ਮੂੰਹਾਂ ਦੇ ਉੱਤੇ ਹੋਲੀ ਦਾ ਰੰਗ ਸੀ ਕਿਉਂਕਿ ਹੋਲੀ ਦਾ, ਔਰ ਜੈ ਹਿੰਦ ਦੇ ਉਹਨਾਂ ਨੇ ਨਾਅਰੇ ਵੀ ਲਾਏ। ਔਰ ਉਹ ਜਿਹੜੇ ਨੇ ਉਹ ਉਸ ਬੰਦੇ ਦੀ ਗਵਾਹੀ ਦੇ ਬਾਵਜੂਦ ਕੋਈ, ਔਰ ਉਦੋਂ ਫਾਰੂਕ ਅਬਦੁੱਲਾ, ਇਹਦਾ ਉਮਰ ਅਬਦੁੱਲੇ ਦਾ ਪਿਓ ਚੀਫ ਮਿਨਿਸਟਰ ਸੀ, ਉਹਨੇ ਵੀ ਕਿਹਾ ਵੀ CBI ਇਨਕੁਆਇਰੀ ਕਿਹਨੇ ਕਰਵਾਉਣੀ ਸੀ, ਕਰਵਾਉਣ ਵਾਲੇ ਹੀ ਉਹ ਖੁਦ ਨੇ। ਸੋ ਕੋਈ ਵੀ ਜਿਹੜਾ ਇਸ ਕਿਸਮ ਦਾ ਨਹੀਂ। ਔਰ ਅੱਜ ਅਸੀਂ 25 ਸਾਲ ਬਾਅਦ ਜਦੋਂ ਇਹ ਗੱਲ ਕਰ ਰਹੇ ਹਾਂ, ਘੱਟੋ ਘੱਟ ਜਦੋਂ ਕੋਈ ਸਬੂਤ ਦੀ ਗੱਲ ਹੁੰਦੀ, ਬਹੁਤ ਵਾਰ ਤਾਂ ਜਿਵੇਂ ਅਸੀਂ ਕਿਹਾ ਕਿ ਵੀ ਪੁਆਇੰਟ ਆਊਟ ਸੀ, ਕਲਿੰਟਨ ਨੇ ਵੀ ਕਿਹਾ, ਨਜ਼ਰ ਵੀ ਆ ਰਿਹਾ ਸੀ, ਜਿਹੜੇ 5 ਝੂਠੇ ਚੁੱਕ ਕੇ ਮਾਰੇ ਇਹ ਵੀ ਸਾਹਮਣੇ ਆ ਗਿਆ ਵੀ ਝੂਠੇ ਮਾਰੇ ਨੇ। ਪਰ ਇਹ ਜਿਹੜੀ ਖਬਰ ਵੀਕਐਂਡ ਦੇ ਉੱਤੇ ਸਾਰੇ ਪਾਸੇ ਰਹੀ ਔਰ ਇਹ 6 ਫॉर ਜਸਟਿਸ ਦੀ ਪ੍ਰੈਸ ਰਿਲੀਜ਼ ਹੈ, ਉਹਨਾਂ ਨੇ ਇਹ ਲਿਆਂਦਾ ਕਿ ਭਾਈ ਕਿਵੇਂ ਇਹ ਜਿਹੜਾ ਚਿੱਠੀਪੁਰਾ ਸਿੰਘ ਮੈਸੈਕਰ ਹੈ ਇਸ ਦੇ ਲਈ ਕਿਵੇਂ ਭਾਰਤੀ ਖੁਫੀਆ ਏਜੰਸੀਆਂ, ਅਜੀਤ ਡੋਵਾਲ ਜ਼ਿੰਮੇਵਾਰ ਹੈ, ਹਾਫਿਜ਼ ਸਈਦ ਜਿਹੜਾ ਲਸ਼ਕਰ ਤੋਇਬਾ ਦਾ ਉਹਨੂੰ ਖਾਮਖਾ ਬਦਨਾਮ ਜਿਹੜਾ ਉਹ ਬਲੇਮ ਕੀਤਾ ਗਿਆ, ਔਰ ਇਹ ਇਨਕਸ਼ਾਫ ਕਿਸੇ ਹੋਰ ਨੇ ਨਹੀਂ, ਉਸ ਸਾਰੇ ਜਿਹੜਾ ਫਾਇਰਿੰਗ ਸਕੁਆਡ ਨੂੰ ਲੀਡ ਕਰਨ ਵਾਲਾ ਜਿਹੜਾ ਭਾਰਤੀ ਕੈਪਟਨ ਸੀ ਜਿਹਦਾ ਨਾਂ ਕੈਪਟਨ ਰਠੌਰ ਹੈ, ਫਸਟ ਨੇਮ ਨਹੀਂ ਦਿੱਤਾ ਗਿਆ, ਇਸੇ ਤਰ੍ਹਾਂ ਉਹਦੇ ਕਹਿਣ ਮੁਤਾਬਕ ਜਿਸ ਬ੍ਰਿਗੇਡੀਅਰ ਨੇ ਇਹ ਸਾਰਾ ਮਾਸਟਰਮਾਈਂਡ ਕੀਤਾ, ਭਾਰਤੀ ਫੌਜ ਜਾਂ ਅਜੀਤ ਡੋਵਾਲ ਜਾਂ ਇੰਟੈਲੀਜੈਂਸ ਬਿਊਰੋ, ਔਰ ਇਹ ਉਹਨਾਂ ਨੇ ਕਸ਼ਮੀਰ ਦੇ ਵਿੱਚ ਫੌਜ ਚੋਂ ਹੀ ਲੈ ਕੇ ਆਫੀਸਰਸ ਜਿਹੜਾ ਉਹ ਉਹਨਾਂ ਨੇ ਰਾਸ਼ਟਰੀ ਰਾਈਫਲਸ ਨਾਂ ਦੀ ਜਿਹੜੀ ਹੈ ਉਹ ਬਾਡੀ ਕ੍ਰੀਏਟ ਕੀਤੀ ਹੋਈ ਹੈ। ਇਹ ਉਹਦੇ ਨਾਲ ਸੰਬੰਧਿਤ ਲੋਕ ਜਿਹੜੇ ਨੇ ਫੌਜੀ ਨੇ, ਲੇਕਿਨ ਉਹਨੇ ਕੈਪਟਨ ਰਾਠੌਰ ਨੇ ਇਹ ਇਨਕਸ਼ਾਫ ਕੀਤਾ ਕਿ ਵੀ ਇਹ ਜਿਹੜੇ 2 ਫਾਇਰਿੰਗ ਸਕੁਆਡ ਸੀ ਜਿਨ੍ਹਾਂ ਨੇ ਕੀਤਾ, ਮੈਂ ਇੱਕ ਨੂੰ ਮੈਂ ਲੀਡ ਕਰ ਰਿਹਾ ਸੀ। ਔਰ ਉਹਨੇ ਕਿਹਾ ਕਿ ਵੀ ਕਿਉਂਕਿ ਦੂਸਰੇ ਜਿਹੜੇ ਫਾਇਰਿੰਗ ਕਰਨ ਵਾਲੇ ਸੀ ਉਹ ਇੰਡੀਅਨ ਏਜੰਸੀਆਂ ਨੇ ਮਾਰਤੇ ਨੇ ਸਾਰੇ, ਕਿ ਵੀ ਸੱਚ ਕਿਤੇ ਬਾਹਰ ਨਾ ਆਏ, ਤੇ ਮੈਂ ਬੜੀ ਮੁਸ਼ਕਿਲ ਨਾਲ ਜਾਨ ਬਚਾ ਕੇ ਯੂਰਪ 'ਚ ਪਹੁੰਚਿਆ। ਇੰਡੀਅਨ ਏਜੰਸੀਆਂ ਨੂੰ ਪਤਾ ਲੱਗ ਗਿਆ, ਉਹਨਾਂ ਨੇ ਮੈਨੂੰ ਟਰੈਕ ਕੀਤਾ, ਪਰ ਯੂਰਪ 'ਚੋਂ ਨਿਕਲ ਕੇ ਮੈਂ ਅਮਰੀਕਾ ਪਹੁੰਚਿਆ ਔਰ
ਉਹਨਾਂ ਨੇ ਜਿਹੜਾ ਹੈ ਉਹ ਗੁਰਪਤਵੰਤ ਸਿੰਘ ਪੰਨੂ ਹੋਰਾਂ ਦੇ ਨਾਲ ਰਾਬਤਾ ਕੀਤਾ ਹੈ ਔਰ ਇਸ ਤਰੀਕੇ ਨਾਲ ਇਹ ਜਿਹੜਾ ਇੰਕਸ਼ਾਫ ਹੈ ਉਹ ਸਾਹਮਣੇ ਆਇਆ ਹੈ। ਔਰ ਇਹ ਜਿਹੜਾ ਇਸ ਦੇ ਉੱਤੇ ਪੂਰੀ ਇਹੀ ਪ੍ਰੈਸ ਰਿਲੀਜ਼ ਦੇ ਬਰਾਬਰ ਡੀਟੇਲਡ ਹੈ। ਕੈਪਟਨ ਰਠੌਰ ਨੇ ਕਿਹਾ ਕਿ ਸਾਨੂੰ ਸਿੱਖਾਂ ਨੂੰ ਮਾਰਨ ਦੇ ਲਈ ਜਿਹੜਾ ਵੀ ਵਰ ਟ੍ਰੇਨਡ ਟੂ ਐਗਜ਼ੀਕਿਊਟ ਦਾ ਸਿੱਖ ਕਿਲਿੰਗਸ ਇਨ ਅ ਵੇ that it would be seen as a terrorist attack by Pakistan backed groups operating in Kashmir। ਇਹ ਪਹਿਲਾ ਇੰਕਸ਼ਾਫ ਹੈ। ਫਿਰ ਉਹਨਾਂ ਨੇ ਕਿਹਾ ਕਿ ਬਈ ਇਹ ਬੀਜੇਪੀ ਸਰਕਾਰ ਨੇ ਇਸ ਮੈਸੈਕਰ ਨੂੰ ਕੈਰੀ ਆਊਟ ਕੀਤਾ ਤਾਂ ਕਿ ਪਾਕਿਸਤਾਨ ਨੂੰ ਇੱਕ ਦਹਿਸ਼ਤਗਰਦ ਸਟੇਟ ਦੇ ਤੌਰ ਤੇ ਜਿਹੜਾ ਉਹ ਪ੍ਰੋਜੈਕਟ ਕੀਤਾ ਜਾਏ ਔਰ ਅਮਰੀਕਾ ਦੀ ਮਦਦ ਕਸ਼ਮੀਰ ਦੇ ਮੁੱਦੇ ਤੇ ਲਈ ਜਾਏ। ਜ਼ਾਹਰ ਹੈ ਕਿ ਵੀ ਕਿਉਂਕਿ ਉਸ ਵੇਲੇ ਪ੍ਰੈਜ਼ੀਡੈਂਟ ਕਲਿੰਟਨ ਵਿਜ਼ਿਟ ਕਰ ਰਹੇ ਸੀ। ਫਿਰ ਜਿਹੜਾ ਉਹਨਾਂ ਨੇ ਕਿਹਾ ਕਿ ਬਈ ਇਹਨੂੰ ਰਾਸ਼ਟਰੀ ਰਾਈਫਲਸ ਦੇ ਹੈੱਡਕੁਆਰਟਰਸ ਦੇ ਵਿੱਚ ਜਿਹੜਾ ਉਦਮਪੁਰ 'ਚ ਹੈ ਇਸ ਨੂੰ ਪਲਾਨ ਕੀਤਾ ਗਿਆ। ਬ੍ਰਿਗੇਡੀਅਰ JS ਦੇ ਆਰਡਰ ਆਏ ਸਿੱਧੇ। ਉਹਨਾਂ ਨੇ ਇਹ ਕਿਹਾ ਕਿ ਬਈ ਸਾਨੂੰ ਵੀ ਅਸੀਂ ਇਵੇਂ ਇਹਨੂੰ ਕਰੀਏ ਕਿ ਇਹ ਪਾਕਿਸਤਾਨ ਟ੍ਰੇਨਡ ਟੈਰਰਿਸਟ ਅਟੈਕ ਹੈ ਔਰ ਟਾਈਮਿੰਗ ਵੀ US ਇੰਡੀਆ ਰਿਲੇਸ਼ਨਸ ਨੂੰ ਕਲਿੰਟਨ ਦੀ ਵਿਜ਼ਿਟ ਦੇ ਸਾਹਮਣੇ ਰੱਖ ਕੇ ਕੀਤੀ ਗਈ। ਔਰ ਉਹਨਾਂ ਨੇ ਫਿਰ ਬਾਅਦ ਦੇ ਵਿੱਚ ਵੀ ਜਿਹੜਾ ਇੰਡੀਅਨ ਆਰਮੀ ਨੇ ਬਾਅਦ 'ਚ ਕਈ ਕਸ਼ਮੀਰੀਆਂ ਨੂੰ 6 ਦੇ ਕਰੀਬ ਉਹਦਾ ਪੱਥਰੀਬਾਲ 'ਚੋਂ ਚੁੱਕੇ ਉਹਨੂੰ ਮਾਰਿਆ ਤਾਂ ਕਿ ਇਸ ਕਤਲੇਆਮ ਨੂੰ ਕਵਰ ਅਪ ਕੀਤਾ ਜਾਏ। ਔਰ ਇਹ ਸਾਰੇ ਦੇ ਚਲਦਿਆਂ ਇਹ ਸਿਸਟਮੈਟਿਕ ਐਲੀਮੀਨੇਸ਼ਨ ਆਫ ਵਿਟਨੈਸਿਸ ਕਿ ਜਿਹੜੇ ਫਾਇਰਿੰਗ ਸਕੁਆਡ ਵਾਲੇ ਸੀ ਉਹ ਸਾਰੇ ਵੀ ਉਡਾਤੇ ਗਏ ਤਾਂ ਕਿ ਸੱਚ ਬਾਹਰ ਨਾ ਆਏ। ਔਰ ਇਹ ਜਿਹੜਾ ਉਹਨੇ ਕਿਹਾ ਕੈਪਟਨ ਰਠੌਰ ਨੇ ਐਵਰੀ ਅਦਰ ਸੋਲਜਰ ਫਰੋਮ ਮਾਈ ਫਾਇਰਿੰਗ ਸਕੁਆਡ ਹੈਜ਼ ਬੀਨ ਅਸੈਸੀਨੇਟਡ ਆਈ ਐਮ ਦਾ ਓਨਲੀ ਵਨ ਲੈਫਟ ਅਲਾਈਵ ਕਿ ਬਾਕੀ ਜਿਹੜੇ ਸੀ ਉਹ ਮਾਰਤੇ ਨੇ ਮੈਂ ਹੀ ਜਿਉਂਦਾ। ਔਰ ਇਸ ਦੇ ਉੱਤੇ ਜਿਹੜਾ ਫਿਰ ਚਿੱਠੀ ਸਿੰਘਪੁਰਾ ਦਾ ਇਹ ਇਹਨਾਂ ਨੇ ਸਿੱਖਸ ਫਾਰ ਜਸਟਿਸ ਨੇ ਇਸ ਨੂੰ ਕਨਕਲੂਡ ਕੀਤਾ ਕਿ ਇਹ ਅਜੀਤ ਡੋਵਲ ਦਾ ਮਾਸਟਰਮਾਈਂਡ ਹੈ ਕਿਉਂਕਿ ਇਹ 90ਵਿਆਂ ਦੇ ਵਿੱਚ ਕਸ਼ਮੀਰ ਦੇ ਵਿੱਚ ਹੀ ਪੋਸਟਡ ਸੀ ਔਰ ਇਸ ਦੇ ਲਈ ਇਸ ਨੂੰ ਜਵਾਬਦੇਹ ਬਣਾਇਆ ਜਾਏ। ਔਰ ਮੈਂ ਉਹ ਵੀਡੀਓ ਵੀ ਦੇਖੀ ਹੈ ਜਿਹਦੇ 'ਚ ਉਹਦੀ ਆਡੀਓ ਹੈ ਨਾਟ ਦਾ ਵੀਡੀਓ। ਕੈਪਟਨ ਰਠੌਰ ਚੇਸਟ ਹਿੰਦੀ ਦੇ ਵਿੱਚ ਗੱਲ ਕਰ ਰਿਹਾ ਇੱਕ ਇੱਕ ਕਰਕੇ ਉਹਨੂੰ ਜਿਹੜਾ ਉਹ ਪੈਰਾਫਰੇਜ਼ ਕੀਤਾ ਗਿਆ ਇਨ ਰਾਈਟਿੰਗ। ਅਸੀਂ ਸਮਝਦੇ ਹਾਂ ਕਿ ਵੀ ਇਹ ਸਿੱਖਸ ਫਾਰ ਜਸਟਿਸ ਨੇ ਯੂਨੀਕ ਜਿਹੜੀ ਹੈ ਉਹ ਰੈਵੂਲੇਸ਼ਨ ਕੀਤੀ ਹੈ ਔਰ ਚਿੱਠੀ ਸਿੰਘਪੁਰਾ ਦੇ ਇਸ ਸਿੱਖ ਕਤਲੇਆਮ ਦੀ 5ਵੀਂ ਸਾਲਾਨਾ ਦੁਖਦ ਯਾਦ ਤੋਂ ਠੀਕ ਪਹਿਲਾਂ ਇਹ ਇੰਕਸ਼ਾਫ ਇਹ ਦੱਸਦਾ ਹੈ ਕਿ ਕਿਸ ਹੱਦ ਤੱਕ ਜਾ ਕੇ ਕੱਲੀ ਗੱਲ ਪੰਜਾਬ ਦੇ ਸਿੱਖਾਂ ਦੀ ਨਹੀਂ ਜਾਂ ਨਵੰਬਰ 84 ਦੇ ਨਹੀਂ ਕਿਵੇਂ ਕਸ਼ਮੀਰ ਵਾਦੀ ਦੇ ਸਿੱਖਾਂ ਨੂੰ ਸੌਫਟ ਟਾਰਗੇਟ ਬਣਾ ਕੇ ਔਰ ਇਹ ਅਟਲ ਬਿਹਾਰੀ ਵਾਜਪਾਈ ਜਿਹਨੂੰ ਬੜਾ ਮੋਡਰੇਟ ਫੇਸ ਕਿਹਾ ਜਾਂਦਾ ਹੈ ਕਿ ਜੀ ਬੜਾ ਕਸ਼ਮੀਰੀਅਤ ਫਲਾਣਾ ਕਈ ਕਸ਼ਮੀਰੀ ਲੀਡਰ ਵੀ ਕਹਿਣਗੇ ਜੀ ਉਹਨੇ ਕੀਤਾ ਇਹਨਾਂ ਦਾ ਹਾਲ ਹੈ। ਔਰ ਅਸੀਂ ਸਮਝਦੇ ਹਾਂ ਵੀ ਅਸੀਂ ਕੈਪਟਨ ਰਠੌਰ ਉਹਨਾਂ ਨੂੰ ਅਸੀਂ ਇਹ ਵੀ ਇੱਕ ਹਿਸਟਰੀ ਦੇ ਨਾਇਕ ਹੁੰਦੇ ਕਿਉਂਕਿ ਜਦੋਂ ਉਹਨੇ ਕੀਤਾ ਉਹ ਤਾਂ ਐਜ਼ ਏ ਡਿਊਟੀ ਨਵਾਂ ਭਰਤੀ ਹੋਣਾ ਹੈ ਸੈਕੰਡ ਲੈਫਟੀਨੈਂਟ ਕੈਪਟਨ ਉਹ ਤਾਂ ਜਿਹੜਾ ਉਹ ਭਾਰਤੀ ਫੌਜ ਦੀ ਵਫਾਦਾਰੀ ਦਿਖਾ ਰਿਹਾ ਹੋਣਾ। ਲੇਕਿਨ ਕਿਤੇ ਨਾ ਕਿਤੇ ਜਦੋਂ ਤੁਸੀਂ ਬੇਗੁਨਾਹ ਨੂੰ ਮਾਰਦੇ ਹੋ ਤੁਹਾਡੀ ਜ਼ਮੀਰ ਤੁਹਾਨੂੰ ਟੁੰਬਦੀ ਰਹਿੰਦੀ ਹੈ ਔਰ ਬੇਸ਼ੱਕ ਫੀਅਰ ਫੈਕਟਰ ਵੀ ਹੋ ਜਦੋਂ ਉਹਨੇ ਦੇਖਿਆ ਵੀ ਦੂਸਰੇ ਜਾ ਰਹੇ ਨੇ ਉਹਨੂੰ ਇਹ ਵੀ ਨਜ਼ਰ ਆਇਆ ਹੋਵੇਗਾ ਵੀ ਮੇਰੀ ਵਾਰੀ ਵੀ ਆਉਣੀ ਹੈ। ਪਰ ਫਿਰ ਵੀ ਅਸੀਂ ਸਮਝਦੇ ਹਾਂ ਵੀ ਇਹ ਇੱਕ ਕਰੇਜ ਦੀ ਗੱਲ ਹੈ ਔਰ ਇਸ ਦੇ ਲਈ ਉਹ ਵੀ ਜਿਹੜਾ ਹੈ ਉਹ ਉਸ ਨੇ ਇਨਕਸ਼ਾਫ ਕੀਤਾ ਉਹਨੇ ਵੀ ਜੇ ਸੱਚ ਨੂੰ ਹੁਣ ਇਹ ਕਿਸ ਹੱਦ ਤੱਕ ਉਸ ਨੂੰ ਕਿਵੇਂ ਕੈਪਟਨ ਰਠੌਰ ਨੂੰ ਦੀ ਸੇਫਟੀ ਨੂੰ ਜਾਂ ਦੂਸਰਾ ਜ਼ਾਹਰ ਹੈ ਕਿਉਂਕਿ ਸਿੱਖਸ ਫਾਰ ਜਸਟਿਸ ਨੇ ਸਾਰਾ ਹੀ ਹਕੀਕਤ ਸਾਹਮਣੇ ਲਿਆਂਦੀ ਹੈ ਸੋ ਬਾਕੀ ਸਾਰੇ ਪਾਰਟ ਦੀ ਉਹ ਟੇਕ ਕੇਅਰ ਕਰ ਰਹੇ ਹੋਣਗੇ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਦਾ ਬਾਰ ਪਰਾਏ ਬੈਸਨਾ ਸਾਈਂ ਮੁਝੇ ਨਾ ਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਆ ਕਿ ਹਰ ਸਾਲ ਦੀ ਤਰ੍ਹਾਂ ਜੋ ਵਾਸ਼ਿੰਗਟਨ ਡੀਸੀ ਵਿਖੇ ਨੈਸ਼ਨਲ ਸਿੱਖ ਡੇ ਪਰੇਡ ਜੋ ਨੈਸ਼ਨਲ ਫਰੀडम ਮਾਰਚ ਹੈ ਉਹ 5 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ ਉੱਥੇ ਕੱਢਿਆ ਜਾਵੇਗਾ। ਸਮੂਹ USA ਦੀਆਂ ਪ੍ਰਬੰਧਕ ਕਮੇਟੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਦੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਸ ਪਰੇਡ ਦੇ ਵਿੱਚ ਹੁਮ-ਹੁਮਾ ਕੇ ਪਹੁੰਚੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਿੱਕਲ ਸੁਸਾਇਟੀ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਭਾਵਾਂ ਅਤੇ ਸੰਗਤੀ ਰੂਪ ਦੇ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਮਨਿਆਟਨ ਵਿਖੇ ਸਿੱਖ ਡੇ ਪਰੇਡ ਕੱਢੀ ਜਾਂਦੀ ਹੈ ਉਹ ਇਸ ਸਾਲ 26 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ 12:30 ਵਜੇ 37 ਸਟਰੀਟ ਮੈਡੀਸਨ ਤੋਂ ਆਰੰਭ ਹੋਵੇਗੀ। ਉਹ ਤੇ 24 ਸਟਰੀਟ ਮੈਡੀਸਨ ਦੇ ਉੱਤੇ ਜੋ ਕਿ ਸਟੇਜ ਸਜਾਈ ਜਾਏਗੀ ਜਿਹਦੇ ਉੱਤੇ ਪੰਥਕ ਬੁਲਾਰੇ ਤੇ ਸਾਡੇ ਜਿਹੜੇ ਨਿਊਯਾਰਕ ਦੇ ਜਿੰਨੇ ਵੀ ਇਲੈਕਟਡ ਅਫੀਸ਼ਲ ਆ ਉਹ ਸੰਗਤਾਂ ਨੂੰ ਸੰਬੋਧਨ ਹੋਣਗੇ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਆ ਕਿ ਇਹ ਜਿਸ ਪਰੇਡ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਕਰੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਕਿ ਇਹ ਪਰੇਡ ਸਾਡੀ ਪੋਲੀਟੀਕਲ ਤੇ ਧਾਰਮਿਕ ਆਜ਼ਾਦੀ ਨੂੰ ਦਰਸਾਉਂਦੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਈਂ ਮੁਝੇ ਨਾ ਦੇ। ਵਿਊਅਰਸ ਵੈਲਕਮ ਬੈਕ ਅਗੇਨ। ਸੋ ਵਿਊਅਰਸ ਪ੍ਰੋਗਰਾਮ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਆਪਾਂ TV 84 ਦੇ ਵਿੱਚ ਸੱਚੋ ਸੱਚ ਦਾ ਪ੍ਰੋਗਰਾਮ ਵਿੱਚ ਆਪਾਂ ਦੂਸਰੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵੱਲੋਂ ਰਾਏ ਸੀਨਾ ਡਾਇਲੌਗ ਦੇ ਨਾਂ ਥੱਲੇ ਵਿਦੇਸ਼ੀ ਪ੍ਰਾਹੁਣਿਆਂ ਨੂੰ ਇਕੱਠਾ ਕੀਤਾ ਜਾਂਦਾ ਹੈ ਔਰ ਇਸ ਵਾਰ ਦੇ ਇਕੱਠ ਵਿੱਚ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਤੇ ਅਮਰੀਕਾ ਵਿੱਚ ਨੈਸ਼ਨਲ ਇੰਟੈਲੀਜੈਂਸ ਦੀ ਡਾਇਰੈਕਟਰ ਤੁਲਸੀ ਗੈਬਰਡ ਵੀ ਪਹੁੰਚੇ ਹੋਏ ਨੇ ਔਰ ਮੋਦੀ ਅਤੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੂੰ ਇਹਨਾਂ ਦੋਨਾਂ ਕੋਲੋਂ ਮੰਗ ਕੀਤੀ ਹੈ ਕਿ ਇਹਨਾਂ ਦੇ ਮੁਲਕਾਂ ਵਿੱਚ ਖਾਲਿਸਤਾਨ ਦੀਆਂ ਐਕਟੀਵਿਟੀਜ਼ ਨੂੰ ਰੋਕਿਆ ਜਾਵੇ ਔਰ ਰਾਜਨਾਥ ਸਿੰਘ ਨੇ ਤਾਂ ਅਮਰੀਕਾ ਵਿੱਚ 6 ਫॉर ਜਸਟਿਸ ਨੂੰ ਦਹਿਸ਼ਤਗਰਦੀ ਜਥੇਬੰਦੀ ਗਰਦਾਨਣ ਦੀ ਮੰਗ ਵੀ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇੱਕ ਪੀਰੀਅਡ ਸੀ ਜਦੋਂ ਕਿ ਭਾਰਤੀ ਮੀਡੀਆ ਔਰ ਉਹਨਾਂ ਦੇ ਦੁਮਛੱਲੇ ਇਹ ਪ੍ਰਚਾਰ ਕਰਦੇ ਸੀ ਕਿ ਜੀ ਖਾਲਿਸਤਾਨ ਦੀ ਮੰਗ ਤਾਂ ਖਤਮ ਹੋ ਚੁੱਕੀ ਹੈ, ਪੰਜਾਬ ਕੋਈ ਮੰਗਦਾ ਨਹੀਂ। ਬਾਹਰਲੇ ਮੁਲਕਾਂ 'ਚ ਵੀ ਇਹ ਮੁੱਠੀ ਭਰ ਲੋਕ ਨੇ ਜਿਨ੍ਹਾਂ ਨੇ ਆਪਣੀਆਂ ਦੁਕਾਨਾਂ ਚਲਾਈਆਂ ਹੋਈਆਂ ਔਰ ਮੈਜੋਰਿਟੀ ਜਿਹੜੇ ਸਿੱਖ ਨੇ ਉਹ ਤਾਂ ਖਾਲਿਸਤਾਨ ਦੇ ਨਾਲ ਨਹੀਂ ਖੜੇ। ਮੈਂ ਸਮਝਦਾ ਵੀ 6 ਫॉर ਜਸਟਿਸ ਵਧਾਈ ਦੀ ਹੱਕਦਾਰ ਹੈ ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਲਗਭਗ 2.5 ਸਾਲ ਪਹਿਲਾਂ ਜਦੋਂ ਖਾਲਿਸਤਾਨ ਰੈਫਰੈਂਡਮ ਦੀ ਮੁਹਿੰਮ ਸ਼ੁਰੂ ਹੋਈ, ਹਾਲਾਂਕਿ ਖਾਲਿਸਤਾਨ ਰੈਫਰੈਂਡਮ 2020 ਦਾ ਸਲੋਗਨ ਸੀ ਪਰ ਕਿਉਂਕਿ 2020 'ਚ ਅਸੀਂ ਦੇਖਦੇ ਹਾਂ ਕਿ ਕੋਵਿਡ-19 ਦਾ ਜ਼ੋਰ ਪਿਆ ਹੈ ਇਸ ਲਈ ਉਹ ਸਾਰਿਆਂ ਨੂੰ 2 ਸਾਲ ਲਗਭਗ ਪੁਸ਼ ਕਰਨਾ ਪਿਆ ਬਿਹਾਈਂਡ। ਔਰ ਜਦੋਂ ਇਸ ਰੈਫਰੈਂਡਮ ਦੀ ਗ੍ਰੈਂਡ ਓਪਨਿੰਗ ਪਹਿਲਾ ਉਸ ਦਾ ਫੇਜ਼ ਲੰਡਨ ਦੇ ਵਿੱਚ ਹੋਇਆ ਤੇ ਦੁਨੀਆ ਨੇ ਦੇਖਿਆ ਕਿ ਕਿਵੇਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ, ਬਜ਼ੁਰਗ ਔਰ ਦੂਰ ਦੁਰਾਡਿਓਂ ਜਿਹੜੇ ਨੇ ਜਿਵੇਂ ਕੋਈ ਉਮੜ ਕੇ ਆਉਂਦਾ ਹੈ ਉਸ ਕਿਸਮ ਦਾ ਜਿਹੜਾ ਮਾਹੌਲ ਉੱਥੇ ਸਿਰਜਿਆ ਗਿਆ ਔਰ ਇਹ ਸ਼ੁਰੂਆਤ ਸੀ। ਉਸ ਤੋਂ ਬਾਅਦ ਇਹਨਾਂ 2 ਵਰਿਆਂ ਦੇ ਵਿੱਚ 5 ਹੀ ਮੁਲਕਾਂ ਦੇ ਵਿੱਚ ਜਿਹੜੇ 1995 ਦੇ ਪੈਕਟ ਦੇ ਥੱਲੇ 5 ਆਈਜ਼ ਨੇਸ਼ਨਸ ਦੇ ਮੈਂਬਰ ਨੇ ਜਿਨ੍ਹਾਂ ਦੇ ਵਿੱਚ UK ਹੈ, ਅਮਰੀਕਾ ਹੈ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਹੈ, ਉਸ ਦੇ ਵਿੱਚ ਗ੍ਰੈਂਡ ਸਕੇਲ ਦੇ ਉੱਤੇ ਰੈਫਰੈਂਡਮ ਹੋਏ। ਕੈਨੇਡਾ ਦੇ ਵਿੱਚ ਤਾਂ ਅਸੀਂ ਇਹ ਦੇਖਦੇ ਹਾਂ ਕਿ ਜਦੋਂ ਅਜੇ ਇੱਕ ਰੈਫਰੈਂਡਮ ਸਰੀ ਦੇ ਵਿੱਚ ਟੋਰਾਂਟੋ ਤੋਂ ਬਾਅਦ ਹੋਣ ਜਾ ਰਿਹਾ ਸੀ ਉਸ ਤੋਂ ਠੀਕ ਪਹਿਲਾਂ ਕਿਵੇਂ ਇੰਡੀਆ ਨੇ ਖੁੱਲ੍ਹ ਕੇ ਆਪਣੀ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਹੈ ਉਹ ਵੈਪਨ ਉਹ ਅਨਲੀਸ਼ ਕੀਤਾ। ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ ਕੀਤਾ ਗਿਆ ਔਰ ਗੁਰਪਤਵੰਤ ਸਿੰਘ ਪੰਨੂ ਆਲਮੋਸਟ ਉਹਨਾਂ ਦਿਨਾਂ 'ਚ ਕਿਉਂਕਿ 18 ਜੂਨ ਨੂੰ
2023 ਨੂੰ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ ਔਰ ਜੂਨ ਦੇ ਐਂਡ ਦੇ ਵਿੱਚ ਜਿਹੜਾ ਉਹ ਨਿਖਿਲ ਗੁਪਤੇ ਨੂੰ ਫੜਨ ਦਾ ਜਿਹੜਾ ਉਹ ਆਰਡਰ ਉੱਥੇ ਚੈਕਸ ਰਿਪਬਲਿਕ ਦੇ ਵਿੱਚ ਫੜ ਲਿਆ ਜਾਂਦਾ ਹੈ, ਕਿਉਂਕਿ ਇਹੀ 3-4 ਦਿਨ ਦੇ ਫਾਸਲੇ ਦੇ ਉੱਤੇ ਹੀ ਉਹਨਾਂ ਨੇ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਜਿਹੜਾ ਸਿਰਜਿਆ ਹੋਇਆ ਸੀ। ਔਰ ਬਾਕੀਆਂ ਦੇ ਨਾਲ ਜਿਹੜੇ ਹੁਣ ਡਿਟੇਲ ਸਾਹਮਣੇ ਆਉਂਦੀਆਂ ਨੇ 3 ਹੋਰ ਜਿਹੜੇ ਹਾਈ ਟਾਰਗੇਟਡ ਸੀ ਕੈਨੇਡਾ ਦੇ ਵਿੱਚ ਔਰ ਅਮਰੀਕਾ ਦੇ ਵਿੱਚ ਵੀ 18 ਤੋਂ 22 ਜੂਨ ਤੱਕ ਜਿਨ੍ਹਾਂ ਨੂੰ ਡਿਊਟੀ ਟੂ ਵਾਰ ਨੋਟਿਸ ਦਿੱਤਾ ਗਿਆ, ਜਿਹੜੇ ਆਲਮੋਸਟ ਹਾਫ ਏ ਡਜ਼ਨ ਤੋਂ ਜ਼ਿਆਦਾ ਅਮਰੀਕਨ ਐਕਟਿਵਿਸਟ ਨੇ ਜਿਨ੍ਹਾਂ 'ਚ ਖਾਕਸਾਰ ਵੀ ਸ਼ਾਮਲ ਹੈ। ਸੋ ਇਹਨਾਂ ਦੀ ਕੀ ਲਾਈਨ ਸੀ, ਗੱਲ ਕਿੱਧਰ ਨੂੰ ਜਾਣੀ ਸੀ, ਪਰ ਇਹ ਵੀ ਅਕਾਲ ਪੁਰਖ ਦੀ ਇੱਕ ਵੱਡੀ ਖੇਡ ਹੁੰਦੀ ਹੈ ਔਰ ਕਿਸੇ ਫਕੀਰ ਦਾ ਡੁੱਲਿਆ ਖੂਨ ਹਰਦੀਪ ਸਿੰਘ ਨਿੱਜਰ ਦਾ ਔਰ ਵਕਤ ਜਦੋਂ ਅਕਾਲ ਪੁਰਖ ਨੇ ਜਿਹੜਾ ਉਹ ਉਗਾੜਨਾ ਹੁੰਦਾ ਹੈ ਝੂਠ ਦਾ ਜਾਂ ਝੂਠ ਦਾ ਮਲਮਾ ਜਦੋਂ ਡਿੱਗਦਾ ਹੈ ਤੇ ਉਸ ਦਾ ਇੱਕ ਫੇਰ ਪੀਰੀਅਡ ਸ਼ੁਰੂ ਹੋ ਜਾਂਦਾ ਹੈ। ਹੁਣ ਇਸ ਸਾਰੇ ਦੇ ਚੱਲਦੇ ਆ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਸਰੀ ਦੇ ਵਿੱਚ ਰੈਫਰੈਂਡਮ ਹੋਇਆ ਔਰ ਜਿੰਨੀ ਵੱਡੀ ਗਿਣਤੀ ਫਿਰ 2 ਵਾਰ ਕਰਵਾਉਣਾ ਪਿਆ ਔਰ ਫਿਰ ਉਸ ਤੋਂ ਬਾਅਦ ਅਸੀਂ ਅਮਰੀਕਾ 'ਚ ਦੇਖਦੇ ਹਾਂ ਸੈਨ ਫਰਾਂਸਿਸਕੋ ਦੇ ਵਿੱਚ ਰਿਕਾਰਡ ਤੋੜ ਸਿਵਿਕ ਸੈਂਟਰ 'ਚ, ਬਿਲਕੁਲ ਫਿਰ ਸੈਕਰਾਮੈਂਟੋ 'ਚ। ਔਰ ਅਸੀਂ ਇਹ ਵੀ ਦੱਸ ਦਈਏ, ਮੇਰੀ ਗੱਲ ਤਾਂ ਨਹੀਂ ਕਿਸੇ ਨਾਲ ਹੋ ਸਕੀ, 23 ਮਾਰਚ ਦਾ ਜਿਹੜਾ ਰੈਫਰੈਂਡਮ ਗੁਰਦੁਆਰਾ ਰਿਵਰਸਾਈਡ LA ਦੇ ਵਿੱਚ ਹੋਣ ਦਾ ਜਿਹੜਾ ਐਲਾਨ ਸੀ, ਉਸ ਦਾ ਜਿਹੜੀ ਹੁਣ ਵੈਨਿਊ ਹੈ ਉਹ ਸਿਵਿਕ ਸੈਂਟਰ ਜਿਹੜਾ ਉਹ LA 'ਚ ਹੈ। ਇਹ ਵੀ ਬਹੁਤ ਵੱਡੀ ਗੱਲ ਹੈ। ਜਦੋਂ ਤੁਸੀਂ ਸਿਵਿਕ ਸੈਂਟਰ ਦੀ ਗੱਲ ਕਰਦੇ ਹੋ ਤੇ ਉੱਥੋਂ ਇੰਡੀਅਨਸ ਨੂੰ ਔਰ ਦੂਸਰਿਆਂ ਨੂੰ ਵੀ ਪਿੱਸੂ ਪੈ ਜਾਂਦੇ ਨੇ, ਉਹਨਾਂ ਨੂੰ ਇਹ ਸਮਝ ਆ ਜਾਂਦੀ ਹੈ ਕਿ ਭਾਈ ਇਹ ਜਿਹੜਾ ਕੰਮ ਹੈ ਸਿਵਿਕ ਸੈਂਟਰ ਤੁਹਾਨੂੰ ਉਹੀ ਅਲਾਉ ਕਰਦੇ ਹੈ ਜਿਹੜਾ ਵੈਲ ਵਿਦਨ ਦਾ ਲਾਅ ਹੈ। ਸੋ ਪੀਸਫੁਲ ਢੰਗ ਨਾਲ ਖਾਲਿਸਤਾਨ ਦੀ ਗੱਲ ਕਰਨੀ ਕੋਈ ਅਗੇਂਸਟ ਦਾ ਲਾਅ ਨਹੀਂ ਹੈ, ਨਾ ਅਗੇਂਸਟ ਦਾ ਲਾਅ ਆਫ ਦਾ ਨੇਸ਼ਨ ਹੈ। 5 ਆਈਜ਼ ਕੰਟਰੀਜ਼ ਦੇ ਵੀ ਲਾਅਸ ਦੇ ਅਗੇਂਸਟ ਨਹੀਂ ਹੈ, ਬਿਲਕੁਲ ਨਾ ਹੀ ਇਹ ਕੋਈ ਇੰਟਰਨੈਸ਼ਨਲ ਲਾਅ ਦੇ ਅਗੇਂਸਟ ਹੈ ਔਰ ਵੈਲ ਵਿਦਨ ਦਾ ਐਂਬਿਟ ਆਫ UN ਚਾਰਟਰ ਹੈ। ਹੁਣ ਇਸ ਸਭ ਦੇ ਚੱਲਦੇ ਆ ਖਾਲਿਸਤਾਨ ਰੈਫਰੈਂਡਮ ਜਾਂ ਸਿੱਖਾਂ ਦਾ ਖਾਲਿਸਤਾਨ ਦੇ ਉੱਤੇ ਦਾਈਆ ਦਾਵਾ ਔਰ ਕੱਲਾ ਇਹੀ ਨਹੀਂ ਕਿ ਵੀ ਇਸ ਨੂੰ ਗ੍ਰੈਂਡ ਸਕੇਲ ਤੇ UK ਔਰ ਆਸਟ੍ਰੇਲੀਆ ਔਰ ਅਮਰੀਕਾ ਕੈਨੇਡਾ ਦੇ ਸਿੱਖਾਂ ਨੇ ਹੁੰਗਾਰਾ ਦਿੱਤਾ। ਨਿਊਜ਼ੀਲੈਂਡ ਛੋਟਾ ਜਿਹਾ ਮੁਲਕ ਔਰ ਜਿਵੇਂ ਨਿਊਜ਼ੀਲੈਂਡ ਦੇ ਵਿੱਚ ਆਕਲੈਂਡ 'ਚ ਸਿੱਖ ਉਮੜੇ ਹਜ਼ਾਰਾਂ ਦੀ ਗਿਣਤੀ 'ਚ, ਇਵੇਂ ਲੱਗਦਾ ਸੀ ਵੀ ਜਿੰਨੀ ਕੁ ਪਾਪੂਲੇਸ਼ਨ ਸਿੱਖਾਂ ਦੀ ਨਿਊਜ਼ੀਲੈਂਡ 'ਚ ਹੈ ਉਨੀ ਕੁ ਜਿਹੜੀ ਆ ਉਹ ਬਾਹਰ ਆ ਗਈ ਹੈ। ਇੰਨਾ ਜ਼ਬਰਦਸਤ ਹੁੰਗਾਰਾ ਸੀ। ਹੁਣ ਇਸ ਸਭ ਦੀ ਤੁਸੀਂ ਦੇਖੋ ਵੀ ਹੁਣ ਤਾਂ ਇਹ ਪ੍ਰੋਪੇਗੈਂਡਾ ਕਰਨੋਂ ਤਾਂ ਗਏ ਕਿ ਜੀ ਇਹ ਮੁੱਠੀ ਭਰ ਨੇ ਤੇ ਫਲਾਣਾ। ਇਹਨਾਂ ਨੇ ਜਿਉਂ ਹੀ ਸਿੱਖਸ ਫਾਰ ਜਸਟਿਸ ਨੇ ਇਹ ਆਪਣੀ ਮੁਹਿੰਮ ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਮਨਵਾਉਣ ਦੀ ਕੰਪਲੀਟ ਕੀਤੀ ਤਾਂ ਉੱਥੇ 2017 ਜਾਂ 18 ਦੇ ਵਿੱਚ ਉਹਨਾਂ ਨੇ, ਕਿਉਂਕਿ ਰੈਫਰੈਂਡਮ 2020 ਦਾ ਐਲਾਨ ਹੋ ਚੁੱਕਾ ਸੀ, ਉਹਨਾਂ ਨੇ ਸਿੱਖਸ ਫਾਰ ਜਸਟਿਸ ਨੂੰ ਭਾਰਤ ਦੇ ਵਿੱਚ ਦਹਿਸ਼ਤਗਰਦ ਜਥੇਬੰਦੀ ਪਤਾ ਨਹੀਂ 5 ਸਾਲ ਲਈ ਕਿ ਕਿੰਨਾ, ਫਿਰ ਇੰਡੀਵਿਜੂਅਲਸ ਨੂੰ ਦਹਿਸ਼ਤਗਰਦ ਹਰਦੀਪ ਸਿੰਘ ਨਿੱਜਰ ਦੇ ਸਿਰ ਤੇ ਇਨਾਮ ਰੱਖਿਆ, ਗੁਰਪਤਵੰਤ ਸਿੰਘ ਪੰਨੂ ਦੇ ਰੱਖਿਆ, ਕਿੰਨੇ ਹੋਰ ਇਹ ਸਾਰੇ 'ਚ ਇਨਵੋਲਵ ਕੀਤੇ। ਮਕਸਦ ਇਹ ਸੀ ਕਿ ਵੀ ਅਸੀਂ ਇਸ ਨੂੰ ਯੂਜ਼ ਕਰਕੇ ਬਾਹਰਲੇ ਮੁਲਕਾਂ ਨੂੰ ਕਵਾਂਗੇ ਦੇਖੋ ਜੀ ਅਸੀਂ ਤਾਂ SFJ ਨੂੰ ਦਹਿਸ਼ਤਗਰਦ ਜਥੇਬੰਦੀ ਐਲਾਨੇ ਆ, ਤੁਸੀਂ ਵੀ ਐਲਾਨੋ। ਲੇਕਿਨ ਘੱਟੋ ਘੱਟ ਅਜੇ ਤੱਕ ਕੱਲ ਨੂੰ ਕੀ ਹੁੰਦਾ ਹੈ, ਤੁਲਸੀ ਗੈਬਟ ਕੀ ਕਰਦੀ ਹੈ, ਨੈਸ਼ਨਲ ਇੰਟੈਲੀਜੈਂਸ ਦੀ ਡਾਇਰੈਕਟਰ ਜਾਂ ਕਾਸ਼ ਪਟੇਲ FBI ਦਾ ਕੀ ਕਰਦਾ ਹੈ, ਕਿੰਨੇ, ਪਰ ਅਗੇਨ ਉਹ ਲਾਅ ਆਫ ਦਾ ਲੈਂਡ ਦੇ ਅਗੇਂਸਟ ਨਹੀਂ ਜਾਂਦੇ। ਔਰ ਜਿਹੜਾ ਅਮਰੀਕਾ ਦੇ ਵਿੱਚ ਸਟਰੋਂਗ ਐਲੀਮੈਂਟ ਤੁਹਾਡੀ ਫਸਟ ਅਮੈਂਡਮੈਂਟ ਦੇ ਥੱਲੇ ਤੁਹਾਨੂੰ ਆਪਣੀ ਗੱਲ ਕਹਿਣ ਦਾ, ਪਰ ਤੁਸੀਂ ਇਹਨਾਂ ਦਾ ਘਟੀਆਪਨ ਦੇਖੋ ਜਾਂ ਇਹਨਾਂ ਦੀ ਇਨਸਿਕਿਉਰਿਟੀ ਦੇਖੋ ਕਿ 1 ਬਿਲੀਅਨ 400 ਮਿਲੀਅਨ ਜਾਂ ਹੁਣ ਤਾਂ 500 ਤੋਂ ਵੀ ਜ਼ਿਆਦਾ ਹੋਣ ਦਾ ਮੁਲਕ, ਇੱਕ ਮੁਲਕ ਦੇ ਵਿੱਚ ਛੋਟੇ ਜਿਹੇ ਮੁਲਕ 'ਚ ਨਿਊਜ਼ੀਲੈਂਡ ਵਰਗੇ 'ਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਤੋਂ ਹੀ ਇੰਨਾ ਜਿਹੜਾ ਉਹ ਖੌਫਜ਼ਦਾ ਹੋਇਆ। ਹੁਣ ਰਾਇਸੀਨਾ ਡਾਇਲੌਗ, ਰਾਇਸੀਨਾ ਇਹ ਉਹ ਸਾਰਾ ਪਿੰਡ ਦਾ ਨਾਂ ਰਿਹਾ ਜਾਂ ਇਲਾਕਾ ਜਿਹੜਾ ਕਿਸੇ ਵੇਲੇ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਪੀਰੀਅਡ ਦੀ ਗੱਲ ਕਰਦੇ ਹਾਂ, ਲੱਖੀ ਸ਼ਾਹ ਲੋਬਾਣਾ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਧੜ ਦਾ ਸੰਸਕਾਰ ਕੀਤਾ, ਜਾਂ ਦੂਜਾ ਇਹ ਸਾਰਾ ਰਕਾਬਗੰਜ, ਕਿਉਂਕਿ ਘੋੜਿਆਂ ਦੀਆਂ ਰਕਾਬਾਂ, ਔਰ ਇਹ ਬੜੇ ਅਮੀਰ ਵਪਾਰੀ ਸਿੱਖ ਵਣਜਾਰਿਆਂ ਦੇ ਇਲਾਕੇ ਸੀ। ਔਰ ਇਸੇ ਹੀ ਰਾਇਸੀਨਾ ਦੇ ਵੱਡੇ ਹਿੱਸੇ ਦੇ ਉੱਤੇ ਜਦੋਂ ਬ੍ਰਿਟਿਸ਼ ਗਵਰਨਮੈਂਟ ਨੇ ਨਿਊ ਦਿੱਲੀ ਬਣਾਈ ਤੇ ਇਹਨਾਂ ਦੀਆਂ ਹੀ ਜ਼ਮੀਨ ਗ੍ਰੈਬ ਕਰਕੇ
ਤੇ ਇੱਥੇ ਜਿਹੜਾ ਉਹ ਪ੍ਰੈਜ਼ੀਡੈਂਟ ਹਾਊਸ, ਪਾਰਲੀਮੈਂਟ ਹਾਊਸ, ਇਹ ਸਾਰੇ ਖੜੇ ਕੀਤੇ ਗਏ। ਸੋ ਇਹ ਜਿਹੜੇ ਨੇ ਉਹਨੂੰ ਰਾਇਸੀਨਾ ਡਾਇਲੌਗ ਦੇ ਨਾਂ ਥੱਲੇ ਕੁਝ ਸਾਲ ਪਹਿਲਾਂ, ਸ਼ਾਇਦ 6-7 ਸਾਲ ਪਹਿਲਾਂ, ਇੰਡੀਆ ਨੇ ਦੱਸਣ ਲਈ ਕਿ ਜੀ ਅਸੀਂ ਜਿਹੜਾ ਅੱਡ-ਅੱਡ ਵਿਸ਼ਿਆਂ ਤੇ ਯੂਰਪੀਅਨ ਕੰਟਰੀਜ਼ ਨੂੰ, ਹੁਣ ਵੀ ਜਿੰਨੇ ਕੁ ਵੀ 20-25 ਜਿਹੜੇ ਇਹਨਾਂ ਦੇ ਸੋ ਕਾਲਡ ਮਹਿਮਾਨ ਨੇ, ਉਹਨਾਂ ਹੀ ਤੁਹਾਨੂੰ ਸਾਊਥ ਈਸਟ ਏਸ਼ੀਆ, ਨਾਰਥ ਈਸਟ ਏਸ਼ੀਆ ਜਾਂ ਮਿਡਲ ਈਸਟ ਜਾਂ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਨਹੀਂ ਮਿਲਦੀ ਹੈ। ਜਸਟ ਉਹਨਾਂ ਨੂੰ ਜਿਹੜਾ ਇਹ ਦੱਸਣ ਲਈ ਕਿ ਜੀ ਦੇਖੋ ਅਸੀਂ ਇੱਕ ਸਿਸਟਮ ਹੈ, ਸੋ ਉਹਦਾ ਟੌਪਿਕ ਰੱਖ ਲਿਆ ਜਾਂਦਾ ਹੈ ਔਰ ਫਿਰ ਉਸ ਡਾਇਲੌਗ 'ਚ ਕਿਸੇ ਨਾ ਕਿਸੇ ਨੂੰ ਪ੍ਰੀਜ਼ਾਈਡ ਕਰਨ ਲਈ ਸੱਦਿਆ ਜਾਂਦਾ ਹੈ। ਹੁਣ ਇਸ ਸਾਲ ਦਾ ਜਿਹੜਾ ਰਾਇਸੀਨਾ ਡਾਇਲੌਗ ਦੇ ਵਿੱਚ ਪ੍ਰੀਜ਼ਾਈਡ ਕਰਨ ਲਈ ਸੱਦਿਆ ਗਿਆ, ਉਹ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਕ੍ਰਿਸਟੋਫਰ ਲਗਜ਼ਨ ਜੀ ਉਹਨੇ ਪ੍ਰੀਜ਼ਾਈਡ ਕੀਤਾ। ਹਾਲਾਂ ਅੱਜ ਉਹ ਡਰਾਮੇਬਾਜ਼ੀ ਵੀ ਕੀਤੀ ਗਈ ਕਿ ਮੋਦੀ ਔਰ ਇਹ ਮਿਸਟਰ ਕ੍ਰਿਸਟੋਫਰ ਲਗਜ਼ਨ ਜਿਹੜਾ ਪ੍ਰਸ਼ਾਦ ਲੈ ਕੇ ਦੂਸਰੇ ਗੁਰਦੁਆਰਾ ਰਕਾਬਗੰਜ ਵੀ ਗਏ, ਬਹੁਤ ਸਾਰੀਆਂ ਪਿਕਚਰਸ ਰਕਾਬਗੰਜ ਦੀ ਵਿਜ਼ਿਟ ਦੀਆਂ ਉਹ ਨੇ। ਲੇਕਿਨ ਬਾਕੀ ਜਿਹੜਾ ਜਿਹਨੂੰ ਇਹ ਆਨਰ ਮਿਲਦਾ ਵੀ ਤੁਸੀਂ ਹੋ, ਉਹਨਾਂ ਨੇ ਆਪਣੀਆਂ ਟਾਈਜ਼ ਵੀ ਦੱਸਣੀਆਂ ਹੁੰਦੀਆਂ ਕਿ ਜੀ ਡਾਇਰੈਕਟ ਟ੍ਰੇਡ ਡੀਲ ਵੀ 10 ਸਾਲ ਤੋਂ ਜਿਹੜੀ ਡੈਡ ਪਈ ਸੀ ਨਿਊਜ਼ੀਲੈਂਡ ਦੀ, ਉਹ ਵੀ ਸ਼ੁਰੂ ਹੋ ਗਈ ਤੇ ਫਲਾਣਾ। ਲੇਕਿਨ ਜਿਹੜੀ ਗੱਲ ਨੇ ਸਾਰਿਆਂ ਦਾ ਧਿਆਨ ਖਿੱਚਿਆ, ਜਦੋਂ ਹੁਣੇ ਤੁਸੀਂ ਇਹਨਾਂ ਦੀ ਨਿਊਜ਼ ਏਜੰਸੀ PTI ਦੀ ਖਬਰ ਦੇਖਦੇ ਹੋ, ਇੰਡੀਆ ਕਨਵੇਜ਼ ਕੰਸਰਨਸ ਓਵਰ ਪ੍ਰੋ ਖਾਲਿਸਤਾਨੀ ਐਕਟਿਵਿਸਟ ਟੂ US ਨਿਊਜ਼ੀਲੈਂਡ। ਹੁਣ ਮੋਦੀ ਇਨ ਪਰਸਨ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਨੂੰ ਕਹਿੰਦਾ ਕ੍ਰਿਸਟੋਫਰ ਲਗਜ਼ਨ ਨੂੰ ਕਿ ਭਾਈ ਇਹ ਜਿਹੜਾ ਸਟ੍ਰਿਕਟ ਐਕਸ਼ਨ ਇਜ਼ ਨੈਸੈਸਰੀ ਅਗੇਂਸਟ ਦੋਜ਼ guilty of terrorist attack. We will continue to cooperate together against terrorist, separatist and radical elements, he said. ਉਹਨੇ ਕਿਹਾ ਜੀ ਇਹ ਜਿਹੜਾ ਤੁਹਾਡੇ ਤਾਂ ਪਹਿਲਾਂ ਹੀ ਜਿਹੜਾ ਨਿਊਜ਼ੀਲੈਂਡ ਦੇ ਵਿੱਚ 2019 ਦੇ ਵਿੱਚ ਕ੍ਰਾਈਸਟ ਚਰਚ ਟੈਰਰ ਅਟੈਕ ਹੋਇਆ ਸੀ ਔਰ ਤੁਹਾਡੇ ਮੁਲਕ ਦੇ ਵਿੱਚ ਖਾਲਿਸਤਾਨੀ ਦਹਿਸ਼ਤਗਰਦੀ ਦੀਆਂ ਐਕਟੀਵਿਟੀਜ਼ ਨੂੰ ਬੰਦ ਕਰੋ। ਹਾਲਾਂ ਕੋਈ ਨਿਊਜ਼ੀਲੈਂਡ 'ਚ ਵਾਕਿਆ ਨਹੀਂ ਅਦਰ ਦੈਨ ਰੈਫਰੈਂਡਮ। ਸੋ ਉਹਨੇ ਅੱਗੋਂ ਕੀ ਕਹਿਣਾ ਸੀ, ਪਰ ਤੁਸੀਂ ਇਹਨੂੰ ਤੁਸੀਂ ਸਿੱਖਾਂ ਨੂੰ ਬਦਨਾਮ ਕਰਨ ਦੀ ਲਾਈਨ ਦੇ ਥੱਲੇ ਦੇਖੋ, ਇਹਨਾਂ ਦਾ ਖੌਫਜ਼ਦਾ ਹੋਣਾ ਦੇਖੋ ਕਿ ਵੀ ਇਸ ਨੂੰ ਇਹਨੇ ਯਕੀਨੀ ਬਣਾਇਆ ਮੋਦੀ ਨੇ ਕਿ ਵੀ ਉਸ ਨੇ ਪਰਸਨਲੀ ਜਿਹੜਾ ਹੈ ਇਸ ਦੇ ਉੱਤੇ ਜਿਹੜਾ ਉਹਨੂੰ ਕਿਹਾ ਕਿ ਜੀ ਖਾਲਿਸਤਾਨੀਆਂ ਦੀ ਐਕਟੀਵਿਟੀ ਜਿਹੜੀ ਹੈ ਨਿਊਜ਼ੀਲੈਂਡ 'ਚ ਬੰਦ ਕਰੋ। ਹੁਣ ਤੁਲਸੀ ਗੈਬਰਟ ਜਿਹੜੀ 18 ਅਮਰੀਕਾ ਦੀਆਂ ਇੰਟੈਲੀਜੈਂਸ ਏਜੰਸੀਆਂ ਦੀ ਡਾਇਰੈਕਟਰ ਬਣੀ ਹੈ, ਲਗਭਗ $70 ਬਿਲੀਅਨ ਦਾ ਬਜਟ, ਉਹਨੂੰ ਵੀ ਇਨਵਾਈਟ ਕੀਤਾ ਰਾਇਸੀਨਾ ਡਾਇਲੌਗ 'ਚ। ਔਰ ਉਸ ਤੋਂ ਇਲਾਵਾ ਰਾਇਸੀਨਾ ਡਾਇਲੌਗ ਤੋਂ ਵੀ ਪਹਿਲਾਂ ਇਹ 5 ਆਈਜ਼ ਕੰਟਰੀਜ਼ ਦੇ ਜਿਹੜੇ ਸਪਾਈ ਚੀਫ ਨੇ ਉਹ ਵੀ ਔਰ ਕੁਝ ਹੋਰ ਮੁਲਕਾਂ ਦੇ ਵੀ ਅਜੀਤ ਡੋਵਾਲ ਦੇ ਨਾਲ ਇੱਕ ਦਿਨ ਦੀ ਮੀਟਿੰਗ ਪਹਿਲਾਂ ਰੱਖੀ ਗਈ ਕਿ ਜੀ ਇੰਟਰਨੈਸ਼ਨਲ ਟੈਰਰਿਜ਼ਮ ਅਸੀਂ ਇਹਨਾਂ ਦੀ ਕਾਰਗੁਜ਼ਾਰੀ ਤੇ ਤੁਲਸੀ ਗੈਬਰਟ ਜਾਂ ਉਹਦਾ ਪਿਛੋਕੜ ਉਹਦੀ ਹੁਣ ਅਸੀਂ ਗੱਲ ਨਹੀਂ ਕਰਾਂਗੇ। ਹਾਲਾਂਕਿ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਭਾਈ ਇੰਟੈਲੀਜੈਂਸ ਗੈਦਰਿੰਗ ਜਾਂ ਇੰਟੈਲੀਜੈਂਸ ਕੀ ਹੋਏਗਾ। ਇਹਨਾਂ ਦੀ ANI ਨੇ ਹੈਡਲਾਈਨ ਲਾਈ, ਲਵ ਇੰਡੀਆ ਆਲਵੇਜ਼ ਫੀਲ ਐਟ ਹੋਮ ਵੈਨ ਆਈ ਐਮ ਹੀਅਰ, US ਇੰਟੈਲੀਜੈਂਸ ਚੀਫ ਤੁਲਸੀ ਗੈਬਰਟ। ਚਲੋ ਬਹੁਤ ਚੰਗੀ ਗੱਲ ਹੈ, ਤੁਲਸੀ ਜੀ ਨੂੰ ਜਿਹੜਾ ਉਹ ਇੰਡੀਆ ਆਪਣਾ ਘਰ ਲੱਗਦਾ ਜਾਂ ਦੂਜਾ, ਪਰ ਜੇ ਐਜ਼ ਏ ਜਿਹੜਾ ਉਹਨਾਂ ਦੇ ਡਿਊਟੀਜ਼ ਨੇ ਐਜ਼ ਏ ਇੰਟੈਲੀਜੈਂਸ ਚੀਫ ਡਾਇਰੈਕਟਰ ਉਹਨਾਂ ਏਜੰਸੀਆਂ ਦੇ, ਜੇ ਅਮਰੀਕਨ ਸਿਟੀਜ਼ਨਸ ਨੂੰ ਅਮਰੀਕਨ ਸੋਇਲ ਦੇ ਉੱਤੇ ਮਾਰਨ ਵਾਲੀ ਹਕੂਮਤ ਜਿਸ ਦੇ ਸਬੂਤ ਅਮਰੀਕਾ ਦੀਆਂ ਅਦਾਲਤਾਂ 'ਚ ਨੇ, ਹੁਣ ਟ੍ਰਾਇਲ ਜਾਣ ਜਾ ਰਿਹਾ ਹੈ, ਇਹ ਹੁਣ ਦੇਖਣਾ ਹੋਏਗਾ ਆਉਣ ਵਾਲੇ ਪੀਰੀਅਡ 'ਚ ਕਿ ਭਾਈ ਜਿਹੜਾ ਉਸ ਮਿੱਟੀ ਨਾਲ ਪਿਆਰ ਹੈ ਜਾਂ ਕਨਵਰਟ ਹਿੰਦੂ ਬੀਬੀ ਹੋਈ ਹੈ, ਗੀਤਾ ਤੇ ਹੱਥ ਰੱਖ ਕੇ ਸਹੁੰ ਚੁੱਕੀ ਸੀ, ਉਹ ਕਿਵੇਂ ਨਿਭੇਗੀ ਕਿਵੇਂ ਨਹੀਂ। ਲੇਕਿਨ ਤੁਲਸੀ ਗੈਬਰਟ ਨੂੰ ਮੋਦੀ ਵੀ ਇੱਥੇ ਜਦੋਂ ਆਇਆ DC 'ਚ ਸਭ ਤੋਂ ਪਹਿਲਾਂ ਮਿਲਿਆ ਔਰ ਹਾਲਾਂ ਤੁਲਸੀ ਗੈਬਰਟ ਨੈਸ਼ਨਲ ਇੰਟੈਲੀਜੈਂਸ ਚੀਫ ਨੂੰ ਮਿਲ ਲਿਆ, ਅਜੀਤ ਡੋਵਾਲ ਉਹਦਾ ਕਾਊਂਟਰ ਪਾਰਟ ਹੋ ਸਕਦਾ ਹੈ। ਲੇਕਿਨ ਤੁਸੀਂ ਦੇਖੋ ਵੀ ਕਿਵੇਂ ਬਿਯੋਂਡ ਪ੍ਰੋਟੋਕੋਲ ਉਹ ਜਾ ਰਹੇ ਨੇ। ਰਾਜਨਾਥ ਸਿੰਘ ਡਿਫੈਂਸ ਮਿਨਿਸਟਰ, ਹਾਲਾਂ ਰਾਜਨਾਥ ਸਿੰਘ ਸੈਕਟਰੀ ਆਫ ਡਿਫੈਂਸ ਨੂੰ ਮਿਲੇ ਤਾਂ ਸਮਝ ਆ ਸਕਦਾ, ਉਹਦੇ ਨਾਲ ਵੀ ਤੁਲਸੀ ਗੈਬਰਟ ਦੀ ਅੱਧਾ ਘੰਟੇ ਦੀ ਕਲੋਜ਼ ਡੋਰ ਮੀਟਿੰਗ ਹੁੰਦੀ ਹੈ ਔਰ ਉਸ ਮੀਟਿੰਗ 'ਚੋਂ ਨਿਕਲਦਾ ਕੀ ਹੈ ਉਹਦੇ 'ਚ ਤੁਸੀਂ ਫੇਰ ਦੇਖੋ ਵੀ ਇਹ ਤਾਂ ਭਾਰਤ ਨੂੰ ਤਾਂ ਖਾਲਿਸਤਾਨ ਦਾ ਤਾਪ ਚੜਿਆ ਹੋਇਆ, ਇਹ ਨਾ ਹੋਏ ਵੀ ਇਹਦੇ ਨਾਲ ਹੀ ਦਮ ਤੋੜ ਜਾਣ। ਹੁਣ ਜਿਹੜਾ ਇਹਨਾਂ ਦੀ ਮੇਨ ਨਿਊਜ਼ ਸਾਰਾ ਮੀਡੀਆ ਲਾਉਂਦਾ ਹੈ, ਰਾਜਨਾਥ ਆਸਕਸ ਦਾ US ਟੂ ਡੈਜ਼ਿਗਨੇਟ 6 ਫਾਰ ਜਸਟਿਸ ਏ terrorist organization।
ਕਿ ਵੀ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ ਤੁਲਸੀ ਗੈਬਰਡ ਦੇ ਨਾਲ ਮੁਲਾਕਾਤ ਵੇਲੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ ਮੰਗ ਕੀਤੀ ਕਿ ਅਮਰੀਕਾ ਖਾਲਿਸਤਾਨ ਸੈਪਰੇਟਿਸਟ ਗਰੁੱਪ 6 ਫਾਰ ਜਸਟਿਸ ਨੂੰ ਜਿਹੜੀ ਕਿ ਇੱਕ ਦਹਿਸ਼ਤਗਰਦ ਜਥੇਬੰਦੀ ਇੰਡੀਆ ਨੇ ਐਲਾਨੀ ਹੋਈ ਹੈ ਉਸ ਨੂੰ ਦਹਿਸ਼ਤਗਰਦ ਜਥੇਬੰਦੀ ਐਲਾਨੇ। ਉਹਨਾਂ ਦੀ ਹੀ ਇਹ ਨਿਊਜ਼ ਆਈਟਮ ਕੋਟ ਅਨਕੋਟ ਹੈ। Defense Minister conveyed that SFJ was involved in terrorist activities and is also supported by Pakistan's inter-service intelligence. ਹੁਣ ISI ਨਾਲ ਜੋੜਤਾ ਹੈ। ਅੱਛਾ। He asked the US to act against them and also declare them a terrorist organization so that the message goes across the world. ਕਿ ਦੁਨੀਆ ਨੂੰ ਇਹ ਸੁਣਾਇਆ ਜਾਏ ਕਿ ਅਮਰੀਕਾ ਨੇ SFJ ਨੂੰ ਦਹਿਸ਼ਤਗਰਦ ਜਥੇਬੰਦੀ ਐਲਾਨ ਦਿੱਤਾ ਹੈ ਔਰ ਉਹਨੇ ਅੱਗੋਂ ਕੀ ਕਿਹਾ ਹੋਣਾ ਕੀ ਨਹੀਂ ਉਹਨੂੰ ਵੀ ਪਤਾ ਹੈ ਕਿ ਭਾਈ ਇਹਨਾਂ ਦੇ ਤਾਂ ਖਿਲਾਫ ਜਿਹਨੂੰ SFJ ਨੂੰ ਦਹਿਸ਼ਤਗਰਦ ਤੁਸੀਂ ਬਣਾ ਰਹੇ ਹੋ ਉਹਨਾਂ ਦੇ ਲੀਗਲ ਕਾਉਂਸਲ ਨੂੰ ਤਾਂ ਤੁਸੀਂ ਨਿਸ਼ਾਨਾ ਬਣਾਉਂਦੇ ਆ। ਟਰਾਂਸਨੈਸ਼ਨਲ ਰਿਪਰੈਸ਼ਨ ਕੀਤਾ ਹੋਇਆ ਅਮਰੀਕਨ ਸੋਇਲ ਤੇ ਇਹ ਜਿਹੜੀ ਹੈ ਤੁਸੀਂ ਸਾਜ਼ਿਸ਼ ਕੀਤੀ ਹੈ ਔਰ ਉਹ ਤਾਂ ਟ੍ਰਾਇਲ ਦੇ ਵਿੱਚ ਹੈ। ਲੇਕਿਨ ਅਸੀਂ ਇਹ ਦੇਖ ਸਕਦੇ ਹਾਂ ਇਹ ਹੁਣ ਆਉਣ ਵਾਲੇ ਪੀਰੀਅਡ 'ਚ ਕੀ ਹੁੰਦਾ ਹੈ ਜਾਂ ਇੱਥੋਂ ਦੀਆਂ ਏਜੰਸੀਜ਼ ਕਿਵੇਂ ਬਿਹੇਵ ਕਰਦੀਆਂ। ਪਰ ਇਹਨਾਂ ਨੇ ਆਪਣਾ ਝੱਗਾ ਚੱਕ ਕੇ ਦਿਖਾ ਦਿੱਤਾ ਹੈ ਵੀ ਕਿਸ ਲੈਵਲ ਦੇ ਘਟੀਆ ਪੱਧਰ ਤੇ ਜਾ ਕੇ ਇਹਨਾਂ ਨੇ ਸਿੱਖਾਂ ਨੂੰ ਨਿਸ਼ਾਨੇ ਤੇ ਲਿਆ ਹੋਇਆ। ਲਾਰਜੈਸਟ ਡੈਮੋਕ੍ਰੇਸੀ ਵੀ ਕਹਿੰਦੇ ਨੇ, ਆਪਣੇ ਆਪ ਨੂੰ ਜਿਹੜਾ ਉਹ ਬਹੁਤ ਉੱਭਰ ਰਹੀ ਪਾਵਰ ਵੀ ਕਹਿੰਦੇ ਨੇ, ਪਰ ਇਹਨਾਂ ਨੂੰ ਖਾਲਿਸਤਾਨ ਦੀਆਂ ਵੋਟਾਂ ਤੋਂ ਡਰ ਲੱਗਦਾ ਹੈ, ਖਾਲਿਸਤਾਨ ਦੇ ਨਾਅਰਿਆਂ ਤੋਂ ਡਰ ਲੱਗਦਾ ਹੈ, ਸਿੱਖਾਂ ਦੇ ਗੁਰਦੁਆਰਿਆਂ ਦੇ ਵਿੱਚ ਖਾਲਿਸਤਾਨ ਦੀ ਗੱਲ ਤੋਂ ਖੌਫ ਹੁੰਦਾ ਹੈ, ਸਿੱਖਾਂ ਦੇ ਨਗਰ ਕੀਰਤਨਾਂ 'ਚ ਖਾਲਿਸਤਾਨ ਲਈ ਖਲੋਣ ਵਾਲੇ ਸ਼ਹੀਦ ਹੋਣ ਵਾਲੇ ਸਿੰਘਾਂ ਦੀਆਂ ਤਸਵੀਰਾਂ ਤੋਂ ਡਰ ਲੱਗਦਾ ਹੈ। ਉਹ ਠੀਕ ਕਵੀਸ਼ਰ ਕਹਿੰਦੇ ਨੇ ਵੀ ਅੱਗੇ ਤਾਂ ਪਿੰਡਾਂ ਵਾਲਿਆਂ ਤੋਂ ਤਾਂ ਡਰਦੇ ਹੀ ਡਰਦੇ ਸੀ, ਹੁਣ ਪਿੰਡਾਂ ਵਾਲਿਆਂ ਦੀ ਤਸਵੀਰ ਤੋਂ ਵੀ ਡਰਦੇ ਨੇ। ਇਸ ਕਿਸਮ ਦੇ ਇਹ ਬਹਾਦਰ ਔਰ ਬੜੀ ਸੋਲਿਡ ਡੈਮੋਕ੍ਰੇਸੀ ਭਾਰਤ ਦੀ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। दर्शकों ब्रेक बाद फिर दोबारा थोड़ा स्वागत है। सो व्यूअर्स गलबात करन जा रहे हैं कि सिरे दे दंबी ते पखंडी नरेंद्र मोदी ने एक अमरीकन पॉडकास्टर लैक्स फ्रेडमैन ਨੂੰ 3 ਘੰਟੇ ਤੋਂ ਜ਼ਿਆਦਾ ਇੰਟਰਵਿਊ ਦਿੱਤਾ ਔਰ ਜਿਸ ਵਿੱਚ ਮੋਦੀ ਨੇ ਹਰ ਇਸ਼ੂ ਤੇ ਪੁੱਜ ਕੇ ਝੂਠ ਬੋਲਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ ਕੱਲ੍ਹ ਇੱਕ ਜਿਹੜਾ ਸਭ ਤੋਂ ਜ਼ਿਆਦਾ ਮੀਡੀਆ ਦੇ ਵਿੱਚ ਗੁਫ਼ਤਗੂ ਜਾਂ ਗੱਲਬਾਤ ਦਾ ਫਾਰਮੈਟ ਪਪੂਲਰ ਹੋ ਰਿਹਾ ਹੈ ਤਾਂ ਇੰਟਰਵਿਊ ਹੀ ਹੁੰਦਾ ਹੈ ਜੀ। ਪਰ ਇਹਨੂੰ ਕਿਉਂਕਿ ਇੰਟਰਵਿਊਜ਼ ਦੀ ਕੋਈ ਟਾਈਮ ਲਿਮਿਟੇਸ਼ਨ ਹੁੰਦੀ ਹੈ ਜਾਂ ਹੁੰਦੀ ਸੀ ਔਰ ਪੋਡਕਾਸਟ ਨੂੰ ਕੈਜੂਅਲ ਗੱਲਬਾਤ ਦੇ ਤੌਰ ਤੇ ਜਿਹੜੀ ਗੱਲਬਾਤ ਹੁੰਦੀ ਹੈ ਉਵੇਂ ਹੀ ਮਾਈਕ ਲੱਗੇ ਹੁੰਦੇ ਨੇ, ਉਵੇਂ ਹੀ ਸਵਾਲ ਪੁੱਛੇ ਜਾਂਦੇ ਨੇ, ਉਵੇਂ ਹੀ ਜਿਹੜਾ ਜਵਾਬ ਦਿੱਤਾ ਜਾਂਦਾ। ਪਰ ਉਹ ਕੈਜੂਅਲ ਹੁੰਦਾ ਜਿਹਦੇ 'ਚ ਕਿ ਤੁਸੀਂ ਕੋਈ ਬਹੁਤ ਤਣ ਕੇ ਨਹੀਂ ਬੈਠਦੇ ਜਾਂ ਤੁਸੀਂ ਜਿਹੜਾ ਉਹ ਡਿਫਰੈਂਟ ਸ਼ੋਬਿਆਂ ਦੇ ਉੱਤੇ ਗੱਲਬਾਤ ਕਰਦੇ ਹੋ। ਜ਼ਰੂਰੀ ਨਹੀਂ ਹੈ ਕਿ ਵੀ ਤੁਹਾਡੇ ਕਾਰਜ ਜਾਂ ਤੁਹਾਡੀ ਜਿਹੜਾ ਕੰਮਕਾਰ ਨਾਲ ਸੰਬੰਧਿਤ ਹੋ, ਤੁਹਾਡੀ ਪਰਸਨਲ ਲਾਈਫ ਕਿੱਥੋਂ ਸ਼ੁਰੂ ਹੋਏ ਕੀ ਹੋਏ, ਤਾਂ ਬਹੁਤ ਵਾਰ ਉਹਦੀ ਟਾਈਮ ਲਿਮਿਟ ਵੀ ਨਹੀਂ ਹੁੰਦੀ। ਔਰ ਇਹੀ ਕਾਰਨ ਹੈ ਕਿ ਵੀ ਪੋਡਕਾਸਟ ਅੱਜ ਕੱਲ੍ਹ ਕਾਫੀ ਪੋਪੂਲਰ ਵੀ ਹੋ ਰਹੇ ਨੇ ਔਰ ਬਹੁਤ ਸਾਰੇ ਜਿਹੜੇ ਯੂਟਿਊਬਰ ਨੇ ਉਹਨਾਂ 'ਚ ਕਿਉਂਕਿ ਜਿਹੜਾ ਐਸਟੈਬਲਿਸ਼ ਟੀਵੀ ਹੈ ਉਹ ਤਾਂ ਆਲਮੋਸਟ ਡੀਫੰਕਟ ਹੁੰਦਾ ਚਲਾ ਜਾ ਰਿਹਾ। ਕਿੰਨੇ ਕੁ ਲੋਕ ਹੁਣ ਟੈਲੀਵਿਜ਼ਨ ਦੇ ਸਾਹਮਣੇ ਬਹਿ ਕੇ ਟੀਵੀ ਦੇਖਦੇ ਨੇ, ਤੁਰੇ ਜਾਂਦੇ ਇਹ ਸਾਰੇ। ਔਰ ਪੋਡਕਾਸਟ ਇੱਕ ਕਾਫੀ ਪੋਪੂਲਰ ਫਾਰਮੈਟ ਹੈ। ਹੁਣ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਹੜੀਆਂ ਡੈਮੋਕ੍ਰੇਸੀਜ਼ ਨੇ, ਜੇ ਅਸੀਂ ਇਹਨਾਂ ਹੀ ਮੁਲਕਾਂ ਦੀ ਆਪਣੇ ਅਮਰੀਕਾ, ਕੈਨੇਡਾ ਔਰ UK, ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਦੂਸਰਿਆਂ ਦੀ ਗੱਲ ਕਰੀਏ ਤੇ ਉਹਦੇ 'ਚ ਰੈਗੂਲਰ ਜਿਵੇਂ ਵਾਈਟ ਹਾਊਸ ਹੈ ਉਹਦੇ 'ਚ ਰੈਗੂਲਰ ਪ੍ਰੈਸ ਕਾਨਫਰੰਸ ਹੁੰਦੀਆਂ ਨੇ। ਖੁਦ ਪ੍ਰੈਜ਼ੀਡੈਂਟ ਵੀ ਪ੍ਰੈਸ ਕਾਨਫਰੰਸ ਦਾ ਹਿੱਸਾ ਹੁੰਦਾ, ਨਹੀਂ ਤਾਂ ਸਟੇਟ ਡਿਪਾਰਟਮੈਂਟ ਦੀ ਆਪਣੀ ਜਿਹੜੀ ਹੈ ਸਪੋਕਸ ਪਰਸਨ ਹੁੰਦੀ ਹੈ, ਸਟੇਟ ਡਿਪਾਰਟਮੈਂਟ ਕਰਦਾ, ਵਾਈਟ ਹਾਊਸ ਦੀ ਰੈਗੂਲਰ ਹੁੰਦਾ। ਔਰ ਜਦੋਂ ਪ੍ਰੈਜ਼ੀਡੈਂਟ ਜਾਂ ਦੂਸਰਾ ਹੁੰਦਾ ਖੁੱਲ੍ਹ ਕੇ ਜਿਹੜੇ ਐਸਟੈਬਲਿਸ਼ਡ ਨੇ ਜਿਹਨਾਂ ਇੱਕ ਕ੍ਰੈਡੀਟਡ ਜਰਨਲਿਸਟ ਨੇ ਉਹ ਸਵਾਲ ਪੁੱਛਦੇ ਨੇ ਔਰ ਉਸ ਤੋਂ ਬਾਅਦ ਫਾਲੋਅਪ ਵੀ ਹੁੰਦੇ ਨੇ ਉਹਨਾਂ ਦੇ। ਇਹ ਵੀ
ਮੋਦੀ ਜਿਹੜਾ ਸਿਰੇ ਦਾ ਦੰਬੀ, ਸਿਰੇ ਦਾ ਪਖੰਡੀ, ਸਿਰੇ ਦਾ ਝੂਠਾ, ਬੁਚਰ ਆਫ ਗੁਜਰਾਤ, ਜਿਹਦੇ ਹੱਥ ਹਜ਼ਾਰਾਂ ਬੇਗੁਨਾਹ ਦੇ ਖੂਨ ਨਾਲ ਰੰਗੇ ਹੋਏ ਨੇ, ਜਾਲੀ ਕਿਸਮ ਦਾ, ਉਹਦਾ ਹਰ ਗੱਲ ਉਹਦੇ ਬਚਪਨ ਤੋਂ ਲੈ ਕੇ ਜਦੋਂ ਕਹਿੰਦਾ ਕਿ ਜੀ ਮੈਂ ਤਾਂ ਆਪਣੇ ਪਿਓ ਨਾਲ ਚਾਹ ਵੇਚਦਾ ਰਿਹਾ ਫਲਾਣੇ ਸਟੇਸ਼ਨ ਤੇ, ਉਦੋਂ ਸਟੇਸ਼ਨ ਹੀ ਨਹੀਂ ਸੀ ਬਣਿਆ ਹੋਇਆ। ਜਦੋਂ ਇਹ ਕਹਿੰਦਾ ਜੀ ਕਿ ਮੈਨੂੰ ਫਲਾਂ ਮੈਂ ਡਿਗਰੀ ਕੀਤੀ ਔਰ ਉਹ ਕੰਪਿਊਟਰ ਵਾਲੀ ਡਿਗਰੀ ਦਾ, ਉਦੋਂ ਅਜੇ ਉਹਨਾਂ 'ਚ ਕੰਪਿਊਟਰ ਵਾਲੇ ਹੈ ਹੀ ਨਹੀਂ ਸੀ, ਸਿਸਟਮ ਹੀ ਨਹੀਂ ਸੀ। ਜਿਸ ਥਾਂ ਨਾਲ ਜੋੜਿਆ ਗਿਆ ਸਬਜੈਕਟ ਕਿ ਜੀ ਮੈਂ ਇਹ ਕੀਤਾ, ਉਹ ਸਬਜੈਕਟ ਹੀ ਉੱਥੇ ਨਹੀਂ ਸੀ ਕਦੇ। ਸੋ ਮਤਲਬ ਇੱਕ ਨਹੀਂ ਹੈ, ਅਸੀਂ ਦੇਖਦੇ ਦੇਖਦੇ ਉਹਨੂੰ ਦੇਖਦੇ ਹਾਂ ਕਿ ਵੀ ਉਹਨੇ ਇੰਨਾ ਝੂਠ ਔਰ ਜਿੰਨਾ ਟਿਕਾ ਕੇ ਉਹ ਝੂਠ ਬੋਲਦਾ ਹੈ। ਹੁਣ ਆਲਮੋਸਟ ਤੀਸਰੀ ਟਰਮ ਉਹਦੀ ਸ਼ੁਰੂ ਹੋ ਗਈ ਮੋਦੀ ਦੀ, ਔਰ ਇਸ ਸਾਰੇ ਪੀਰੀਅਡ ਦੇ ਵਿੱਚ ਉਹਨੇ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ। 11-12 ਸਾਲ ਹੋ ਗਏ ਨੇ, ਇੱਕ ਵੀ ਪ੍ਰੈਸ ਕਾਨਫਰੰਸ ਨਹੀਂ। ਜਦੋਂ ਪਿਛਲਿਆਂ 'ਚ ਉੱਥੇ ਰੌਲਾ ਪੈਂਦਾ, ਇੱਕ ਪਾਸੇ ਤਾਂ ਉਹ ਪੂਰਾ ਗੋਦੀ ਮੀਡੀਆ ਖੜਾ ਕੀਤਾ ਹੋਇਆ, ਤੇ ਜੇ ਰੌਲਾ ਪਿਆ ਜਾਂ ਦੂਜਾ ਫਿਰ ਅਕਸ਼ੇ ਕੁਮਾਰ ਨੂੰ ਸੱਦ ਲਿਆ, ਉਹ ਪੁੱਛ ਰਿਹਾ ਤੁਸੀਂ ਅੰਬ ਕਿਵੇਂ ਚੂਪਦੇ ਹੋ, ਗਿਟਕ ਦੀ ਪਹਿਲਾਂ ਕਿੱਥੇ ਰੱਖਦੇ ਹੋ, ਉਹਦਾ ਛਿੱਲੜ ਕਿੱਥੇ, ਇੱਦਾਂ ਦੇ ਸਵਾਲ ਪੂਰੀ ਜਿਵੇਂ ਸਕ੍ਰਿਪਟਡ ਹੁੰਦਾ। ਔਰ ਜਦੋਂ ਬਾਈਡਨ ਐਡਮਿਨਿਸਟ੍ਰੇਸ਼ਨ ਵੇਲੇ ਇੱਥੇ ਆਇਆ ਵਾਈਟ ਹਾਊਸ 'ਚ, ਵਾਲ ਸਟਰੀਟ ਦੀ ਇੱਕ ਬੀਬੀ ਨੇ ਪੁੱਛ ਲਿਆ ਉਹਨੂੰ, ਕਿਉਂਕਿ ਇੱਥੇ ਪਹਿਲਾਂ ਕਹਿੰਦਾ ਸੀ ਵੀ ਮੈਂ ਨਹੀਂ ਕਰਨੀ ਪਈ, ਉਹਨਾਂ ਨੇ ਕਿਹਾ ਜੀ ਇਹ ਤਾਂ ਰਵਾਇਤ ਹੈ, ਜਿਹੜਾ ਹੈਡ ਆਫ ਦਾ ਸਟੇਟ ਵਿਜ਼ਿਟ ਤੇ ਆਂਦਾ ਉਹਨੂੰ ਫੇਸ ਕਰਨਾ ਪੈਂਦਾ। ਔਰ ਉਹਨੇ ਕਿਹਾ ਜੀ ਮੈਂ ਸਿਰਫ 2 ਸਵਾਲ ਲਵਾਂਗਾ। ਇੱਕ ਸਵਾਲ ਹੀ ਜਦੋਂ ਉਹਨੂੰ ਪੁੱਛ ਲਿਆ ਤੇ ਹਾਲ ਇਹ ਹੋ ਗਈ ਕਿ ਵੀ ਉਹਦੀ ਖਾਨਿਓ ਗਈ ਕਿ ਵੀ ਜੀ ਡੈਮੋਕ੍ਰੇਸੀ ਕੀ ਹੈ, ਜਾਂ ਦੂਜਾ ਉਹਨੂੰ ਲੈਕਚਰ ਕਰਨ ਲੱਗ ਗਿਆ ਜੀ ਹਮ ਲੋਕਤੰਤਰ ਹੈ, ਹਮ ਫਲਾਣਾ ਹੈ, ਢਿਮਕਾ ਹੈ, ਔਰ ਉਹਨੂੰ ਬਾਅਦ 'ਚ ਟ੍ਰੋਲ ਕਰਨ ਲੱਗ ਗਏ ਸਾਰੇ। ਵਾਲ ਸਟਰੀਟ ਜਰਨਲ ਦੀ ਉਹ ਕੁਰੈਸ਼ੀ ਕਰਕੇ ਕੋਰਸਪੋਂਡੈਂਟ ਸੀਗੀ, ਹਾਲਾਂ ਬਾਅਦ 'ਚ ਵਾਈਟ ਹਾਊਸ ਨੇ ਦੁਬਾਰਾ ਪ੍ਰੈਸ ਕਾਨਫਰੰਸ ਕਰਕੇ ਉਹਨੂੰ ਡਿਫੈਂਡ ਕੀਤਾ। ਹੁਣ ਇਸ ਵਾਰ ਤੇ ਟਰੰਪ ਦੇ ਸਾਹਮਣੇ ਸੀ, ਇੱਥੇ ਤਾਂ ਹੁਣ ਕਹਿ ਹੀ ਨਹੀਂ ਸੀ ਸਕਦਾ ਕਿ ਮੈਂ 2 ਹੀ ਸਵਾਲ ਲੈਣੇ ਨੇ, ਇੱਥੇ ਟਰੰਪ ਦੇ ਬਰਾਬਰ ਖਲੋਤਾ। ਔਰ ਬਲੂਮਬਰਗ ਦੇ ਰਿਪੋਰਟਰ ਨੇ ਜਦੋਂ ਉਹਨੂੰ ਪੁੱਛ ਲਿਆ ਵੀ ਅਡਾਨੀ ਤੇਰਾ ਬੜਾ ਕਲੋਜ਼ ਔਰ ਦੂਜਾ ਉਹਦੇ ਬਾਰੇ ਵੀ ਗੱਲਬਾਤ ਹੋਈ, ਉਹਨੂੰ ਸਾਰਾ ਕੁਝ ਭੁੱਲ ਗਿਆ। ਉਹਨੇ ਕਿਹਾ ਭਾਰਤ ਇੱਕ ਲੋਕਤੰਤਰ ਹੈ, ਹਮ ਲੋਕਤੰਤਰ ਮੇਂ ਰਹਤੇ ਹੈ, ਉਹ ਅਸੀਂ ਉਹ ਦੱਸਿਆ ਹੋਇਆ ਵੀ ਕੀ ਕੀਤਾ, ਉਹਦੇ ਥੱਲੇ ਵੀ ਗਿਆ। ਹੁਣ ਉਸ ਸਾਰੇ ਦੇ ਚੱਲਦੇ ਔਰ ਇਹੀ 2-3 ਮੌਕੇ ਸੀ ਜਦੋਂ ਇੰਡੀਪੈਂਡੈਂਟ ਪ੍ਰੈਸ ਨੂੰ ਫੇਸ ਕੀਤਾ ਤੇ ਹਕੀਕਤ ਸਾਹਮਣੇ ਆਈ ਵੀ ਪੱਲੇ ਤਾਂ ਕੁਝ ਵੀ ਨਹੀਂ ਹੈ, ਇਹ ਤਾਂ ਬਿਲਕੁਲ ਹੀ ਝੂਠ ਦਾ। ਔਰ ਦੂਜਾ ਤੇ ਉਹ ਵੀ ਜਿਹੜਾ ਇੱਥੇ ਪ੍ਰੈਸ ਕਾਨਫਰੰਸ ਟਰੰਪ ਨਾਲ ਕੀਤੀ, ਉਹ ਹਿੰਦੀ ਵਾਲੇ ਅਨੁਵਾਦਕ ਵੀ ਨਾਲ ਰਹਿੰਦੇ, ਟੈਲੀਪ੍ਰੋਂਪਟਰ ਵੀ, ਅਦਰਵਾਈਜ਼ ਇੱਥੇ ਕੋਈ ਅਲਾਉ ਨਹੀਂ, ਹਿੰਦੀ ਵਾਲੇ ਟੈਲੀਪ੍ਰੋਂਪਟਰ। ਪਰ ਉਹਦੀ ਖਾਨਿਓ ਗਈ ਹਵਾਈਆਂ ਉੱਡੀਆਂ ਹੋਈਆਂ ਸੀ ਕਿ ਜੀ ਜਦੋਂ ਇੱਕੋ ਹੀ ਸਵਾਲ 'ਚ ਜਿਹੜਾ ਉਹ ਫਸਿਆ ਹੋਇਆ ਸੀ। ਪਰ ਹੁਣ ਉਹਨੂੰ ਇਹ ਲੱਗਦਾ ਹੈ ਕਿ ਵੀ ਮੇਰਾ ਇਮੇਜ ਤਾਂ ਜਾ ਰਿਹਾ ਥੱਲੇ। ਔਰ ਦੂਜੇ ਔਰ ਇਹਦੇ 'ਚ ਅਮਰੀਕਾ ਦੇ ਵਿੱਚ ਇੱਕ ਰਾਈਟ ਵਿੰਗਰ ਨੂੰ ਇੰਟਰਵਿਊ ਐਲਨ ਮਸਕ ਨੇ ਉਹਨੂੰ ਜ਼ਿਆਦਾ ਜਿਹੜਾ ਉਹ ਚੁੱਕਿਆ ਵੀ ਔਰ ਦੂਸਰਾ ਵੀ ਹਾਈਲਾਈਟ ਕਰਵਾਇਆ, ਜਿਸ ਦੇ ਵਿੱਚ ਇਹ ਪੋਡਕਾਸਟਰ ਜਿਹੜਾ ਫਰੀਡਮੈਨ, ਇਹ ਹਾਲਾਂਕਿ 3-4 ਮਿਲੀਅਨ ਇਹਦੇ ਸਬਸਕ੍ਰਾਈਬਰ ਨੇ, ਕੋਈ ਬਹੁਤ ਲੰਬਾ ਚੌੜਾ ਨਹੀਂ ਹੈ, ਪਰ ਉਹ ਚੇਚਾ ਗਿਆ ਮੋਦੀ ਨੂੰ ਕਿ ਜੀ ਮੈਂ ਆਇਆ। ਫਿਰ ਇਹਨੇ ਕਿਹਾ ਜੀ ਮੈਂ ਤਾਂ ਇਹ ਜਿਹੜਾ ਅੱਜ ਤੁਹਾਡੇ ਨਾਲ ਪੋਡਕਾਸਟ ਕਰਨ ਲੱਗਾ, ਮੇਰੇ ਲਈ ਤਾਂ ਇਹ ਸਪਿਰਿਚੁਅਲਿਟੀ ਨੂੰ ਮੈਂ ਰਿਵੀਲ ਕਰਦਾ, ਮੈਂ ਤਾਂ 48 ਘੰਟੇ ਤੋਂ ਭੁੱਖਾ ਰਿਹਾ, ਉਪਵਾਸ ਕੀਤਾ ਉਹਨੂੰ ਖੁਸ਼ ਕਰਨ ਲਈ। ਔਰ ਜੇ ਤੁਸੀਂ ਉਹਦੇ ਸਾਰਾ ਦੇਖਦੇ ਹੋ, ਉਹਨਾਂ ਦਾ ਚੀਰਫਾੜ ਬਹੁਤ ਸਾਰਿਆਂ ਨੇ ਕੀਤਾ, ਮੈਂ ਬਹੁਤੀ ਡਿਟੇਲ 'ਚ ਤਾਂ ਨਹੀਂ ਜਾਵਾਂਗਾ। ਲੇਕਿਨ ਇਹਦੇ 'ਚ ਕੋਈ 2 ਰਾਵਾਂ ਨਹੀਂ ਨੇ ਕਿ ਇਹ ਜੋ ਹੀ ਉਹਦਾ ਪੋਡਕਾਸਟ 3-3.25 ਘੰਟੇ ਦਾ ਹੁੰਦਾ, ਜਿਸ 'ਤੇ ਰੱਜ ਕੇ ਝੂਠ ਹਰ ਵਿਸ਼ੇ ਦੇ ਉੱਤੇ ਹੀ, ਉਹਦੇ ਕੁਝ ਝਲਕੀਆਂ ਮੈਂ ਦਿਖਾ ਵੀ ਦਿਆਂਗਾ, ਖਾਸ ਤੌਰ 'ਤੇ ਜਦੋਂ ਗੁਜਰਾਤ ਦੇ ਵਿੱਚ ਗੋਧਰਾ ਕਾਂਡ ਦਾ ਜ਼ਿਕਰ ਹੁੰਦਾ ਹੈ ਤੇ ਕਿਵੇਂ ਝੂਠ ਬੋਲਦਾ ਹੈ ਪੁੱਜ ਕੇ। ਪਰ ਇਹ ਕਿਵੇਂ ਅਮਰੀਕਾ ਨੂੰ ਜਾਂ ਟਰੰਪ ਦੀਆਂ ਅੱਖਾਂ 'ਚ ਪ੍ਰਵਾਨ ਚੜ੍ਹਨ ਲਈ ਹੈ ਕੀ ਹੈ, ਕਿਉਂਕਿ ਉਸ ਇੰਟਰਵਿਊ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਆਪਣਾ ਉਹਨਾਂ ਦਾ ਸੋਸ਼ਲ ਮੀਡੀਆ ਟਰੂਥ ਕਿ ਕਿਹਦੇ ਥੱਲੇ ਆ ਉਹਦੇ ਉੱਤੇ ਪਾ ਦਿੱਤਾ ਨਾਲ। ਦੂਜਾ ਤੇ ਮੋਦੀ ਨੇ ਵੀ ਅੱਜ ਹੀ ਉਹ ਪ੍ਰੈਜ਼ੀਡੈਂਟ ਟਰੰਪ ਦੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਜੁਆਇਨ ਕੀਤਾ ਔਰ ਬੜਾ ਖੁਸ਼ੀ ਦਾ ਇਜ਼ਹਾਰ ਕੀਤਾ ਹੈ ਉਹਨਾਂ ਦੀ ਟਰੰਪ ਦੀ ਟੀਮ ਨੇ ਵੀ ਕਿ ਦੂਜਾ ਆਇਆ। ਔਰ ਮੋਦੀ ਨੇ ਨਾਲ ਦੀ ਨਾਲ ਜਿਹੜੀ ਆਪਣੀ ਹੌਡੀ ਮੋਡੀ ਦੀ ਜਿਹੜੀ ਫੋਟੋ ਹੈ ਟਰੰਪ ਦੇ ਨਾਲ ਉਹਨੂੰ ਪੋਸਟ ਕੀਤਾ। ਪਰ ਇਸ ਤੋਂ ਪਹਿਲਾਂ ਕਿ ਮੈਂ ਜਿਹੜਾ BBC ਦੀ ਰਿਪੋਰਟਿੰਗ 'ਚ ਉਹਨਾਂ ਨੇ ਇਹਦੇ ਪੋਡਕਾਸਟ ਦੇ ਕੁਝ ਹਿੱਸਿਆਂ ਨੂੰ ਲਿਆ, ਕਿਉਂਕਿ ਟਰੰਪ ਦਾ ਜਿਹੜਾ ਟਰੂਥ ਸੋਸ਼ਲ ਉਹਨਾਂ ਵੈਬ ਦੇ ਉੱਤੇ ਵੀ ਇਹ ਲਿੰਕ ਆ ਗਿਆ। ਸੋ ਜ਼ਾਹਰ ਹੈ ਵੀ ਦੁਨੀਆ ਭਰ ਦੇ ਵਿੱਚ ਇਸ ਦੇ ਉੱਤੇ ਚਰਚਾ ਹੋ ਰਹੀ ਹੈ, ਆਪਣੇ ਆਪ ਦੇ ਵਿੱਚ ਇਹ ਖਬਰ ਬਣੀ।
ਔਰ ਇਹ ਟਰੂਥ ਜਿਹੜਾ ਇਸ ਦੇ ਉੱਤੇ ਕਾਂਗਰਸ ਨੇ ਫੌਰਨ ਜਿਹੜਾ ਠੀਕ ਇਸ ਦੇ ਉੱਤੇ ਆਪਣਾ ਰਿਐਕਸ਼ਨ ਦਿੱਤਾ ਹੈ। ਉਹਦੇ 'ਚ ਜਿਹੜਾ ਕਾਂਗਰਸ ਦਾ ਸਪੋਕਸਪਰਸਨ ਰਮੇਸ਼ MP ਵੀ ਨੇ ਜੈਰਾਮ ਰਮੇਸ਼, ਉਹਨੇ ਕਿਹਾ ਨੋ ਲਿਮਿਟ ਟੂ ਹਿਪੋਕ੍ਰੇਸੀ, ਕਾਂਗਰਸ ਪਲੇ ਔਨ ਵਰਡ ਸਲੈਮਿੰਗ PM ਓਵਰ ਹਿਸ ਪ੍ਰੈਡਕਾ। ਉਹਨੇ ਕਿਹਾ ਹਿਪੋਕ੍ਰੇਸੀ ਨੂੰ ਹੀ ਦੰਭ ਪਖੰਡ ਕਹਿੰਦਾ ਕਿ ਵੀ ਕੋਈ ਲਿਮਿਟ ਹੀ ਨਹੀਂ ਰਹੀ ਕਿ ਵੀ ਇਹ ਜਿਹੜਾ ਬੰਦਾ ਹੁਣ ਤੱਕ ਮੀਡੀਆ ਸਾਹਮਣੇ ਪ੍ਰੈਸ ਕਾਨਫਰੰਸ ਕਰਨ ਤੋਂ ਭੱਜਿਆ ਹੋਇਆ ਹੈ, ਉਹਨੇ ਇੱਕ ਫੋਰਨ ਪੋਡਕਾਸਟਰ ਦੇ ਨਾਲ ਜਿਹੜਾ ਰਾਈਟ ਵਿੰਗਰ ਹੈ ਉਸ ਨੂੰ ਦੇ ਕੇ ਔਰ ਇਸ ਕਿਸਮ ਦੀਆਂ ਜਬਲੀਆਂ ਮਾਰ ਕੇ ਹਿਪੋਕ੍ਰੇਸੀ ਦਾ ਜਿਹੜਾ ਹੈ ਉਹ ਮੁਜ਼ਾਹਰਾ ਕੀਤਾ। ਔਰ ਇਹ ਸਾਰੇ ਦੇ ਉਹਨਾਂ ਨੇ ਕਿਹਾ ਕਿ ਵੀ ਹੁਣ ਉਸ ਇੰਟਰਵਿਊ 'ਚ ਇੱਕ ਤਾਂ ਮੋਦੀ ਕਹਿੰਦਾ ਕਿ ਕ੍ਰਿਟਿਸਿਜ਼ਮ, ਉਹ ਕਹਿੰਦਾ ਜੀ ਇਹ ਜਿਹੜੀ ਆਲੋਚਨਾ ਹੈ ਇਹ ਤਾਂ ਜਮਹੂਰੀਅਤ ਦੀ ਰੂਹ ਹੈ। ਉਹ ਕਹਿੰਦੇ ਕਿੱਡਾ ਵੱਡਾ ਪਖੰਡੀ ਜਿਹੜਾ ਕਿ ਕ੍ਰਿਟਿਸਿਜ਼ਮ ਕੀ ਪ੍ਰੈਸ ਕਾਨਫਰੰਸ ਕਰਨ ਦਾ ਹੌਸਲਾ ਨਹੀਂ ਕਰਦਾ, ਉਹ ਉਹਨੂੰ ਡੈਮੋਕ੍ਰੇਸੀ ਔਰ ਦੂਜੇ ਤੀਜੇ ਦੇ ਨਾਲ ਜੋੜ ਰਿਹਾ। ਔਰ ਉਹਨੇ ਕਿਹਾ ਵੀ ਜਿਹੜਾ ਡਰਿਆ ਮੀਡੀਆ ਦੇ ਸਾਹਮਣੇ ਪ੍ਰੈਸ ਕਾਨਫਰੰਸ ਕਰਨ ਤੋਂ, ਉਹਨੂੰ ਬਹੁਤ ਕੰਫਰਟ ਮਿਲਦਾ ਹੈ ਇੱਕ ਪੋਡਕਾਸਟਰ ਨਾਲ ਗੱਲਬਾਤ ਕਰਕੇ। ਔਰ ਇਸ ਸਾਰੇ ਦੇ ਚਲਦੇ ਆ ਜਦੋਂ ਮੋਦੀ ਨੂੰ ਖਾਸ ਤੌਰ ਤੇ ਗੋਧਰਾ ਬਾਰੇ ਪੁੱਛਿਆ ਗਿਆ ਤੇ ਉਹਨੇ ਕਿਹਾ ਕਿ ਜੀ ਇਹ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਵੀ ਇਹ ਕਿਤੇ ਵੀ ਆਤੰਕਵਾਦ ਹੋਏ ਉਸ ਦਾ ਜਿਹੜਾ ਧੁਰਾ ਹੈ ਉਹ ਪਾਕਿਸਤਾਨ ਹੀ ਹੈ, ਉਹਦਾ ਐਪੀ ਸੈਂਟਰ ਪਾਕਿਸਤਾਨ ਹੀ ਹੈ। ਪਰ ਜਦੋਂ ਗੋਧਰਾ ਬਾਰੇ ਆਇਆ ਤੇ ਇਸ ਦੇ ਉੱਤੇ ਉਹਨੇ ਕਿਹਾ ਕਿ ਜੀ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਇਹ ਬਹੁਤ ਵੱਡਾ ਦੰਗਾ ਸੀ, ਇਹ ਤਾਂ ਭਰਮ ਫੈਲਾਇਆ ਗਿਆ 2002 ਤੋਂ, ਕਿਉਂਕਿ 2002 ਚ ਗੋਧਰਾ ਚ ਆਪ ਹੀ ਇਹਨਾਂ ਨੇ ਟ੍ਰੇਨ ਜਿਹੜੀ ਆ ਉਹ ਸਟੋਵ ਦੇ ਵਿੱਚ ਰੋਟੀਆਂ ਪਕਾਉਂਦੇ ਸੀ ਉਹਨੂੰ ਸਾੜਿਆ। ਫਿਰ ਉਦੋਂ ਅਜੇ ਮੋਦੀ ਚੀਫ ਮਿਨਿਸਟਰ ਬਣਿਆ ਹੀ ਸੀ ਤੇ ਉਹਨੇ ਕਿਹਾ ਕਿ ਜੀ ਤੁਸੀਂ 2002 ਦਾ ਮੇਰੇ ਤੇ ਇਲਜ਼ਾਮ ਲੱਗਦਾ, ਉਸ ਤੋਂ ਪਹਿਲਾਂ ਦਾ ਡਾਟਾ ਦੇਖੋ ਕਿੰਨੇ ਗੁਜਰਾਤ ਦੇ ਵਿੱਚ ਦੰਗੇ ਹੁੰਦੇ ਸੀ। ਇੱਥੇ ਤਾਂ ਕਿਤੇ ਪਤੰਗ ਦੇ ਚੜਾਉਣ ਦੇ ਚੱਕਰ 'ਚ ਕਦੇ ਸਾਈਕਲ ਟਕਰਾ ਗਿਆ ਤਾਂ ਹਿੰਸਾ ਹੋ ਜਾਂਦੀ ਸੀ। ਇੰਨੇ ਵੱਡੇ ਦੰਗੇ ਹੁੰਦੇ ਰਹੇ ਨੇ ਔਰ 1969 ਜਿਹੜੇ ਹੋਏ ਸੀ ਉਹ ਤਾਂ 6 ਮਹੀਨੇ ਚੱਲੇ ਸੀ। ਸੋ ਇਹ ਤਾਂ ਐਵੇਂ ਮੈਨੂੰ ਬਲੇਮ ਕੀਤਾ ਜਾਂਦਾ ਹੈ। ਔਰ ਦੇਖੋ ਸਾਰੀਆਂ ਅਦਾਲਤਾਂ ਨੇ ਜਿਹੜਾ ਉਹ ਸਾਨੂੰ ਬਰੀ ਕਰਤਾ, ਸਾਡਾ ਕੋਈ ਲਾਗਾ ਦੇਗਾ ਨਹੀਂ, ਇਹ ਜਾਣ ਬੁੱਝ ਕੇ ਮੈਨੂੰ ਬਦਨਾਮ ਕੀਤਾ ਗਿਆ। ਔਰ ਇਸ ਸਾਰੇ ਦੇ ਉੱਤੇ ਇਹ ਜਿਹੜਾ ਇਸ ਤੋਂ ਪਹਿਲਾਂ ਦੀਆਂ ਘਟਨਾਵਾਂ ਦੱਸਦੀਆਂ ਨੇ ਕਿੰਨੀ ਜ਼ਿਆਦਾ ਹਿੰਸਾ ਸੀ। ਗੋਧਰਾ ਤੋਂ ਪਹਿਲਾਂ ਜਿਹੜਾ ਉਹ ਵਿਮਾਨ ਨੂੰ ਜਿਹੜਾ ਉਹ ਜਹਾਜ਼ ਨੂੰ ਹਾਈਜੈਕ ਕਰ ਲਿਆ ਗਿਆ ਸੀ, ਉੱਤੋਂ ਗੁਜਰਾਤ ਕਿੰਨੇ ਦੰਗੇ ਹੁੰਦੇ ਸੀ। ਔਰ ਮੈਂ ਤਾਂ ਕਦੇ ਵੀ ਇਸ ਕਿਸਮ ਦੇ 'ਚ ਹੱਕ 'ਚ ਨਹੀਂ ਹੈ, ਮੈਨੂੰ ਤਾਂ ਝੂਠਾ ਮੇਰੇ ਖਿਲਾਫ ਪ੍ਰਚਾਰ ਕੀਤਾ ਗਿਆ। ਹਾਲਾਂ ਹੁਣ ਜਿਸ ਅਮਰੀਕਾ ਨੂੰ ਇਹ ਕਹਿ ਰਿਹਾ, ਅਮਰੀਕਾ ਨੇ 12 ਸਾਲ ਮੋਦੀ ਦੇ ਅਮਰੀਕਾ ਐਂਟਰੀ ਤੇ ਪਾਬੰਦੀ ਲਾਈ ਕਿਉਂਕਿ ਉਹਨਾਂ ਨੇ ਆਪਣੀ ਇਨਵੈਸਟੀਗੇਸ਼ਨ 'ਚ ਦੇਖਿਆ ਸੀ ਕਿ ਭਾਈ ਕਿਵੇਂ ਮੋਦੀ ਜਿਹੜਾ ਇਸ ਸਾਰੇ ਦੇ ਲਈ ਜ਼ਿੰਮੇਵਾਰ ਹੈ। ਫਿਰ RSS ਦੇ ਉੱਤੇ ਜਦੋਂ ਉਹਨੂੰ ਪੁੱਛਿਆ ਗਿਆ ਤੇ ਉਹਨੇ ਉਸ ਦੇ ਵਿੱਚ ਕਿਹਾ ਕਿ ਇਹ ਤਾਂ ਬਹੁਤ ਵੱਡਾ ਸੰਗਠਨ ਹੈ, ਇਹਨੂੰ 100 ਸਾਲ ਪੂਰੇ ਹੋ ਜਾਣੇ ਨੇ, ਕਰੋੜਾਂ ਲੋਕ ਇਹਦੇ ਨਾਲ ਜੁੜੇ ਹੋਏ ਨੇ। ਔਰ ਇਹ ਜਿਹੜੇ ਦੇਖੋ RSS ਦੇ ਜਿਹੜੇ ਵਲੰਟੀਅਰ ਨੇ ਉਹ ਜੰਗਲਾਂ ਦੇ ਵਿੱਚ ਆਸ਼ਰਮ ਚਲਾਉਂਦੇ ਨੇ, ਆਦੀਵਾਸੀਆਂ ਦੇ ਵਿੱਚ ਉਹ ਵਿਕਲਪ ਚਲਾ ਰਹੇ ਨੇ। ਉਹਦੇ 'ਚ 70,000 ਸਕੂਲ RSS ਜਿਹੜਾ ਉਹ ਚਲਾ ਰਿਹਾ ਹੈ। ਉਹਨਾਂ ਨੇ ਤਾਂ ਜਿਹੜਾ ਕ੍ਰਾਂਤੀ ਲੈ ਆਂਦੀ ਹੈ ਐਜੂਕੇਸ਼ਨ ਦੇ ਫੀਲਡ 'ਚ। ਉਹਨਾਂ ਦੇ ਜਿਹੜੇ ਨੇ ਹਜ਼ਾਰਾਂ ਸਕੂਲ ਜਿਹੜੇ ਨੇ 70,000 ਦੀ ਫਿਗਰ ਉਹਨੇ ਕਿਹਾ ਕਿ ਵੀ ਇਹ ਹੈ। ਉਹਨੇ ਕਿਹਾ ਇਸੇ ਤਰ੍ਹਾਂ ਜਿਹੜੇ ਮਜ਼ਦੂਰ ਸੰਘ ਹੈ ਸਾਡਾ RSS ਦਾ, ਉਹ ਵੀ ਇਹ ਨਾਅਰਾ ਦਿੰਦਾ ਹੈ ਕਿ ਭਾਈ ਕਿੰਨੇ ਅਸੀਂ ਜਿਹੜੇ ਆ ਸਾਰਿਆਂ ਦੇ ਹੱਕਾਂ ਦੀ ਰਾਖੀ ਕਰਦੇ ਹਾਂ। ਔਰ ਇਸ ਸਾਰੇ ਦੇ ਚੱਲਦੇ ਆ ਜਿਹੜਾ ਇਸ ਕਿਸਮ ਦੀਆਂ ਜਬਲੀਆਂ, ਉਹਨੇ ਕਿਹਾ ਜੀ ਮੇਰੇ ਤੋਂ ਪਹਿਲਾਂ ਜਿਹੜੇ ਪ੍ਰਧਾਨ ਮੰਤਰੀ ਹੁੰਦੇ ਸੀ ਅਸੀਂ ਕੋਈ ਕਿਸੇ ਨੂੰ ਹਿੰਮਤ ਨਹੀਂ ਸੀ ਹੁੰਦੀ ਕਿ ਉਹ ਅੱਖ 'ਚ ਅੱਖ ਪਾ ਕੇ ਗੱਲ ਕਰੇ, ਜਾਂ ਨਾ ਅਸੀਂ ਅੱਖਾਂ ਤਾਂ ਕਰਦੇ ਹਾਂ ਨਾ ਅਸੀਂ ਅੱਖਾਂ ਝੁਕਾਉਂਦੇ ਹਾਂ, ਅਸੀਂ ਤਾਂ ਅੱਖ 'ਚ ਅੱਖ ਪਾ ਕੇ ਗੱਲ ਕਰਦੇ ਹਾਂ। ਔਰ ਫਿਰ ਸਭ ਤੋਂ ਵੱਡੀ ਹਿਪੋਕ੍ਰੇਸੀ ਜਦੋਂ ਉਹਨੂੰ ਡੋਨਲਡ ਟਰੰਪ ਬਾਰੇ ਪੁੱਛਿਆ ਗਿਆ, ਉਹਨੇ ਕਿਹਾ ਜੀ ਉਹ ਤਾਂ ਮੇਰੇ ਬਹੁਤ ਕਰੀਬੀ ਦੋਸਤ ਨੇ। ਉੱਥੇ ਹੌਡੀ ਮੌਡੀ ਦੇ ਵੇਲੇ ਮੈਂ ਜਦੋਂ ਉਹਨਾਂ ਦਾ ਭਾਸ਼ਣ ਉਹਨਾਂ ਦਾ ਹੋਇਆ ਤਾਂ ਉਹਨਾਂ ਨੂੰ ਮੈਂ ਪੁੱਛਿਆ ਕਿ ਕੀ ਅਸੀਂ ਸਟੇਡੀਅਮ ਦਾ ਚੱਕਰ ਲਾ ਸਕਦੇ ਹਾਂ, ਹਾਲਾਂ ਸਿਕਿਉਰਿਟੀ ਡਿਟੇਲਸ ਸਿਕਿਉਰਿਟੀ ਨੇ ਓਕੇ ਨਹੀਂ ਸੀ ਕਿ। ਉਹ ਕਹਿੰਦੇ ਜੀ ਮੈਂ ਟਰੰਪ ਦਾ ਨੇ ਮੇਰਾ ਹੱਥ ਫੜਿਆ, ਅਸੀਂ ਸਟੂਡੀਓ ਦਾ ਚੱਕਰ ਲਾਇਆ ਔਰ ਉਹਨਾਂ ਦਾ ਜਿਹੜਾ ਸੁਰੱਖਿਆ ਤੰਤਰ ਸੀ ਉਹ ਤਾਂ ਬੇਚੈਨ ਹੋ ਗਿਆ। ਪਰ ਮੈਨੂੰ ਉਦੋਂ ਪਤਾ ਲੱਗਾ ਵੀ ਟਰੰਪ ਨੇ ਸਾਰਾ ਪ੍ਰੋਟੋਕੋਲ ਤੋੜਦੇ ਆ, ਸਾਰਾ ਉਹ ਭਵਨ ਜਿਹੜਾ ਉਹਨੂੰ ਦਿਖਾਇਆ। ਔਰ ਉਹਨੇ ਕਿਹਾ ਜੀ ਕਿ ਅਮਰੀਕਾ ਫਸਟ ਵਾਲੇ ਨੇ ਟਰੰਪ ਜਿਹੜੇ ਨੇ ਤੇ ਮੈਂ ਭਾਰਤ ਫਸਟ ਵਾਲਾ।
ਸਾਡੀ ਜੋੜੀ ਬਰਾਬਰ ਜੰਮਦੀ ਹੈ। ਹੁਣ ਉਹ ਸਾਰੇ ਚੋਂ ਵੀ ਜੁੱਤੀਆਂ ਤੋਂ ਇੱਥੋਂ ਖਾ ਕੇ ਗਏ, ਤੇਰੇ ਜਾਂਦਿਆਂ ਤੇਰੇ ਪਹਿਲਾਂ ਉਹਨਾਂ ਨੇ ਭਾਰਤੀਆਂ ਨੂੰ ਹੱਥਕੜੀਆਂ ਬੇੜੀਆਂ 'ਚ ਜਕੜ ਕੇ ਭੇਜਿਆ, ਔਰ ਫਿਰ ਉਹ ਕਹਿੰਦਾ ਕਿ ਬਈ ਇਹ ਅਸੀਂ ਤਾਂ ਬੜੇ ਪੁਰਾਣੇ ਦੇਸ਼ ਹਾਂ। ਜਦੋਂ ਉਹਨੂੰ ਹੁਣ ਤੁਸੀਂ ਦੇਖੋ ਕਿ ਇੱਕੋ ਵੇਲੇ ਅਮਰੀਕਾ ਨੂੰ ਵੀ ਚੀਨ ਨੂੰ ਵੀ ਕੋਟ, ਜਦੋਂ ਉਹਨੂੰ ਚੀਨ ਨਾਲ ਸੰਬੰਧਾਂ ਬਾਰੇ ਪੁੱਛਿਆ ਮੋਦੀ ਨੂੰ ਕਿ ਚੀਨ ਨਾਲ, ਉਹ ਕਹਿੰਦਾ ਜੀ ਸਾਡੇ ਤਾਂ ਸਦੀਆਂ ਪੁਰਾਣੇ ਰਿਸ਼ਤੇ ਨੇ। ਔਰ ਇੱਕ ਜ਼ਮਾਨਾ ਸੀ ਦੁਨੀਆ ਦੀ GDP 'ਚ ਅੱਧਾ ਹਿੱਸਾ ਭਾਰਤ ਦਾ ਤੇ ਚੀਨ ਦਾ ਹੁੰਦਾ ਸੀ, ਦੋਨੋਂ ਅਸੀਂ ਪੜੋਸੀ ਦੇਸ਼ ਹੈ। ਕਦੇ ਕਦਾਈ ਆਪਸ 'ਚ ਥੋੜਾ ਬਹੁਤ ਮਤਭੇਦ ਵੀ ਹੁੰਦੇ ਨੇ, ਪਰਿਵਾਰਾਂ 'ਚ ਵੀ ਹੁੰਦਾ ਹੈ। ਸਾਡੀ ਕੋਸ਼ਿਸ਼ ਹੈ ਕਿ ਵੀ ਇਹ ਮਤਭੇਦ ਵੀ 5 ਸਾਲ ਤੁਸੀਂ ਬਲੌਕ ਕੀਤਾ, 4000 ਸਕੁਅਰ ਕਿਲੋਮੀਟਰ ਟੈਰੀਟਰੀ ਤੁਸੀਂ ਸਰੈਂਡਰ ਕੀਤੀ, 70,000 ਫੌਜ ਲਿਜਾ ਕੇ ਉੱਥੇ ਖੜੀ ਕੀਤੀ ਹੋਈ ਹੈ। ਠੰਡ 'ਚ ਵਿਚਾਰਿਆਂ ਨੂੰ ਕੋਈ ਇਹਦਾ ਗੈਂਗਰੀਨ ਹੋਇਆ, ਕਿਸੇ ਦੀ ਲੱਤਾਂ ਕੱਟੀਆਂ, ਕਿਸੇ ਦਾ ਦੂਜਾ ਕੀਤਾ ਹੋਇਆ, ਔਰ ਇਹ ਸਾਰੇ ਦੇ ਚੱਲਦੇ ਆ। ਬਾਕੀ ਉਹਨੇ ਕਿਹਾ ਜੀ ਅਸੀਂ ਤਾਂ ਇਹ ਸਾਡਾ ਦੇਸ਼ ਗਾਂਧੀ ਦਾ ਦੇਸ਼ ਹੈ, ਬੁੱਧ ਦਾ ਦੇਸ਼ ਹੈ, ਅਸੀਂ ਤਾਂ ਬਿਲਕੁਲ ਸ਼ਾਂਤੀ ਚਾਹੁੰਦੇ ਹਾਂ। ਔਰ ਦੂਸਰਾ ਸੋ ਮਤਲਬ ਜਦੋਂ ਤੁਸੀਂ ਸਿਰੇ ਦਾ ਪਖੰਡ ਔਰ ਸਿਰੇ ਦਾ ਝੂਠ ਔਰ ਸਿਰੇ ਦਾ ਜਿਹੜਾ ਦੰਭ, ਇਸ ਦਾ ਤਾਂ ਤੁਸੀਂ ਕੀ ਕਹਿ ਸਕਦੇ ਹੋ ਕਿ ਇਸ ਦੇ ਉੱਤੇ ਤਾਂ ਜਿਹੜਾ ਕੋਈ ਲਫ਼ਜ਼ ਨਹੀਂ ਨੇ ਕਿ ਵੀ ਹੁਣ ਇਸ ਹੱਦ ਤੱਕ ਜਦੋਂ ਝੂਠ ਪਹੁੰਚਦਾ ਵੀ ਔਰ ਝੂਠ ਵਿਕ ਵੀ ਰਿਹਾ। ਔਰ ਇਸ ਗੱਲ ਨੂੰ ਤਾਂ ਚਾਰ ਚਫੇਰੇ ਜੇ ਦੇਖਣਾ ਹੋਏ ਤਾਂ ਸਵਾਏ ਹਿਪੋਕਰੇਸੀ, ਝੂਠ, ਪਖੰਡ, ਦੰਭ ਦੇ ਮੋਦੀ 'ਚ ਤੁਸੀਂ ਹੋਰ ਕੁਝ ਵੀ ਨਹੀਂ ਲੱਭ ਸਕਦੇ। ਹਾਂ, ਇਹਨਾਂ ਦੇ ਨਾਲ ਉਹ ਪੂਰਾ ਭਰਪੂਰ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਰੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਿੱਕਲ ਸੁਸਾਇਟੀ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਭਾਵਾਂ ਅਤੇ ਸੰਗਤੀ ਰੂਪ ਦੇ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਮਨਿਆਟਨ ਵਿਖੇ ਸਿੱਖ ਡੇ ਪਰੇਡ ਕੱਢੀ ਜਾਂਦੀ ਹੈ, ਉਹ ਇਸ ਸਾਲ 26 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ 12:30 ਵਜੇ 37 ਸਟਰੀਟ ਮੈਡੀਸਨ ਤੋਂ ਆਰੰਭ ਹੋਵੇਗੀ। ਉਹ ਤੇ 24 ਸਟਰੀਟ ਮੈਡੀਸਨ ਦੇ ਉੱਤੇ ਜੋ ਕਿ ਸਟੇਜ ਸਜਾਈ ਜਾਏਗੀ, ਜਿਹਦੇ ਉੱਤੇ ਪੰਥਕ ਬੁਲਾਰੇ ਤੇ ਸਾਡੇ ਜਿਹੜੇ ਨਿਊਯਾਰਕ ਦੇ ਜਿੰਨੇ ਵੀ ਇਲੈਕਟਡ ਅਫੀਸ਼ਲ ਆ ਉਹ ਸੰਗਤਾਂ ਨੂੰ ਸੰਬੋਧਨ ਹੋਣਗੇ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਆ ਕਿ ਇਹ ਜਿਸ ਪਰੇਡ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਕਰੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਕਿ ਇਹ ਪਰੇਡ ਸਾਡੀ ਪੋਲੀਟੀਕਲ ਤੇ ਧਾਰਮਿਕ ਆਜ਼ਾਦੀ ਨੂੰ ਦਰਸਾਉਂਦੀ ਹੈ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਈ ਮੁਝੇ ਨਾ ਦੇ ਫਰੀਦਾ ਬਾਰ ਪਰਾਏ ਬੈਸਨਾ, ਸਾਈ ਮੁਝੇ ਨਾ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਆ ਕਿ ਹਰ ਸਾਲ ਦੀ ਤਰ੍ਹਾਂ ਜੋ ਵਾਸ਼ਿੰਗਟਨ DC ਵਿਖੇ ਨੈਸ਼ਨਲ ਸਿੱਖ ਡੇ ਪਰੇਡ, ਜੋ ਨੈਸ਼ਨਲ ਫਰੀडम ਮਾਰਚ ਹੈ, ਉਹ 5 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ ਉੱਥੇ ਕੱਢਿਆ ਜਾਵੇਗਾ। ਸਮੂਹ USA ਦੀਆਂ ਪ੍ਰਬੰਧਕ ਕਮੇਟੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਦੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਸ ਪਰੇਡ ਦੇ ਵਿੱਚ ਹੁਮ-ਹੁਮਾ ਕੇ ਪਹੁੰਚੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਨ ਪੋਡਕਾਸਟਰ ਲੈਕਸ ਫਰੈਡਮੈਨ ਨੂੰ ਦਿੱਤੇ ਇੰਟਰਵਿਊ ਵਿੱਚ ਮੋਦੀ ਨੇ ਪਾਕਿਸਤਾਨ ਨੂੰ ਦੁਨੀਆ ਭਰ ਵਿਚਲੀ ਦਹਿਸ਼ਤਗਰਦੀ ਦਾ ਹੈੱਡਕੁਆਰਟਰ ਦੱਸਿਆ ਔਰ ਜੰਮੂ ਕਸ਼ਮੀਰ ਦਾ ਮਸਲਾ ਹੱਲ ਨਾ ਹੋਣ ਲਈ ਵੀ ਪਾਕਿਸਤਾਨ ਨੂੰ ਦੋਸ਼ੀ ਕਰਾਰ ਕਰ ਦਿੱਤਾ ਗਿਆ ਹੈ। ਔਰ ਮੋਦੀ ਦੇ ਇਸ ਇੰਟਰਵਿਊ ਤੇ ਤਿੱਖਾ ਰਿਐਕਸ਼ਨ ਦਿੰਦਿਆਂ ਪਾਕਿਸਤਾਨ ਦੀ ਫੋਰਨ ਮਿਨਿਸਟਰੀ ਦਾ ਕਹਿਣਾ ਹੈ ਕਿ ਮੋਦੀ ਵੱਲੋਂ ਸਰਾਸਰ ਝੂਠ ਬੋਲਿਆ ਗਿਆ ਹੈ ਔਰ ਭਾਰਤ ਸਰਕਾਰ ਵੱਲੋਂ ਇੱਕ ਪਾਸੇ ਜੰਮੂ ਕਸ਼ਮੀਰ ਵਿੱਚ ਜ਼ਬਰ ਦੀ ਚੱਕੀ ਹੈ ਉਹ ਚੱਲ ਰਹੀ ਹੈ ਔਰ ਦੂਸਰੇ ਪਾਸੇ ਭਾਰਤ ਵੱਲੋਂ ਪਾਕਿਸਤਾਨ ਵਿੱਚ ਵੀ ਐਕਟਿਵਿਸਟ ਦੀਆਂ ਜਿਹੜੀਆਂ ਟਾਰਗੇਟਸ ਕਿਲਿੰਗ ਕੀਤੀਆਂ ਜਾ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ ਜਿਹੜੀ ਮੁੱਖ ਚਰਚਾ ਸਾਰੇ ਮੀਡੀਆ 'ਚ ਹੀ ਹੈ, ਜਿਵੇਂ ਅਸੀਂ ਗੱਲ ਕਰਕੇ ਹਟੇ ਹਾਂ
ਕਿ ਅਮਰੀਕਨ ਯੂਟਿਊਬਰ ਜਿਹੜਾ ਹਾਲਾਂਕਿ ਕੰਪਿਊਟਰ ਫੀਲਡ ਔਰ AI ਨਾਲ ਡੀਲ ਕਰਦਾ ਰਿਹਾ ਹੈ, ਐਲਨ ਮਸਕ ਨੇ ਉਹਨੂੰ ਜਿਹੜਾ ਐਲੀਵੇਟ ਕੀਤਾ ਔਰ ਉਸ ਨੇ ਮੋਦੀ ਨਾਲ ਜਾ ਕੇ 3 ਘੰਟੇ ਤੋਂ ਵੀ ਜ਼ਿਆਦਾ ਪੋਡਕਾਸਟ ਕੀਤਾ, ਲੀਡ ਫਰੀਡਮੈਨ, ਔਰ ਉਸ ਨੂੰ ਜਿਹੜਾ ਟਰੂਥ ਸੋਸ਼ਲ ਜਿਹੜਾ ਪ੍ਰੈਜ਼ੀਡੈਂਟ ਟਰੰਪ ਦਾ ਆਪਣਾ ਸੋਸ਼ਲ ਮੀਡੀਆ ਪਲੇਟਫਾਰਮ ਹੈ ਉਸ ਦੇ ਉੱਤੇ ਵੀ ਟਰੰਪ ਨੇ ਪੋਸਟ ਕੀਤਾ ਔਰ ਮੋਦੀ ਨੇ ਵੀ ਅੱਜ ਉਸੇ ਹੀ ਸੋਸ਼ਲ ਪਲੇਟਫਾਰਮ ਨੂੰ ਜੁਆਇਨ ਕੀਤਾ ਹੈ ਦੱਸਣ ਲਈ ਕਿ ਜੀ ਟਰੰਪ ਸਾਹਿਬ ਬਹੁਤ ਮਹਾਨ ਨੇ। ਹੁਣ ਇਸ 3 ਘੰਟੇ ਤੋਂ ਜ਼ਿਆਦਾ ਦੇ ਪੋਡਕਾਸਟ ਦੇ ਵਿੱਚ ਜਿਵੇਂ ਅਸੀਂ ਪਿਛਲੇ ਸੈਗਮੈਂਟ 'ਚ ਇਸ ਦੀ ਚੀਰਫਾੜ ਕੀਤੀ ਹੈ ਕਿ ਝੂਠ ਦੇ ਅੰਬਾਰ ਲਾ ਦਿੱਤੇ। ਬੰਦਾ ਇਹ ਕਹਿੰਦਾ ਝੂਠ ਦਾ ਝੂਠ, ਪਰ ਇੱਥੇ ਹੁੰਦਾ ਹੈ ਕਿ ਵੀ 3 ਘੰਟੇ ਉਹਨੇ ਆਪਣਾ ਸਾਰਾ ਹੀ ਉਹਦਾ ਜੇ ਕੋਈ ਵੀ ਇਨਵੈਸਟੀਗੇਟਿਵ ਜਰਨਲਿਸਟ ਸਾਰਿਆਂ ਨੂੰ ਦੇਖੇਗਾ ਤਾਂ ਉਹ ਕਹੇਗਾ 3 ਘੰਟੇ ਚੋਂ ਪੌਣੇ 3 ਘੰਟੇ ਉਹਨੇ ਝੂਠੀ ਬਚਪਨ ਨਾਲ ਵੀ ਰਿਲੇਟਡ, ਮੈਂ ਹਿਮਾਲਿਆ ਗਿਆ, ਮੈਂ ਸੰਨਿਆਸੀ ਲੱਭ ਰਿਹਾ ਸੀ, ਮੈਂ ਫਲਾਣਾ ਅਤਿਆਨੰਦ ਕਿ ਕਿਨੇ ਮੈਨੂੰ ਕਿਹਾ ਤੇਰੇ ਸਾਹਮਣੇ ਬਹੁਤ ਵੱਡਾ, ਉਹ ਜਿਹੜਾ ਸੱਚਮੁੱਚ ਜਿਹੜਾ ਉਹਨੇ ਆਪਣੀ ਮਾਂ ਦੇ ਮਰਨ ਤੋਂ ਬਾਅਦ ਕਿਹਾ ਸੀ ਕਿ ਜਦੋਂ ਤੱਕ ਮੇਰੀ ਮਾਂ ਜਿਉਂਦੀ ਸੀ ਤੇ ਮੈਨੂੰ ਲੱਗਦਾ ਸੀ ਕਿ ਮੈਂ ਬਾਇਓਲੋਜੀਕਲ ਸਨ ਹੈ, ਹੁਣ ਮੈਨੂੰ ਲੱਗਦਾ ਮੈਂ ਬਾਇਓਲੋਜੀਕਲ ਨਹੀਂ ਹੈ, ਮੈਨੂੰ ਤਾਂ ਜਿਹੜਾ ਇੱਕ ਖਾਸ ਕੰਮ ਲਈ ਭੇਜਿਆ, ਮੈਂ ਡਿਵਾਈਨ ਅਵਤਾਰ ਹੋ ਗਿਆ। ਔਰ ਜਿਵੇਂ ਜਦੋਂ ਤੁਸੀਂ ਉਹਨੂੰ ਕਿਤੇ ਉੱਤਰਾਖੰਡ ਦੇ ਵਿੱਚ ਜਾਂ ਅਯੁੱਧਿਆ ਮੰਦਰ ਜਾਂ ਦੂਜੇ ਉਹ ਕੇਰਲਾ 'ਚ ਜਾ ਕੇ ਉੱਥੇ ਤੁਸੀਂ ਦੇਖੋ ਤੇ ਉਹ ਇਵੇਂ ਹੀ ਆਪਣੇ ਆਪ ਨੂੰ ਪ੍ਰੈਜ਼ੈਂਟ ਕਰ ਰਿਹਾ ਹੁੰਦਾ ਕੈਮਰਿਆਂ ਦੇ ਸਾਹਮਣੇ ਕਿ ਵੀ ਜਿਵੇਂ ਇਹ ਵਿਸ਼ਨੂੰ ਦਾ ਅਵਤਾਰ ਇੱਕ ਨਵਾਂ ਉਤਰਿਆ ਆ ਕੇ ਔਰ ਉਹ ਖੁਦ ਵੀ ਮੰਨਣ ਲੱਗ ਗਿਆ ਵੀ ਮੈਂ ਬਾਇਓਲੋਜੀਕਲ ਨਹੀਂ ਹੈ ਔਰ ਮੈਂ ਬਿਲਕੁਲ ਜਿਹੜਾ ਉਹ ਰੱਬ ਨੇ ਮੈਨੂੰ ਭੇਜਿਆ ਇਸ ਲਈ ਜੀ। ਹੁਣ ਇਸ ਸਾਰੇ ਦੇ ਚੱਲਦੇ ਆ ਜ਼ਾਹਰ ਹੈ ਵੀ ਜਦ ਪੋਡਕਾਸਟ ਦੇ ਵਿੱਚ ਹਾਲਾਂ ਇਹ ਤਾਂ ਨਹੀਂ ਹੈ ਵੀ ਸਟ੍ਰਿਕਟਲੀ ਉਹ ਉਵੇਂ ਹੀ ਸਕ੍ਰਿਪਟਡ ਹੋਏਗਾ ਜਿਵੇਂ ਅਕਸ਼ੇ ਕੁਮਾਰ ਨੂੰ ਦਿੱਤਾ, ਲੇਕਿਨ ਜਿਹੜਾ ਬੰਦਾ ਇਹ ਮਿਸਟਰ ਫਰੀਡਮੈਨ ਆਇਆ ਇੰਟਰਵਿਊ ਤੋਂ ਪਹਿਲਾਂ ਹੀ ਕਹਿੰਦਾ ਕਿ ਜੀ ਮੈਂ ਤਾਂ ਤੁਹਾਨੂੰ ਇੱਕ ਰੂਹਾਨੀ ਸ਼ਖਸੀਅਤ ਸਮਝ ਕੇ ਤੁਹਾਡਾ ਇੰਟਰਵਿਊ ਕਰ ਰਿਹਾ, ਮੈਂ ਤਾਂ 24 ਘੰਟੇ ਦਾ ਵਰਤ ਰੱਖਿਆ ਤਾਂ ਕਿ ਮੇਰੀ ਸੋਲ ਪਿਓਰ ਹੋਏ ਔਰ ਦੂਜਾ ਹੋਏ। ਸੋ ਮਤਲਬ ਜ਼ਾਹਰ ਹੈ ਵੀ ਜਿਹੜਾ ਬੰਦੇ ਬਾਰੇ ਕਿਹਾ ਜਾਂਦਾ ਫਰੀਡਮੈਨ ਬਾਰੇ, ਉਹਨੇ ਕਿਤੇ ਹੋਰ ਕਿਹਾ ਸੀ ਜੀ ਮੈਂ ਹਰ ਟੌਪਿਕ ਨੂੰ ਬਹੁਤ ਰਿਸਰਚ ਕਰਦਾ ਜਾਂ, ਤਾਂ ਉਹਨੂੰ ਰਿਸਰਚ ਕਰਨ 'ਚ ਕੋਈ ਬਹੁਤਾ ਵਕਤ ਨਹੀਂ ਸੀ ਲੱਗਣਾ ਚਾਹੀਦਾ ਕਿ ਨਾ ਮੋਦੀ ਦਾ ਬਚਪਨ ਗਰੀਬੀ 'ਚ ਸੀ, ਜਿਵੇਂ ਉਹ ਕਹਿੰਦਾ ਜੀ ਮੇਰੇ ਕੋਲ ਤਾਂ ਜੁੱਤੀਆਂ ਪਾਉਣ ਨੂੰ ਵੀ ਨਹੀਂ ਸੀ, ਨਾ ਉਹਨੇ ਕਿਤੇ ਚਾਹ ਪਿਓ ਨਾਲ ਵੇਚੀ ਕਿਉਂਕਿ ਜਿੱਥੇ ਚਾਹ ਵੇਚਣ ਦੀ ਗੱਲ ਪਿਓ ਨਾਲ ਉੱਥੇ ਸਟੇਸ਼ਨ ਹੀ ਨਹੀਂ ਸੀ ਉਦੋਂ, ਨਾ ਉਹਨੇ ਕੋਈ ਕੀਤਾ ਇਹਦੇ ਉਲਟ। ਜੇ ਮੋਦੀ ਦਾ ਡਾਰਕ ਸਾਈਡ ਦੇਖਣੀ ਹੋਏ ਤਾਂ ਉਹ ਸੁਬਰਾਮਨਿਅਮ ਸਵਾਮੀ ਤੋਂ ਪੁੱਛ ਲਓ, ਜਿਹੜਾ RSS ਡਾਇਲੌਗ ਹੈ ਇਹਨੇ ਕਿੰਨੇ ਘਰ ਤਬਾਹ ਕੀਤੇ ਨੇ ਔਰ ਕਿਸ ਕਿਸਮ ਦਾ ਅਮਰੀਕਾ 'ਚ ਇੱਥੇ ਆ ਕੇ 90ਵਿਆਂ ਦੇ ਵਿੱਚ ਕਿਵੇਂ ਕਈ ਮਹੀਨੇ ਕਿੱਥੇ ਰਿਹਾ, ਕੌਣ ਇਹਦੀ ਸਪਾਂਸਰ ਕਰ, ਚੀਨ ਦੇ ਸਾਹਮਣੇ ਜ਼ਬਾਨ ਕਿਉਂ ਨਹੀਂ ਖੋਲਦਾ, ਉੱਥੇ ਇਹਦੇ ਕਿਹੜੇ ਕਾਲੇ ਰਾਜ ਛੁਪੇ ਹੋਏ ਨੇ। ਸੋ ਮਤਲਬ ਇਹ ਤਾਂ ਇਵੇਂ ਹੀ ਹੈ ਕਿ ਜਿਹੜਾ ਬਿਲਕੁਲ ਕਾਲਖ ਹੈ ਉਹ ਆਪਣੇ ਆਪ ਨੂੰ ਚਾਨਣ ਸਾਬਤ ਕਰੇ, ਪਰ ਜਿਹੜਾ RSS ਦਾ ਫੇਵਰਿਟ ਸਬਜੈਕਟ ਹੈ ਜਦੋਂ ਇਹਨਾਂ ਨੂੰ ਹੋਰ ਕੁਛ ਨਾ ਲੱਭੇ ਤਾਂ ਫਿਰ ਪਾਕਿਸਤਾਨ ਐਪੀ ਸੈਂਟਰ ਦਹਿਸ਼ਤਗਰਦੀ ਦਾ, ਕਿਉਂਕਿ ਅਖੰਡ ਭਾਰਤ ਦੀ ਹੈ ਤਾਂ ਲੈ ਦੇ ਕਿ RSS ਦਾ ਪ੍ਰਚਾਰਕ ਹੀ ਹੈ ਜਿਨ੍ਹਾਂ ਦੀ ਟ੍ਰੇਨਿੰਗ ਹੀ ਇਹ ਸੀ, ਜਿਨ੍ਹਾਂ ਦੇ ਨਾਰਾ ਹੀ ਇਹ ਸੀ 47 ਚ ਕਿ ਸ਼ਮਸ਼ਾਨ ਭਲੇ ਹੀ ਬਣ ਜਾਵੇ ਬਣ ਸਕਤਾ ਪਾਕਿਸਤਾਨ ਨਹੀਂ। ਇਹ ਇਹਨਾਂ ਦੀ ਇਹ ਮੈਂਟਲ ਟ੍ਰੇਨਿੰਗ ਹੈ ਔਰ ਅੱਜ ਤੱਕ ਵੀ ਉਸ ਦੁਨੀਆ 'ਚ ਹੀ ਰਹਿੰਦੇ ਨੇ। ਸੋ ਕਾਲਡ ਅਖੰਡ ਭਾਰਤ ਜਿਹਦੇ 'ਚ ਅਫਗਾਨਿਸਤਾਨ ਵੀ ਇਹਨਾਂ ਦਾ ਹਿੱਸਾ ਹੋਏਗਾ, ਸ੍ਰੀਲੰਕਾ ਵੀ ਇਹਨਾਂ ਦੇ ਕੋਲ ਹੋਏਗਾ, ਬਰਮਾ ਵੀ ਇੱਥੇ ਹੀ ਹੋਏਗਾ। ਜੇ ਤੁਸੀਂ ਮਾਰੀਸ਼ੀਅਸ ਔਰ ਦੂਸਰੇ ਜਿੱਥੇ ਜਾ ਕੇ ਆਇਆ ਇਹਨਾਂ ਦੀਆਂ ਤਕਰੀਰਾਂ ਔਰ ਇਹਨੂੰ ਦੇਖੋ ਤੇ ਇਹਨਾਂ ਦੇ ਮਾਈਂਡ ਸੈਟ ਚੋਂ ਇਹ ਪਾਰਟ ਨਿਕਲਿਆ ਨਹੀਂ ਹੈ। ਸੋ ਇਸੇ ਲਈ ਫਰੀਡਮੈਨ ਦੇ ਨਾਲ ਵੀ ਜਦੋਂ ਉਹਨੇ ਪਾਕਿਸਤਾਨ ਬਾਰੇ ਇਸ ਹੱਦ ਤੱਕ ਜਾ ਕੇ ਕੱਲਾ ਇਹੀ ਨਹੀਂ ਉਹਨੇ ਕਿਹਾ ਜੀ ਦੁਨੀਆ 'ਚ ਦਹਿਸ਼ਤਗਰਦ ਤੁਹਾਡੇ 9/11 ਹੋ ਗਿਆ ਤੇ ਉਹਨੂੰ ਕਰਨ ਵਾਲਾ ਫਿਰ ਕਿੱਥੋਂ ਮਿਲਿਆ, ਪਾਕਿਸਤਾਨ 'ਚ। ਉਹਨੇ ਕਿਹਾ ਜੀ ਅਸੀਂ ਤਾਂ ਬਹੁਤ ਕੋਸ਼ਿਸ਼ ਕੀਤੀ ਹੈ ਇਹਨਾਂ ਦੇ ਨਾਲ ਚੰਗੇ ਸਬੰਧ ਬਣਾਉਣ ਦੀ, ਪਰ ਇਹ ਹਟਦੇ ਹੀ ਨਹੀਂ। ਮੈਂ ਤਾਂ ਦੇਖੋ ਆਪਣੀ ਪਹਿਲੀ ਓਥ ਟੇਕਿੰਗ ਵੇਲੇ ਨਵਾਜ਼ ਸ਼ਰੀਫ ਨੂੰ ਇਨਵਾਈਟ ਕੀਤਾ ਸੀ, ਦੂਜਾ ਇਹਨਾਂ ਨੇ ਫਲਾਂ ਕਾਂਡ ਕਰਤਾ ਔਰ ਦੂਸਰਾ ਇਹ ਐਪੀ ਸੈਂਟਰ ਹੈ ਦਹਿਸ਼ਤਗਰਦ। ਜਦੋਂ ਤੱਕ ਦੁਨੀਆ ਇਹ ਨਹੀਂ ਸਮਝਦੀ ਕਿ ਜੀ ਪਾਕਿਸਤਾਨ ਨੂੰ ਜਿਹੜਾ ਇਹ ਇਸ ਲਈ ਹੈ ਕੋਈ ਮਸਲਾ ਹੱਲ ਨਹੀਂ। ਯਾਨੀ ਇਸ ਹੱਦ ਤੱਕ ਤੁਸੀਂ ਇੱਕ ਪਾਸੇ ਉਸ ਚੀਨ ਬਾਰੇ ਜਿਨ੍ਹਾਂ ਨੇ 4000 ਸਕੁਅਰ ਕਿਲੋਮੀਟਰ ਦੀ ਟੈਰੀਟਰੀ ਖੋਈ ਹੈ 5 ਸਾਲ ਤੋਂ, ਜਿੱਥੇ 70,000 ਫੌਜ ਚਾੜੀ ਹੋਈ ਹੈ,
ਉੱਤੇ ਪਹਾੜੀਆਂ ਦੇ ਉੱਤੇ ਜਿਹੜੇ ਵਿਚਾਰੇ ਕਈ ਮਰ ਰਹੇ ਨੇ, ਬਿਲਕੁਲ। ਲੇਕਿਨ ਉੱਥੇ ਕਹਿ ਰਿਹਾ ਜੀ ਅਸੀਂ ਤਾਂ ਗਵਾਂਢੀ ਹੈ, ਪਰਿਵਾਰ ਹੈ, ਸਾਡਾ ਤਾਂ ਭਰਾਵਾਂ 'ਚ ਹੁੰਦਾ ਹੀ ਹੈ, ਅਸੀਂ ਤਾਂ ਇੰਨੇ ਪੁਰਾਣੇ ਸਾਡੇ ਰਿਸ਼ਤੇ ਸੱਭਿਆਚਾਰਕ ਸੰਸਕ੍ਰਿਤਕ ਔਰ ਇਹ ਸਾਰੇ ਬਿਲਕੁਲ ਜਿਹੜਾ ਉਹ, ਪਰ ਪਾਕਿਸਤਾਨ ਜਿਹੜਾ ਜਿੰਨਾ ਜ਼ਹਿਰ ਉਹਨੇ ਉਗਲਿਆ, ਔਰ ਅੱਜ ਪਾਕਿਸਤਾਨ ਦੀ ਫੋਰਨ ਮਿਨਿਸਟਰੀ ਨੇ ਬਿਲਕੁਲ ਠੀਕ ਰਿਐਕਟ ਕੀਤਾ। ਇਹ ਕਰਨਾ ਬਣਦਾ ਸੀ। ਕੋਈ ਇਹ ਕਹਿ ਕੇ ਕਿ ਕਿਉਂਕਿ ਜਿਸ ਲੈਵਲ ਦੇ ਉੱਤੇ ਇਸ ਪੋਡਕਾਸਟ ਨੂੰ ਇੰਟਰਨੈਸ਼ਨਲਾਈਜ਼ ਕੀਤਾ ਗਿਆ, ਜੇ ਟਰੰਪ ਦੇ ਉਸ ਟਰੂਥ ਪਲੇਟਫਾਰਮ ਦੇ ਉੱਤੇ ਸੋਸ਼ਲ ਤੇ ਆਇਆ, ਇਟਸ ਆਲ ਓਵਰ ਇੰਡੀਅਨ ਮੀਡੀਆ 'ਚ ਤਾਂ ਚਲੋ ਜੋ ਹੋਣਾ ਹੀ ਸੀ। ਔਰ ਉਹਦੇ 'ਚ ਜਿਹੜਾ ਪਾਕਿਸਤਾਨ ਨੇ ਕਿਹਾ ਵੀ ਇਹ ਜਿਹੜਾ ਮੋਦੀ ਨੇ ਇਸ 'ਚ ਕਿਹਾ ਉਹ ਸਾਡੇ ਬਾਰੇ, ਪਾਕਿਸਤਾਨ ਬਾਰੇ ਉਹ ਮਿਸਲੀਡਿੰਗ ਹੈ ਔਰ ਵਨ ਸਾਈਡਡ ਹੈ ਉਹਦਾ ਇਹ ਪ੍ਰਚਾਰ। ਔਰ ਉਹਦੇ 'ਚ ਉਹਨਾਂ ਨੇ, ਪਾਕਿਸਤਾਨ ਨੇ ਰਾਦਰ, ਉਹਨਾਂ ਦੇ ਫੋਰਨ ਆਫਿਸ ਨੇ ਸਟੇਟਮੈਂਟ ਜਾਰੀ ਕੀਤੀ ਹੈ ਇਸ ਦੇ ਉੱਤੇ। ਉਹਦੇ 'ਚ ਉਹਨਾਂ ਨੇ ਕਿਹਾ ਕਿ ਦਾ ਰਿਮਾਰਕਸ ਆਰ ਮਿਸਲੀਡਿੰਗ ਐਂਡ ਵਨ ਸਾਈਡਡ, ਗੁੰਮਰਾਹਕੁਨ ਨੇ ਔਰ ਇੱਕ ਤਰਫਾ ਨੇ। They conveniently omit the Jammu and Kashmir dispute, which remains unresolved for the last 7 decades, despite India's solemn assurances to the United Nations, Pakistan and Kashmiri people. ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਨੇ ਜੰਮੂ ਕਸ਼ਮੀਰ ਦੇ ਜਿਹੜਾ ਅਸਲੀ ਗੱਲ ਹੈ 7 ਦਹਾਈਆਂ ਤੋਂ ਜਿਹੜਾ ਅਨਰਿਜ਼ੋਲਵਡ ਪਿਆ, ਇਹਦੇ ਬਾਰੇ ਕੋਈ ਗੱਲ ਨਹੀਂ ਕੀਤੀ ਗਈ। ਔਰ ਇਹ ਜਿਹੜਾ ਆਲਰੇਡੀ ਇੰਡੀਆ ਨੇ ਯੂਨਾਈਟਿਡ ਨੇਸ਼ਨਸ ਪਾਕਿਸਤਾਨ ਤੇ ਕਸ਼ਮੀਰੀਆਂ ਨੂੰ ਤਾਂ ਇਹੀ ਅਸ਼ੋਰ ਕੀਤਾ ਸੀ ਕਿ ਉਹਨਾਂ ਦੀਆਂ ਇੱਛਾਵਾਂ ਦੇ ਮੁਤਾਬਕ ਕਸ਼ਮੀਰੀ ਲੋਕਾਂ ਦੇ ਜ਼ਾਹਰ ਹੈ ਪਲੇਬਿਸਾਈਟ ਇਸ ਦਾ ਫੈਸਲਾ ਲਿਆ ਜਾਏਗਾ। ਫਿਰ ਇਸ ਸਟੇਟਮੈਂਟ 'ਚ ਉਹਨਾਂ ਨੇ ਕਿਹਾ ਕਿ ਇੰਡੀਆ ਵਾਜ਼ ਇਨਵੋਲਵਡ ਇਨ ਫੋਮੈਂਟਿੰਗ ਟਰਬਲ ਔਨ ਪਾਕਿਸਤਾਨ ਸੋਇਲ, ਕਿ ਪਾਕਿਸਤਾਨ ਦੀ ਧਰਤੀ ਤੇ ਵੀ ਇਹ ਜਿਹੜੀ ਹੈ ਟਰਬਲ ਕਰ ਰਹੇ ਨੇ, and carrying out state sanctioned oppression in Jammu and Kashmir. Indian state Jammu Kashmir ਚ ਵੀ ਜਿਹੜੀ ਹੈ ਇਹਨਾਂ ਦੀ ਜ਼ੁਲਮ ਦੀ ਚੱਕੀ ਚੱਲ ਰਹੀ ਹੈ। It also accused India of orchestrating target assassinations, subversion and terrorism in foreign territories. ਇਹ ਹੁਣ ਪਹਿਲੀ ਵਾਰ ਹੈ ਵੀ ਪਾਕਿਸਤਾਨ ਖੁੱਲ੍ਹ ਕੇ ਜਿਹੜਾ ਇਹ ਕਹਿਣ ਲੱਗਾ ਕਿ ਭਾਈ ਉਹਨਾਂ ਨੇ ਜਿਹੜਾ ਟਾਰਗੇਟਡ ਅਸੈਸੀਨੇਸ਼ਨਸ, ਅਸੀਂ ਤਾਂ ਲਗਾਤਾਰਤਾ ਨਾਲ ਕਹਿੰਦੇ ਰਹੇ ਵੀ ਖਾਲਿਸਤਾਨੀ ਐਕਟਿਵਿਸਟ ਨੂੰ ਵੀ ਪਾਕਿਸਤਾਨ 'ਚ ਮਾਰਿਆ ਹੈ, ਕਸ਼ਮੀਰੀਆਂ ਨੂੰ ਵੀ ਮਾਰਿਆ ਹੈ। ਜਿਹੜੀ ਬਲੋਚਿਸਤਾਨ ਲਿਬਰੇਸ਼ਨ ਆਰਮੀ ਸੋ ਕਾਲਡ, ਉਹਦੇ ਰਾਹੀਂ ਜਿਹੜੀ ਆ ਲੇਟੈਸਟ ਹਰਕਤ ਇਹਨਾਂ ਨੇ ਕੀਤੀ ਹੈ ਉਹ ਟ੍ਰੇਨ ਹਾਈਜੈਕਿੰਗ ਦੀ, ਔਰ ਉਸ ਸਾਰੇ ਦੇ ਥੱਲੇ, ਔਰ ਜਿਵੇਂ ਇੰਡੀਅਨ ਮੀਡੀਆ ਨੇ ਜਿਹੜੀਆਂ ਨੇ ਪੁੱਠੀਆਂ ਛਾਲਾਂ ਮਾਰੀਆਂ, ਪੂਰਾ ਉਸ ਨੂੰ ਸੈਲੀਬ੍ਰੇਟ ਕੀਤਾ। ਸੋ ਜ਼ਾਹਰ ਹੈ ਵੀ ਖਬਰਾਂ ਹੀ ਉੱਥੋਂ ਨਿਕਲ ਰਹੀਆਂ ਸੀ ਜਿਵੇਂ ਉਹ ਜਿਹੜੇ ਨੇ ਹਾਈਜੈਕ ਕਰਨ ਵਾਲੇ ਉਹ ਹੈ ਹੀ ਇਹਨਾਂ ਦੇ ਨਾਲ ਰਾਬਤੇ 'ਚ ਸੀ। ਔਰ ਪਾਕਿਸਤਾਨ ਨੇ ਕਿਹਾ ਵੀ ਇਹ ਤਾਂ ਖੁਦ ਟਾਰਗੇਟਡ ਕਿਲਿੰਗਸ ਔਰ ਦੂਸਰੇ ਕਰ ਰਹੇ ਨੇ। ਔਰ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਹਮੇਸ਼ਾ ਹੀ, ਫੋਰਨ ਆਫਿਸ ਸੈਡ, ਪਾਕਿਸਤਾਨ ਹੈਜ਼ ਆਲਵੇਜ਼ ਐਡਵੋਕੇਟਡ ਕੰਸਟਰਕਟਿਵ engagement and result oriented dialogue to resolve all the outstanding issues including the core dispute of Jammu and Kashmir। ਵੀ ਅਸੀਂ ਤਾਂ ਡਾਇਲੌਗ ਰਾਹੀਂ, ਗੱਲਬਾਤ ਰਾਹੀਂ ਸਾਰੇ ਮਸਲੇ ਜਿਹੜੇ ਨੇ ਹੱਲ ਕਰਨਾ ਚਾਹੁੰਦੇ ਹਾਂ, ਜਿਹਦੇ 'ਚ ਜਿਹੜਾ ਕੋਰ ਇਸ਼ੂ ਹੈ ਜੰਮੂ ਐਂਡ ਕਸ਼ਮੀਰ ਦਾ, ਔਰ ਤਾਂ ਕਿ ਜਿਹੜਾ ਪੀਸ ਔਰ ਸਟੇਬਿਲਿਟੀ ਹੋਏ ਸਾਊਥ ਏਸ਼ੀਆ 'ਚ। ਔਰ ਇੰਡੀਆਜ਼ ਰਿਜਿਡ ਅਪਰੋਚ ਐਂਡ ਹੈਜੇਮੋਨਿਕ ਐਂਬੀਸ਼ਨ, ਕਿ ਇਹਨਾਂ ਦਾ ਇਹੀ ਨੇ ਜਿਹੜੇ ਗਲਬਾ ਰੱਖਣਾ ਚਾਹੁੰਦੇ ਨੇ, ਰਿਜਿਡ ਇਹਨਾਂ ਦੀ ਅਪਰੋਚ ਹੈ। ਔਰ ਇਸ ਸਾਰੇ ਦੇ ਉੱਤੇ ਜਿਹੜਾ ਉਹਨਾਂ ਨੇ, ਮੈਂ ਸਮਝਦਾ ਵੀ ਫੋਰਨ ਆਫਿਸ ਨੇ ਫੌਰਨ ਰਿਐਕਟ ਕੀਤਾ ਐਂਡ ਬਿਲਕੁਲ ਠੀਕ ਜ਼ਬਾਨ 'ਚ ਇਹਨਾਂ ਨੂੰ ਐਕਸਪੋਜ਼ ਕਰਨਾ ਚਾਹੀਦਾ। ਉਹਨੂੰ ਕੁਲਭੂਸ਼ਣ ਯਾਦਵ ਜਿਹੜਾ ਫੜਿਆ ਹੋਇਆ ਉਹਨੂੰ ਤੋਤੇ ਨੂੰ ਬੁਲਾਓ ਜ਼ਰਾ, ਔਰ ਫਿਰ ਉਹ ਆਵਾਜ਼ ਸਾਰਿਆਂ ਨੂੰ ਦੱਸੋ ਕਿ ਵੀ ਕਿਵੇਂ ਉਸ ਨੇ ਈਰਾਨ 'ਚ ਬੈਠ ਕੇ ਵਿਦਨ ਬਲੋਚਿਸਤਾਨ ਜਿਹੜਾ ਹੈ ਉਹ ਸੇਫ ਹਾਊਸ ਖੋਲ੍ਹੇ, ਕਿਵੇਂ ਉਹਨੇ ਜਿਹੜਾ ਹੈ ਉੱਥੇ ਦਹਿਸ਼ਤਗਰਦੀ ਫੈਲਾਈ। ਔਰ ਇਹ ਬੜਾ ਜ਼ਰੂਰੀ ਹੈ ਕਿਉਂਕਿ ਹੁਣ ਤੱਕ ਡਿਫੈਂਸਿਵ ਅਪਰੋਚ ਰੱਖੀ ਹੈ ਪਾਕਿਸਤਾਨ ਨੇ, ਜਿਹਦਾ ਨਤੀਜਾ ਹੈ ਵੀ ਇਹਨਾਂ ਦੇ ਇੰਨੇ ਹੌਸਲੇ ਵਧੇ ਹੋਏ ਨੇ ਕਿ ਹਰ ਪਲੇਟਫਾਰਮ ਤੇ ਉਹ UN ਹੋਏ, ਹਿਊਮਨ ਰਾਈਟਸ ਕਾਉਂਸਲ ਹੋਏ, ਕਿਤੇ ਵੀ 2 ਹੈਡ ਆਫ ਦਾ ਸਟੇਟ ਮਿਲ ਰਹੇ ਹੋਣ, ਇਹ ਉੱਥੇ ਪਾਕਿਸਤਾਨ ਨੂੰ ਡੈਨੀਗ੍ਰੇਟ ਕਰਨ ਪਹੁੰਚ ਜਾਂਦੇ ਨੇ। ਸੋ ਇਹ ਰਾਈਟ ਅਪਰੋਚ ਹੈ ਫੋਰਨ ਆਫਿਸ ਦੀ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। बार पराए बैसना, साईं मुझे न दे।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਆ ਕਿ ਹਰ ਸਾਲ ਦੀ ਤਰ੍ਹਾਂ ਜੋ ਵਾਸ਼ਿੰਗਟਨ ਡੀਸੀ ਵਿਖੇ ਨੈਸ਼ਨਲ ਸਿੱਖ ਡੇ ਪਰੇਡ ਜੋ ਨੈਸ਼ਨਲ ਫਰੀडम ਮਾਰਚ ਹੈ ਉਹ 5 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ ਉੱਥੇ ਕੱਢਿਆ ਜਾਵੇਗਾ। ਸਮੂਹ USA ਦੀਆਂ ਪ੍ਰਬੰਧਕ ਕਮੇਟੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਦੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਸ ਪਰੇਡ ਦੇ ਵਿੱਚ ਹੁਮ-ਹੁਮਾ ਕੇ ਪਹੁੰਚੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਨੁਅਲ ਸੈਕਸ਼ਨ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਇਹਨੂੰ ਲੱਗਦਾ ਹੈ ਕਿ ਭਾਰਤ ਸਰਕਾਰ ਦੀਆਂ ਏਜੰਸੀਆਂ ਵੱਲੋਂ ਪੰਜਾਬ ਵਿੱਚ 1980 ਔਰ 90 ਦੇ ਦੌਰ ਵਾਂਗ ਸਿੱਖ ਨਸਲਕੁਸ਼ੀ ਦਾ ਜਿਹੜਾ ਦੌਰ ਹੈ ਉਹ ਸ਼ੁਰੂ ਕਰ ਦਿੱਤਾ ਗਿਆ ਹੈ। ਝੂਠੇ ਪੁਲਿਸ ਮੁਕਾਬਲੇ ਵੀ ਸ਼ੁਰੂ ਹੋ ਗਏ ਨੇ ਅਤੇ ਪੁਲਿਸ ਵੱਲੋਂ ਧੱਕੇਸ਼ਾਹੀ ਵੀ ਧੜੱਲੇ ਨਾਲ ਕੀਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਭਾਰਤੀ ਏਜੰਸੀਆਂ ਨੇ ਪੰਜਾਬ ਦੇ ਵਿੱਚ 2 ਅੱਡ-ਅੱਡ ਪਲੇਟਫਾਰਮਸ ਤੋਂ ਸਿੱਖ ਕੌਮ ਦੇ ਖਿਲਾਫ ਜੰਗ ਬੜੀ ਤੇਜ਼ ਕੀਤੀ ਹੈ ਜੀ। ਇੱਕ ਤਾਂ ਸਿੱਖ ਇੰਸਟੀਟਿਊਸ਼ਨਸ ਨੂੰ ਡਿਸਟਰੋਏ ਕਰਨਾ। ਅਸੀਂ ਆਲਰੇਡੀ ਜ਼ਿਕਰ ਕਰਦੇ ਹਾਂ ਕਿ ਵੀ ਪਟਨਾ ਸਾਹਿਬ, ਹਜ਼ੂਰ ਸਾਹਿਬ, ਦਿੱਲੀ ਕਮੇਟੀ, ਹਰਿਆਣਾ ਕਮੇਟੀ ਤਾਂ ਉਹਨਾਂ ਦੇ ਕੰਟਰੋਲ 'ਚ ਹੈ ਸਿੱਧੇ। ਮਨਜਿੰਦਰ ਸਿਰਸਾ ਤਾਂ ਹੁਣ ਜਿਹੜਾ ਦਿੱਲੀ ਕਮੇਟੀ ਵੀ ਹੈ ਤੇ ਉਹ ਵਜ਼ੀਰ ਵੀ ਹੈ। ਦਿੱਲੀ ਦੀ ਬੀਜੇਪੀ ਹਕੂਮਤ ਜਿੱਥੇ ਬਣਾਈ ਹੈ ਉਹਨੇ ਰੇਖਾ ਬੀਬੀ ਨੇ ਜੀ। ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਵੀ ਅਕਾਲ ਤਖਤ ਔਰ ਸ਼੍ਰੋਮਣੀ ਕਮੇਟੀ ਔਰ ਕਿਵੇਂ ਇਹਨਾਂ ਚੋਂ ਹੀ ਦਲਜੀਤ ਚੀਮਾ, ਸੁਖਬੀਰ ਬਾਦਲ ਐਂਡ ਕੰਪਨੀ ਜਿਨ੍ਹਾਂ ਨੇ ਅਕਾਲ ਤਖਤ ਦੇ ਖਿਲਾਫ ਹੀ ਬਗਾਵਤ ਖੁੱਲ੍ਹੇਆਮ ਕਰਕੇ, ਇਹਦੇ ਬਾਵਜੂਦ ਪੁਰਾਣੇ ਜਥੇਦਾਰ ਤੌਰ ਤੇ ਨਵਾਂ ਆ ਗਿਆ, ਹੁਣ ਵੀ ਪ੍ਰੈਸ ਕਾਨਫਰੰਸ ਕਰਕੇ ਦਲਜੀਤ ਚੀਮਾ, ਭੂੰਦੜ ਇਹ ਉਹ ਜਿਵੇਂ ਉਹਨਾਂ ਨੂੰ ਕੋਈ ਫਰਕ ਨਹੀਂ ਹੈ ਅਕਾਲ ਤਖਤ ਨੂੰ, ਉਹ ਕੁਛ ਨਹੀਂ ਸਮਝਦੇ ਨੇ। ਹਾਲਾਂਕਿ ਦੂਸਰੇ ਪਾਸੇ 5 ਮੈਂਬਰੀ ਕਮੇਟੀ ਉਹਨਾਂ ਨੇ ਮੈਂਬਰਸ਼ਿਪ ਸ਼ੁਰੂ ਕਰ ਲਈ, ਨਹੀਂ ਕੀਤੀ, ਚਿੱਠੀ ਉਹਨਾਂ ਦੀ ਰਸੀਦ ਤੇ ਕੋਈ ਐਡਰੈਸ ਹੈ ਨਹੀਂ ਹੈ। ਸੋ ਉਹ ਤਾਂ ਉਹਨਾਂ ਨੇ ਜਾਂ ਹੋਲਾ ਮਹੱਲਾ ਦੇ ਮੌਕੇ ਦੇ ਉੱਤੇ ਜਿਵੇਂ ਸੀ ਕਿ ਜੀ ਉਹਨਾਂ ਨੇ ਇਕੱਠ ਕਰ ਲਿਆ, ਬਾਬੇ ਧੂਮੇ ਨੇ ਕਰ ਲਿਆ, ਉਹਨਾਂ ਨੇ ਡੇਟ ਦੇ ਦਿੱਤੀ ਕਿ ਜੀ ਇੰਨੀ ਤਰੀਕ ਤੱਕ ਰੀਇਨਸਟੇਟ ਕਰੋ, ਦੂਜਿਆਂ ਨੇ ਬਿਆਨ ਦੇ ਦਿੱਤੇ। ਮਤਲਬ ਇਹ ਹੈ ਵੀ ਉਹਨਾਂ ਨੇ ਇਸ ਵੇਲੇ ਸਿੱਖਾਂ ਨੂੰ ਧਾਰਮਿਕ ਪਲੇਟਫਾਰਮ ਦੇ ਉੱਤੇ ਉਸ ਲੈਵਲ ਤੇ ਲਿਆ ਕੇ ਖੜਾ ਕਰ ਦਿੱਤਾ ਹੈ ਜਿਹਦੇ ਜਦੋਂ ਤੁਸੀਂ ਸਾਰੀਆਂ ਧਿਰਾਂ ਵੱਲ ਨਜ਼ਰ ਮਾਰੋਗੇ ਤਾਂ ਤੁਹਾਨੂੰ ਏਜੰਸੀਆਂ ਦੇ ਹੀ ਬੰਦੇ ਨਜ਼ਰ ਆਉਂਦੇ ਨੇ, ਭਾਵੇਂ ਪਿੱਛੇ ਲੱਗਣ ਵਾਲੇ ਜਾਂ ਦੂਜੇ ਇਮਾਨਦਾਰ ਹੋਣਗੇ, ਲੇਕਿਨ ਤੁਸੀਂ ਕਿਸੇ ਤੇ ਇਤਬਾਰ ਹੀ ਨਹੀਂ। ਹਾਂ, ਇਸ ਸਾਰੇ ਦਾ ਨਤੀਜਾ ਇੱਕ ਇਹ ਹੈ ਵੀ ਤੁਸੀਂ ਬੇਦਿਲ ਬੇਹਿੱਸ ਹੋ ਗਏ ਹੋ, ਨਾ ਤੁਹਾਡਾ ਅਕਾਲ ਤਖਤ ਸਾਹਿਬ ਵੱਲ ਜਾਂ ਜਿਹੜੀ ਇੱਕ ਹੋਪ ਜਨਰੇਟ ਹੁੰਦੀ ਔਰ ਜਿਵੇਂ ਸਿਸਟੇਮੈਟਿਕਲੀ ਅਕਾਲੀ ਦਲ ਨੂੰ ਡਿਸਟਰੋਏ ਕਰਨਾ ਹੀ ਮਿੱਥਿਆ ਉਹ ਸੁਖਬੀਰ ਬਾਦਲ ਰਾਹੀਂ ਕਰਵਾ ਰਹੇ ਨੇ, ਜਾਂ ਦੂਸਰਾ ਅਕਾਲ ਤਖਤ ਦੇ ਔਹ ਨੂੰ ਇੱਕ ਪਾਰਟ ਤਾਂ ਉਹ ਚੱਲ ਰਿਹਾ। ਬਿਲਕੁਲ। ਦੂਜਾ ਪੱਖ ਅਸੀਂ ਦੇਖ ਰਹੇ ਹਾਂ ਵੀ ਸਿੱਖਾਂ ਦੇ ਖਿਲਾਫ ਨਫ਼ਰਤ ਦਾ ਮਾਹੌਲ, ਕਦੇ ਕੰਗਣਾ ਰਣੌਤ, ਹੁਣ ਤਾਂ ਕਿਤੇ ਗਾਇਬ ਹੈ, ਪਰ ਉਹੀ ਪਾਰਟ ਅਸੀਂ ਰਿਸ਼ੀਕੇਸ਼ 'ਚ ਦੇਖਿਆ। ਸਿੱਖ ਦੁਕਾਨਦਾਰਾਂ ਦੇ ਉੱਤੇ ਜਿਵੇਂ ਹਮਲੇ ਕਰਵਾਏ ਗਏ, ਉਹਦੀਆਂ ਵੀਡੀਓ ਦੂਜੇ ਤੀਜੇ ਕੋਈ ਕੇਸਾਂ ਤੋਂ ਘੜੀਸ ਰਿਹਾ ਜਾਂ ਦੂਜਾ, ਜਾਂ ਹੁਣ ਹੋਲੇ ਮਹੱਲੇ ਦੇ ਮੌਕੇ ਤੇ ਜਿਹੜੇ ਬਾਈਕਰ ਔਰ ਦੂਜੇ ਮਨੀਕਰਨ, ਕੁੱਲੂ, ਦੂਜੇ 2 ਥਾਂ ਤੇ ਅੱਡ-ਅੱਡ ਘਟਨਾਵਾਂ, ਕਿਵੇਂ ਪੁਲਿਸ ਦੀ ਮੌਜੂਦਗੀ 'ਚ ਲੋਕਲ ਗੁੰਡੇ ਜਿਹੜੇ ਨੇ ਉਹ ਆ ਕੇ ਝੰਡੇ ਵੀ ਲਾ ਰਹੇ ਨੇ, ਸੰਤ ਪਿੰਡਾਂ ਵਾਲਿਆਂ ਦੀ ਤਸਵੀਰ ਨੂੰ ਵੀ ਬੇਪਤ ਕਰ ਰਹੇ ਨੇ, ਗਾਲਾਂ ਵੀ ਕੱਢ ਰਹੇ ਨੇ, ਨਾਲ ਉਹ ਵੀਡੀਓ ਪਾ ਕੇ ਪ੍ਰਚਾਰ ਵੀ ਕਰ ਰਹੇ ਨੇ ਜੀ ਪੰਜਾਬ ਦੇ ਸਿੱਖ ਜਾਂ ਦੂਜੇ ਡਰਗੀ ਨੇ ਔਰ ਦੂਜੇ ਨੇ ਆ ਕੇ ਮਾਹੌਲ ਖਰਾਬ ਕਰ ਰਹੇ ਨੇ ਦੂਸਰੇ। ਸੋ ਮਤਲਬ ਹਿਮਾਚਲੀਆਂ ਦਾ ਜਿਨ੍ਹਾਂ ਦੀ ਰੋਟੀ ਰੋਜ਼ੀ ਇੱਥੇ ਨਾਲ ਜੁੜੀ ਹੋਈ ਹੈ ਪੰਜਾਬ ਨਾਲ, ਇਸ ਕਦਰ ਉਹਨਾਂ ਦਾ ਹੌਸਲਾ ਉੱਥੇ, ਹਾਲਾਂਕਿ ਕਾਂਗਰਸ ਦੀ ਹਕੂਮਤ ਹੈ, ਬੀਜੇਪੀ ਦੀ ਨਹੀਂ, ਲੇਕਿਨ ਇਹ ਸਾਰਿਆਂ ਦਾ ਤੁਸੀਂ ਜਿਹੜੇ ਕਰਨ ਵਾਲੇ ਨੇ ਦੇਖੋਗੇ ਤੇ ਇਹਨਾਂ ਦੀਆਂ ਜੜ੍ਹਾਂ RSS ਦੇ ਵਿੱਚ ਹੋਣਗੀਆਂ। ਉਹੀ ਜਿਹੜਾ ਇੱਕ ਪਾਰਟ ਚੱਲ ਰਿਹਾ। ਬਿਲਕੁਲ। ਦੂਸਰੇ ਪਾਸੇ ਕਿਉਂਕਿ ਭਗਵੰਤ ਮਾਨ ਜਾਂ ਕੇਜਰੀਵਾਲ ਦਿੱਲੀ ਚੋਂ ਫਾਰਗ ਹੋਇਆ, ਇੱਥੇ ਹਰ ਫਰੰਟ ਤੇ ਫੇਲ ਹੋਏ ਔਰ ਇੱਥੇ ਇਹਨਾਂ ਨੇ ਰੌਲਾ ਪਾ ਕੇ ਜੀ ਅਸੀਂ ਪੰਜਾਬ ਚੋਂ ਡਰੱਗਸ ਮੁਕਾਣੀਆਂ ਨੇ, ਮੁਹਿੰਮ ਸ਼ੁਰੂ ਕਰਤੀ ਜਾਂ ਫਲਾਣਾ। ਜੋ ਕੰਮ ਯੂਪੀ ਔਰ ਮੱਧ ਪ੍ਰਦੇਸ਼ ਬੀਜੇਪੀ ਸਰਕਾਰਾਂ ਕਰਦੀਆਂ ਨੇ ਉਹ ਪੰਜਾਬ 'ਚ ਇਹਨਾਂ ਨੇ ਬੁਲਡੋਜ਼ਰ ਲਿਆ ਕੇ ਕਿ ਜੀ ਇਹ ਡਰੱਗ ਲਾਰਡ ਹੈ ਤੇ ਫਲਾਣਾ ਘਰਾਂ ਨੂੰ ਢਾਣਾ। ਅਸੀਂ ਇਹ ਦੇਖਦੇ ਹਾਂ ਕਿ ਵੀ ਇਸ ਸੰਗਰੂਰ ਦੇ ਹਵਾਲੇ ਨਾਲ ਖਬਰ ਕੁਛ ਦਿਨ ਪਹਿਲਾਂ ਸੀ, ਹਾਊਸ ਆਫ ਡਰੱਗ ਟ੍ਰੈਫਿਕਰ
ਰੇਜ਼ਡ ਇਨ ਸੰਗਰੂਰ। ਵੀ ਤੁਸੀਂ ਕੌਣ ਹੋ? ਇਹ ਤਾਂ ਹੁੰਦਾ ਸੀ ਅੰਗਰੇਜ਼ਾਂ ਦੇ ਪੀਰੀਅਡ 'ਚ ਵੀ ਲਾਅ ਸੀ ਕਿ ਜੀ ਪ੍ਰਾਪਰਟੀ ਅਟੈਚ ਕਰ ਲਈ ਜਾਂ ਬਾਅਦ 'ਚ ਨਿਲਾਮ ਕਰਤੀ, ਪਰ ਇਹ ਬਿਨਾਂ ਕਿਸੇ ਕਨਵਿਕਸ਼ਨ, ਜਿਹੜਾ ਕਿਸੇ ਨੂੰ ਕਨਵਿਕਟ ਕੀਤਿਆਂ ਤੁਸੀਂ ਕਿਵੇਂ ਕਿਸੇ ਦੇ ਘਰ ਨੂੰ ਆ? ਪਰ ਇਹ ਜਿਹੜਾ ਬੁਲਡੋਜ਼ਰ ਦਾ ਇਸਤੇਮਾਲ ਹੈ ਪੰਜਾਬ 'ਚ ਆਉਣ ਵਾਲੇ ਪੀਰੀਅਡ 'ਚ, ਇਹ ਖਾਲਿਸਤਾਨੀ ਐਕਟਿਵਿਸਟ ਨੂੰ ਵੀ ਔਰ ਦੂਸਰਿਆਂ ਨੂੰ ਵੀ ਸਾਇਲੈਂਟ ਕਰਨ ਲਈ ਕੀਤਾ ਜਾ ਰਿਹਾ। ਫਿਰ ਅਸੀਂ ਉਸ ਹਰਾਸਮੈਂਟ ਦੇ ਪਾਰਟ 'ਚੋਂ ਦੇਖਦੇ ਹਾਂ ਅਮਰੀਕਾ ਤੋਂ ਵਾਪਸ ਭੇਜੇ 11 ਡਿਪੋਰਟੀਆਂ ਨੂੰ ਈਡੀ ਨੇ ਭੇਜਿਆ ਸੰਮਣ। ਹੁਣ ਜਿਹੜੇ ਉਹ ਚੇਨਸ ਔਰ ਉਹਦੇ 'ਚ ਕਰਕੇ ਉੱਥੇ ਭੇਜੇ ਨੇ, ਉਹਨਾਂ 'ਚੋਂ ਉਹਨਾਂ ਨੇ ਈਡੀ ਵਾਲਿਆਂ ਨੇ ਸੰਮਣ ਭੇਜੇ ਵੀ ਆਓ ਦੱਸੋ ਤੁਹਾਡੇ ਕੋਲ ਪੈਸੇ ਕਿੱਥੋਂ ਆਏ, ਤੁਸੀਂ 60-60 ਲੱਖ ਰੁਪਈਆ ਦੇ ਕੇ ਏਜੰਟਾਂ ਨੂੰ ਗਏ ਸੀ, ਉਹਨਾਂ ਪੈਸਿਆਂ ਦਾ ਕੀ ਹੈ ਔਰ ਕੀ ਨਹੀਂ ਹੈ। ਔਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਵੀ ਅਸੀਂ ਘਟਨਾ ਦਾ ਜ਼ਿਕਰ ਕੀਤਾ ਸੀ ਕਿ ਕਿਵੇਂ ਇੱਕ ਹਰਿਆਣਵੀ ਬਈਏ ਨੇ ਜਿਹੜਾ ਰੋਡ ਦੇ ਨਾਲ 4 ਬੰਦਿਆਂ ਨੂੰ ਜ਼ਖਮੀ ਕੀਤਾ, ਗੁਰੂ ਰਾਮਦਾਸ ਰਾਜ, 2 ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ, ਉਹਦੀ ਸਟੋਰੀ ਗਾਇਬ ਹੋ ਗਈ। ਪਰ ਉਹ ਵਾਇਲੈਂਸ ਵਿਦਨ ਆ ਕੇ ਹੋਣਾ ਆਪਣੇ ਆਪ 'ਚ ਦੱਸਦਾ ਹੈ ਵੀ ਗੱਲ ਕਿਸ ਪਾਸੇ ਵੱਲ ਜਾ ਰਹੀ ਹੈ। ਹੁਣ ਅਸੀਂ ਜੇ ਦੇਖੀਏ ਕਿ ਵੀ ਇੱਕ ਘਟਨਾ ਪਟਿਆਲੇ ਨਾਲ ਸੰਬੰਧਿਤ ਹੈ ਕਿ ਇੱਕ ਫੌਜ ਦਾ ਸਰਵਿੰਗ ਕਰਨਲ ਬਾਠ ਆਪਣੇ ਲੜਕੇ ਔਰ ਆਪਣੀ ਵਾਈਫ ਦੇ ਨਾਲ ਕਿਸੇ ਢਾਬੇ ਦੇ ਬਾਹਰ, ਰੈਸਟੋਰੈਂਟ ਦੇ ਬਾਹਰ ਸੀ ਔਰ ਪੁਲਿਸੀਏ 2 ਇੰਸਪੈਕਟਰ ਕੇ ਉਹਨਾਂ ਦੇ ਅਫਸਰ ਆਏ, ਪਾਰਕਿੰਗ ਨੂੰ ਲੈ ਕੇ ਕਰਕੇ ਉਹਨਾਂ ਦੀ ਉਹ ਕੁਟਾਈ ਕੀਤੀ ਪਿਓ ਦੀ ਵੀ, ਉਹਨੂੰ ਕਹਿੰਦੇ ਤੁਹਾਡਾ ਐਨਕਾਊਂਟਰ ਬਣਾ ਦੇਾਂਗੇ ਔਰ ਉਹ ਰੌਲਾ ਪੈ ਗਿਆ। ਉਹ ਕਰਨਲ ਸਰਵਿੰਗ ਸੀ। ਹੁਣ ਇਹ ਹੋਇਆ ਕਿ ਜੀ ਖਬਰ ਤਾਂ ਇਹੀ ਸੀ ਕਰਨਲ ਇਜ਼ ਸਨ ਬਰੂਟਲੀ ਥ੍ਰੈਸ਼ਡ ਬਾਈ ਪਟਿਆਲਾ ਪੁਲਿਸ in civilian clothes, 3 inspectors among 12 corpses, 12 ਸਿਪਾਹੀਆਂ ਨੇ ਇਹਨੂੰ ਉਹਨਾਂ ਨੂੰ ਪਿਓ ਪੁੱਤਰ ਨੂੰ ਮਾਰੇ ਸਰਵਿੰਗ ਕਰਨ। ਦੇਖੋ ਹੁਣ ਜਦੋਂ ਰੌਲਾ ਪਿਆ ਡੀਜੀਪੀ ਨੇ ਸਸਪੈਂਡ ਕੀਤਾ ਕਿ ਜੀ ਉਹਨਾਂ ਦੀ ਅਸੀਂ ਪ੍ਰੋਬ ਕਰਾਂਗੇ ਔਰ ਦੂਜਾ, ਪਰ ਉਹਨਾਂ ਦੀ ਵਾਈਫ ਕਹਿ ਰਹੀ ਹੈ ਕਿ ਸਾਨੂੰ ਧਮਕੀ ਦੇ ਰਿਹਾ ਸੀ ਕਿ ਵੀ ਅਸੀਂ ਤੁਹਾਡਾ ਮੁਕਾਬਲਾ ਬਣਾ ਦੇਵਾਂਗੇ। ਔਰ ਆਲਰੇਡੀ ਇਹ ਉਹ ਗਰੁੱਪ ਸੀ ਜਿਹੜਾ ਕਿ ਮੁਕਾਬਲਾ ਬਣਾ ਕੇ ਆ ਰਹੇ ਸੀ। ਹੁਣ ਇੱਕ ਘਟਨਾ 4-5 ਦਿਨ ਪਹਿਲਾਂ ਹੋਈ ਕਿ ਜੀ ਮੰਦਿਰ ਦੇ ਬਾਹਰ ਕਿਸੇ ਨੇ ਗ੍ਰਨੇਡ ਸੁੱਟਿਆ। ਹੁਣ ਸਾਨੂੰ ਤਾਂ ਇਹ ਹੈ ਕਿ ਵੀ ਇਹੀ ਕੰਮ ਆਪਣੇ ਹੀ ਇਹਨਾਂ ਦੇ ਕਰਨ ਵਾਲੇ ਨੇ, ਪੰਜਾਬ 'ਚ ਇਸ ਕਿਸਮ ਦਾ ਮਾਹੌਲ ਬਣਾ ਰਹੇ ਨੇ। ਹੁਣ ਇਹ ਇਸ ਲੈਵਲ ਤੱਕ ਐਨਕਾਊਂਟਰ ਸ਼ੁਰੂ ਹੋ ਗਏ। ਇਹਨਾਂ ਨੇ ਨਾਲ ਦੀ ਨਾਲ ਇਹ ਕਹਿ ਦਿੱਤਾ ਕਿ ਅੰਮ੍ਰਿਤਸਰ ਟੈਂਪਲ ਬਲਾਸਟ ਸਸਪੈਕਟ ਕਿਲਡ ਇਨ ਪੁਲਿਸ ਐਨਕਾਊਂਟਰ, ਕਿ ਜੀ ਜਿਹਨੇ ਗ੍ਰਨੇਡ ਸੁੱਟਿਆ ਸੀ ਉਹ ਮੋਟਰਸਾਈਕਲ ਤੇ ਜਾ ਰਿਹਾ ਸੀ ਔਰ ਉਹਦੇ ਨਾਲ ਇੱਕ ਹੋਰ ਬੰਦਾ ਬੈਠਾ ਸੀ, ਪੁਲਿਸ ਚੌਂਕੀ ਤੇ ਫਲਾਣੀ ਚੋਂ ਗੁਜ਼ਰਿਆ, ਉਸ ਨੂੰ ਘੇਰ ਲਿਆ ਗਿਆ ਔਰ ਉਸ ਦੇ ਉੱਤੇ ਜਿਹੜਾ ਗੋਲੀਆਂ ਚਲਾਈਆਂ ਗਈਆਂ ਉਹਨੇ ਗੋਲੀਆਂ ਚਲਾਈਆਂ, ਜਵਾਬੀ ਚਲਾਈ, ਉਹ ਮੌਕੇ ਦੇ ਉੱਤੇ ਢੇਰ ਹੋ ਗਿਆ। ਹੁਣ ਇਹਨਾਂ ਦਾ ਇਹ ਹੈ ਕਿ ਵੀ ਇਸ ਤੋਂ ਪਹਿਲਾਂ ਕਿ ਉਹ ਦੱਸਦਾ ਵੀ ਕਿਹਦੇ ਕਹਿਣ ਤੇ ਉਹ ਕਰ ਰਿਹਾ, ਉਹਨਾਂ ਨੇ ਉਹ ਨਾਰੇ ਬਾਂਸ ਨਾ ਵਜੇ ਬੰਸਰੀ ਉਸ ਨੂੰ ਮਾਰ ਹੀ ਦਿੱਤਾ। ਉਹਨਾਂ ਨੇ ਐਨਕਾਊਂਟਰ ਦੀ ਲਾਈਨ ਸ਼ੁਰੂ ਹੋ ਗਈ। ਔਰ ਦੂਸਰੇ ਪਾਸੇ ਹੁਣ ਅੱਜ ਪੰਜਾਬ ਦਾ ਡੀਜੀਪੀ ਜਿਹੜਾ ਗੌਰਵ ਯਾਦਵ will teach good lesson to ISI। ਉਹਨੇ ਗੌਰਵ ਯਾਦਵ ਕਹਿ ਰਿਹਾ ਕਿ ISI ਜਿਹੜੀ ਹੈ ਉਹ ਇੰਟਰਫੀਅਰ ਕਰ ਰਹੀ ਹੈ ਪੰਜਾਬ 'ਚ ਔਰ ਅਸੀਂ ਵਾਰ ਅਗੇਂਸਟ ਡਰੱਗ ਸ਼ੁਰੂ ਕੀਤੀ ਹੈ ਔਰ ਅਸੀਂ ਇਹਨਾਂ ਸਾਰਿਆਂ ਨੂੰ ਜਿਹੜਾ ਚੰਗਾ ਸਬਕ ਸਿਖਾਵਾਂਗੇ। ਹੁਣ ਜਦੋਂ ISI ਵਿੱਚ ਆ ਜਾਏ, ਐਨਕਾਊਂਟਰ ਆ ਜਾਣ, ਪੁਲਿਸ ਗੁੰਡਾਗਰਦੀ ਆ ਜਾਏ, ਗਵਾਂਢੀ ਮੁਲਕਾਂ, ਹੁਣ ਇਸ ਸਾਰੇ 'ਚੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਆਲਰੇਡੀ ਪੰਜਾਬ 'ਚ ਸਿੱਖਾਂ ਦੀ ਪਰਸੀਕਿਊਸ਼ਨ ਦਾ ਦੌਰ ਵੀ ਤੇਜ਼, ਆਉਣ ਵਾਲੇ ਪੀਰੀਅਡ ਐਨਕਾਊਂਟਰ ਵੀ, ਬੁਲਡੋਜ਼ਰ ਵੀ ਲੈ ਆਏ ਨੇ ਕਿ ਭਾਈ ਘਰ ਢਾਣੇ ਨੇ। ਔਰ ਇਸ ਸਭ ਦੇ ਚੱਲਦਿਆਂ ਜਿਹੜੀ ਧਿਰ ਪੰਜਾਬ ਦੇ ਵਿੱਚ ਕਦੇ ਅਕਾਲੀ ਦਲ ਜਾਂ ਸਿੱਖ ਪਾਰਟੀ ਦੇ ਤੌਰ ਤੇ ਬਾਕੀਆਂ ਦੇ ਹੱਕਾਂ ਲਈ ਖਲੋਣ ਵਾਲੀ ਸੀ, ਉਹਨਾਂ ਨੂੰ ਦੂਸਰੇ ਪਾਸੇ ਲਾਇਆ ਹੋਇਆ ਹੈ। ਇਹ ਹੈ ਜਦੋਂ ਤੁਸੀਂ ਦੇਖਦੇ ਹੋ ਕਿ ਵੀ ਪੰਜਾਬ ਦੀ ਮੁਕੰਮਲ ਬਰਬਾਦੀ ਔਰ ਤਬਾਹੀ ਦਾ ਜਿਹੜਾ ਏਜੰਡਾ ਹੈ ਉਹ ਏਜੰਸੀਆਂ ਕਿਵੇਂ ਲਾਗੂ ਕਰ ਰਹੀਆਂ। ਸੋ ਸਰ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਨਿਹੰਗ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਂਡ ਧਰਮ ਸਿੰਘ ਜੀ ਵੀ और गुरदेव नन्नड़ जी भी और सोनमैल जी भी, फिर जसकीरत सिंह जी और सतनाम औजला जी, फिर इसी तरह गोविंदर मान जी और शाबले जी भी और नीला बाबा जी भी और जसवीर सिंह बराड़ जी भी, फिर इसी तरह जैसलीन जस्टी भी और जरनैल सिंह जी भी, संतोख सिंह जी भी, राजनप्रीत सिंह जी भी और सिंह जी भी
ਔਰ ਫਿਰ ਇਸੇ ਤਰ੍ਹਾਂ ਮੁਹੰਮਦ ਯਾਕੂਬ ਜੀ ਵੀ ਔਰ ਫਿਰ ਇਸੇ ਤਰ੍ਹਾਂ ਅਮਨ ਸਿੰਘ ਖਾਲਸਾ ਜੀ ਵੀ ਸਭ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਮੁਹੰਮਦ ਯਾਕੂਬ जी कहते हैं कि जी मोहतरमा डॉक्टर साहब मैं आपका प्रोग्राम देख रहा हूँ और मेरी मालूमात में अफीज़ा हो रहा है, यानी कि हाँ जी ठीक है जी। और इसी तरह फिर हाँ जी और न्यू आइज भी सानू देख रहे ने भी खालसा जिंदाबाद कहते हैं गुरजीत सिंह जी भी और फिर इस तरह मोहम्मद याकूब जी होरां दे काफ़ी सारे मैसेज ने। बहुत शुक्रिया याकूब साहब ਤੁਹਾਡਾ ਤੁਸੀਂ ਪ੍ਰੋਗਰਾਮ ਤੇ ਆਂਦੇ ਵੀ ਹੋ ਔਰ ਬੜੇ ਪੋਜ਼ਿਟਿਵ ਮੈਸੇਜ। हाँ जी फिर इस तरह जतिंदर सिंह जी भी और याकूब जी भी कहते हैं कि जी 26 अप्रैल ਨੂੰ ਜਿਹੜੀ ਆਪਣੀ ਸਿੱਖ ਡੇ ਪਰੇਡ ਹੋ ਰਹੀ ਹੈ ਉਸ ਤੇ ਜ਼ਰੂਰ ਪਹੁੰਚੋ ਸਾਰੇ ਜਣੇ। और कश्मीर बारे भी कह रहे ने और भारत बारे भी कह रहे ने। और फिर इसी तरह अमरजीत सिंह सैनी जी भी इंद्रजीत सिंह संधू जी भी और जगदीप सिंह जी भी कहते मेरे ख्याल करैक्ट कराने लखी शाह वंजारा और मक्खन शाह लुबाना। देखो वंजारा तो एक जनरल टर्म है, हालांकि लखी शाह और बाबा मक्खन शाह जिवें मैं हिस्ट्री च पढ़िया एक क्लोज रिश्तेदार भी सन एक दूसरे जी। हाँ जी सो वंजारा लफज इन जनरल है ट्राइब का क्योंकि वणज करते सी और लुबाना शायद लोह बाणे दे नाल जुड़िया होया लफज कई थां ते हुंदा है क्योंकि गुरु हरगोबिंद साहब दी फौज दे विच वड्डी गिणती दे विच जिहड़ी है पहली ज्वाइनिंग हुंदी है वंजारा कबीले जी। और अमरजीत सिंह निज्जर जी भी और इसी तरह सुखजीवन बच्चू जी भी और मोहम्मद याकूब जी भी और राजविंदर सिंह जी भी फतेह बुलाते ने। और कहते डॉक्टर साहब एज हेड ऑफ इंटेलिजेंस इमेजिन हाउ मच शी नोज अबाउट दीज किलर्स एंड डीलिंग विद दैम। राजविंदर सिंह जी बिल्कुल तुसी ठीक कह रहे हो पर लेट वी वेट टू सी कि भी क्योंकि ट्रायल तो वह जा रहा और ये उन्होंने अपना रोना रोया है लेकिन इतों के सिस्टम च इवें नहीं हुंदा कि कोई मन मर्जी चलाए पर लेट वी वेट एंड सी। हाँ जी। और इसी तरह मोहम्मद याकूब जी कहते हमारी साउथ इंडिया से कोई दुश्मनी नहीं है। और हाँ जी निहंग सिंह जी भी कहते डॉक्टर साहब वासुदेव कटुंब भी कीता सी। क्या सी हाँ जी क्या सी ये तो हुण हर थां ही वासुदेव कटुंब हा। और सतनाम सिंह जी भी फिर इस तरह डॉक्टर परमजीत सिंह समरा जी भी फतेह बुलाते हैं बड़े प्यार दे नाल। और फिर कहते दिल्ली दे भाई वीर सिंह सदन विच गुरु ग्रंथ साहिब जी दीयां बेदबियां। और ये सारा सरकारी टोला इकट्ठा होया है। भाई वीर सिंह बहुत वड्डा नाम सी पर सदन ते दूजे तीजे दे सब सरकारी किस्म दे लोग ने बड़े हुए विच। हाँ जी। फिर याकूब जी कहते डॉक्टर साहब जस्ट इन केस ऑफ इंडिया पाकिस्तान फुल स्केल ऑफ वॉर यूएसए किसका साथ देगा ਤੁਹਾਡਾ ਕੀ ਖਿਆਲ ਹੈ? ਇਹ ਹੁਣ ਕੁਝ ਨਹੀਂ ਕਹਿ ਸਕਦੇ ਇਹਨਾਂ ਦਾ ਅਜੇ ਇਹਨਾਂ ਨੇ ਆਪਣੇ ਕਾਰਡ ਰਿਵੀਲ ਕਰਨੇ ਨੇ ਵੀ ਇਹਨਾਂ ਨੇ ਕੀ ਕਰਨਾ। ਜਸਵੀਰ ਸਿੰਘ ਬਰਾੜ ਜੀ ਵੀ ਫਿਰ ਇਸੇ ਤਰ੍ਹਾਂ ਪੰਨੂ ਜੀ ਵੀ ਫਿਰ ਸਿੰਘਰਚਾ ਜੀ ਵੀ ਔਰ ਨੂਪਾ ਜੀ ਇਹ ਮੇਰੇ ਖਿਆਲ ਕਹਿੰਦੇ ਨੇ ਕੋਈ ਮੈਂ ਵਾਰਦਾਤ ਹੋਈ ਹੈ ਔਰ ਕਹਿੰਦੇ ਇਹਨਾਂ ਨੇ ਕੁੱਟਿਆ ਹੈਗਾ ਇਹਨਾਂ ਨੂੰ ਆਪਣੇ ਸਿੱਖਾਂ ਨੂੰ ਸਾਈਕਲਾਂ ਤੋਂ। ਉਹੀ ਅਸੀਂ ਜ਼ਿਕਰ ਕੀਤਾ ਮਨੀਕਰਨ ਪੁੱਲੂਵਾਦ ਵਿੱਚ ਬਿਲਕੁਲ। बिलाल अहमद जी भी सानू देख रहे हैं कहते सलाम डॉक्टर साहब सिस्टर नीलम कौर जी एंड योर टीम वेलकम बैक होप सो योर वीकेंड इज गुड। बहुत शुक्रिया थैंक यू सो मच। और फिर इसी तरह परमिंदर जी भी और चरणजीत कौर जी भी फिर इसी तरह गुरमुख सिंह जी भी रियलिटी ग्रेट एनालिसिस ऑसम डॉक्टर साहब लाजवाब शो। और मोहम्मद यूनुस जी भी कहने के डॉक्टर अमरजीत सिंह जी नीलम कौर जी को सलाम ए अदा हो लाहौर तो सानू देख रहे ने खालसा जिंदाबाद कहते ने जिंदाबाद जिंदाबाद। हाँ जी रहमान के जी भी सानू कहने खालसा जिंदाबाद पंजाबी जिंदाबाद पाकिस्तानी पाई पाई। और बिलाल जी भी कुछ कहना चाहते हैं कहते ने 16 लॉकडाउन को लोगों को टारगेट करके मारने की लिस्ट भी मिली है। पाकिस्तान मीडिया ने खबर नहीं दी बट लाहौर ने इसका ऑपरेशन जरूर किया होगा कुछ लोग भी। हाँ जी हाँ नहीं बिलाल जी हुण तक क्योंकि पाकिस्तान एडमिट ही करन नूं तैयार नहीं सी किलिंग्स तां ये टारगेट किलिंग्स तां कर ही रहे सी पर हुण एक चंगी गल है कि भी पाकिस्तान दी फौज और उन्हां दे डिसीजन मेकरस खुल के सामने आए ने और इंडिया नूं उन्हां ने जिहड़ा है वो ठीक एक्यूज़ कीता है कि वो टारगेटेड किलिंग्स कर रहे
ਸੋ ਇਹ ਬੜਾ ਜ਼ਰੂਰੀ ਸੀ। ਹਾਂਜੀ, ਔਰ ਸਰਪੰਚ ਜਸ ਗਿੱਲ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਕਹਿੰਦੇ ਨੇ ਕਿ ਆਪਾਂ ਇੰਡੀਅਨ ਆਰਮੀ ਤੋਂ ਦੇਖ ਰਹੇ ਹਾਂ। ਔਰ ਕੁਲਦੀਪ ਕੌਰ ਜੀ ਵੀ, ਕਰਮ ਸਿੰਘ ਜੀ ਵੀ ਕਹਿੰਦੇ ਨੇ ਕਿ ਡਾਕਟਰ ਸਾਹਿਬ, ਨੀਲਮ ਕੌਰ ਐਂਡ ਦ ਰੈਸਟ ਆਫ ਦਾ TV 84 ਟੀਮ, ਦਿਸ ਇਜ਼ ਦਾ ਵਨ ਆਫ ਬੈਸਟ TV ਚੈਨਲ ਫॉर ਟੂ ਗੈਟ ਨॉलेज। और क्रेजी भी, और बलजीत बराज जी भी, जसवीर सिंह बराज जी भी, राइजिंग सन जी भी, बेस्ट ऑफ बेस्ट टीम TV 84, सरपंच जस गिल जी बटाले तो खालिस्तान जिंदाबाद, बलिहार सिंह कंग जी भी, सब का बहुत बहुत शुक्रिया। सो इस अपने व्यूअर्स को ने इजाजत। व्यूअर्स साडे प्रोग्राम का समा इत्थे मुकदा। तुसीं अपनी राय ते सुझाव सानू भेजना ना भुलना साडे इस पते ते SOS@TV84.TV ते असीं अपना प्रोग्राम लैके फिर दोबारा तुहाडे सन्मुख होवांगे। तद तक लई मैनू ते अपन दस सुना गया दो देखते रहो TV 84। बुला दिओ फतेह। वाहिगुरू जी का खालसा, वाहिगुरू जी की फतेह। रब राखा।